ਪੰਜਾਬੀ ਰੇਡੀਓ ਜੁਗਾ ਸੇ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਣੀ ਸਿਹਤ ਨੂੰ ਕਿਸ ਤਰ੍ਹਾਂ ਠੀਕ ਰੱਖਣਾ ਆ, ਆਪਣੇ ਖਾਣ ਪੀਣ ਆ ਉਹ ਕਿਸ ਤਰ੍ਹਾਂ ਠੀਕ ਰੱਖਣੇ ਆ, ਜਿਹੜੀਆਂ ਬਹੁਤ ਸਾਰੀਆਂ ਚੀਜ਼ਾਂ ਘਰ ਦੇ ਵਿੱਚ ਬਣਾ ਕੇ ਰੱਖੀਆਂ ਜਾਂਦੀਆਂ ਆ ਉਹਨਾਂ ਦੀ ਗੱਲਬਾਤ ਕਰਦੇ ਆ। ਇਸ ਪ੍ਰੋਗਰਾਮ ਦੇ ਵਿੱਚ ਉਹ ਵੀ ਇਹ ਗੱਲਬਾਤ ਕਰਦੇ ਆ ਕਿ ਜਿਹੜੀਆਂ ਕਈ ਚੀਜ਼ਾਂ ਬਣਾ ਕੇ ਰੱਖ ਲੈਂਦੇ ਆ ਉਹਨਾਂ ਦਾ ਹੌਲੀ ਹੌਲੀ ਤੁਹਾਡੀ ਸਿਹਤ ਦੇ ਉੱਤੇ ਕਿਸ ਤਰ੍ਹਾਂ ਅਸਰ ਪੈਂਦਾ ਆ, ਉਹ ਵੀ ਅਸੀਂ ਇਸ ਚੀਜ਼ ਦੇ ਵਿੱਚ ਗੱਲ ਕਰਦੇ ਹਾਂ। ਕਈ ਵਾਰੀ ਕੋਈ ਬਿਮਾਰੀ ਹੁੰਦੀ ਆ, ਉਹਦੇ ਬਾਰੇ ਤੁਸੀਂ ਬਹੁਤ ਵਾਰੀ ਪੁੱਛਦੇ ਆ, ਕਈ ਵਾਰੀ ਉਸ ਦਾ ਇਲਾਜ ਆ ਤੁਹਾਨੂੰ ਨਹੀਂ ਵੀ ਮਿਲਦਾ, ਕਈ ਵਾਰੀ ਤੁਹਾਨੂੰ ਇਲਾਜ ਬਹੁਤ ਸਾਰੇ ਮਿਲੇ ਹੁੰਦੇ ਆ ਪਰ ਤੁਸੀਂ ਇੱਕ ਵੀ ਨਹੀਂ ਕਰਦੇ। ਸੋ ਉਹਦੇ ਵਿੱਚ ਹੌਲੀ ਹੌਲੀ ਇਲਾਜ ਆ ਜਿਹੜੇ ਉਹ ਆਪਣੇ ਕਰਕੇ ਦੇਖਦੇ ਰਿਹਾ ਕਰੋ ਤਾਂ ਕਿ ਤੁਸੀਂ ਦਵਾਈ ਮੁਕਤ ਸਰੀਰ ਤੁਹਾਡਾ ਆ ਉਹ ਦਵਾਈ ਮੁਕਤ ਹੋ ਜਾਏ। ਜਿੰਨੇ ਵੀ ਗੋਲੀਆਂ ਖਾਂਦੇ ਆਪਾਂ, ਕੈਮੀਕਲ ਸਾਡੀ ਬੋਡੀ ਵਿੱਚ ਜਾਂਦੇ ਆ, ਭਾਵੇਂ ਮੈਂ ਖਾਂਦੀ ਹਾਂ ਜਾਂ ਤੁਸੀਂ ਖਾਂਦੇ ਆ ਕਿਸੇ ਬਿਮਾਰੀ ਕਰਕੇ, ਉਹ ਸਾਡੇ ਕਹਿਣ ਨਾਲ ਨਹੀਂ ਹਟਦੀ, ਸਾਡੇ ਸੋਚਣ ਨਾਲ ਨਹੀਂ ਹਟਦੀ। ਉਹ ਸਿਰਫ ਅਤੇ ਸਿਰਫ ਜੇ ਅਸੀਂ ਉਸ ਦਾ ਕੋਈ ਇਲਾਜ ਕਰਾਂਗੇ, ਉਸ ਦੀ ਕੋਈ ਹੋਮ ਰੈਮਡੀਜ਼ ਯੂਜ਼ ਕਰ ਲਾਂਗੇ ਜਾਂ ਆਪਣਾ ਭੋਜਨ ਆ ਖਾਣਾ ਆ ਉਸ ਨੂੰ ਆਪਾਂ ਚੇਂਜ ਕਰ ਲਾਂਗੇ ਤਾਂ ਫਿਰ ਜਿਹੜੀਆਂ ਬਿਮਾਰੀਆਂ ਆ ਬਹੁਤ ਸਾਰੀਆਂ ਉਹ ਹੌਲੀ ਹੌਲੀ ਜਿਹੜੀਆਂ ਤੁਹਾਡੇ ਸਰੀਰ ਨੂੰ ਛੱਡ ਜਾਂਦੀਆਂ ਆ ਅਤੇ ਤੁਹਾਡਾ ਸਰੀਰ ਆ ਤੰਦਰੁਸਤ ਉਹ ਹੋ ਜਾਂਦਾ ਆ। ਜਿੰਨੀਆਂ ਵੀ ਚੀਜ਼ਾਂ ਤੁਸੀਂ ਦੇਖ ਲਓ, ਕਈ ਦਰਖਤ ਆ ਉਹਨਾਂ ਦੇ ਪੱਤੇ ਆ, ਉਹਨਾਂ ਦੇ ਜੜ੍ਹਾਂ ਆ, ਉਹਨੂੰ ਕੋਈ ਕੁਛ ਨਾ ਕੁਛ ਉਹਨਾਂ ਨੂੰ ਕੋਈ ਫਰੂਟ ਲੱਗਦਾ ਆ ਜਿਹੜਾ ਅਸੀਂ ਆਮ ਨਹੀਂ ਖਾਂਦੇ, ਕੌੜਾ ਕਸੈਲਾ ਹੁੰਦਾ ਆ। ਉਹ ਸਾਰੀਆਂ ਚੀਜ਼ਾਂ ਆ ਜਿਹੜੀਆਂ ਉਹ ਦਵਾਈਆਂ ਦੇ ਵਿੱਚ ਕੰਮ ਆਉਂਦੀਆਂ ਆ। ਅਤੇ ਕੁਦਰਤ ਨੇ ਜੋ ਵੀ ਚੀਜ਼ ਬਣਾਈ ਆ ਸਾਡੇ ਲਈ, ਜੋ ਵੀ ਚੀਜ਼ ਉੱਗੀ ਆ ਕੁਦਰਤ ਨੇ ਉਗਾਈ ਆ, ਉਹ ਸਾਡੇ ਕੰਮ ਆਉਂਦੀ ਆ। ਉਹ ਕਿਤੇ ਨਾ ਕਿਤੇ ਕੋਈ ਨਾ ਕੋਈ ਆ, ਭਾਵੇਂ ਬੋਹੜ ਆ, ਭਾਵੇਂ ਕੋਈ ਹੋਰ ਦਰਖਤ ਆ, ਟਾਹਲੀ ਆ, ਉਹਦਾ ਪਾਣੀ ਕਈ ਵਾਰ ਦੱਸਿਆ ਜਾਂਦਾ, ਉਹਦਾ ਜੂਸ ਦੱਸਿਆ ਜਾਂਦਾ, ਅੱਖਾਂ ਦੇ ਵਿੱਚ ਪਾ ਲਓ ਕਿੰਨਾ ਫਰਕ ਪੈਂਦਾ ਹੈ। ਬਹੁਤ ਸਾਰੇ ਜਿਹੜੇ ਦਰਖਤ ਆ ਉਹਨਾਂ ਦੀਆਂ ਚੀਜ਼ਾਂ ਬਾਰੇ ਦੱਸਿਆ ਜਾਂਦਾ ਹੈ ਅਤੇ ਪਰ ਤੁਸੀਂ ਉਸ ਦਾ ਇਲਾਜ ਆ ਜਿਹੜਾ ਉਹ ਖੁਦ ਆਪ ਕਰਿਆ ਕਰੋ। ਹੁਣ ਤਾਂ ਬਹੁਤ ਸਾਰੀਆਂ ਚੀਜ਼ਾਂ ਆ ਜਿਹੜੀਆਂ ਉਹ ਸਟੋਰਾਂ ਦੇ ਵਿੱਚ ਮਿਲਦੀਆਂ ਆ, ਪਰ ਕੋਸ਼ਿਸ਼ ਕਰਿਆ ਕਰੋ ਜਿਹੜੀ ਚੀਜ਼ਾਂ ਦੱਸੀਆਂ ਜਾਂਦੀਆਂ ਆ ਉਹਨਾਂ ਨੂੰ ਕਿਸ ਤਰ੍ਹਾਂ ਰਲਾ ਕੇ ਖਾਣਾ ਆ, ਕਿਸ ਤਰ੍ਹਾਂ ਉਹਨਾਂ ਨੂੰ ਇੱਕ ਦੂਜੇ ਦੇ ਨਾਲ ਕਿਹੜੀ ਕਿਹੜੀ ਚੀਜ਼ ਨੂੰ ਮਿਕਸ ਕਰਕੇ ਖਾਣਾ ਆ, ਉਹਨਾਂ ਬਾਰੇ ਦੱਸਿਆ ਜਾਂਦਾ ਆ। ਉਹ ਚੀਜ਼ਾਂ ਜਿਹੜੀਆਂ ਨਾ ਉਹ ਖਾਂਦੇ ਰਿਹਾ ਕਰੋ। ਜਿਹੜਾ ਆਰਾਮ ਹੈ ਇਹਨਾਂ ਚੀਜ਼ਾਂ ਤੋਂ ਨਾ ਉਹ ਫਿਰ ਹੌਲੀ ਹੌਲੀ ਆਉਂਦਾ ਹੈ। ਉਹ ਇੱਦਾਂ ਨਹੀਂ ਹੁੰਦਾ ਕਿ ਉਹ ਇੱਕਦਮ ਸਾਨੂੰ ਕਿਸੇ ਵੀ ਚੀਜ਼ ਦਾ ਪਤਾ ਲੱਗ ਜਾਊਗਾ, ਉਹ ਇੱਦਾਂ ਨਹੀਂ ਲੱਗਣਾ। ਹੌਲੀ ਹੌਲੀ ਸਾਡੇ ਸਰੀਰ ਨੂੰ ਜਿਉਂ ਫਰਕ ਪਊਗਾ ਉਹ ਸਾਨੂੰ ਜ਼ਰੂਰ ਪਤਾ ਲੱਗਦਾ ਜਾਊਗਾ। ਸੋ ਕਰਿਓ ਜ਼ਰੂਰ, ਕਿਉਂਕਿ ਬੋਡੀ ਹੈ ਜਿਹੜੀ ਉਹ ਆਪੋ ਆਪਣੀ ਹੈ, ਸਰੀਰ ਆਪੋ ਆਪਣਾ। ਕਈਆਂ ਨੂੰ ਬੜੀ ਜਲਦੀ ਆਰਾਮ ਆ ਜਾਂਦਾ ਹੈ ਅਤੇ ਕਈਆਂ ਨੂੰ ਬੜੀ ਦੇਰ ਬਾਅਦ ਆਰਾਮ ਆਉਂਦਾ ਹੈ, ਪਰ ਫਰਕ ਜ਼ਰੂਰ ਪੈਂਦਾ ਆ। ਇਹਨਾਂ ਚੀਜ਼ਾਂ ਦੇ ਨੁਕਸਾਨ ਨੇਗੇ, ਇਹਨਾਂ ਚੀਜ਼ਾਂ ਦਾ ਸਿਰਫ ਇੰਨਾ ਹੀ ਆ, ਕਿਸੇ ਨੂੰ ਬਾਏ ਹੋ ਜਾਊਗੀ, ਕਿਸੇ ਨੂੰ ਗਰਮੀ ਹੋ ਜਾਊਗੀ, ਇੰਨਾ ਕੁ ਫਰਕ ਜ਼ਰੂਰ ਪੈਂਦਾ ਹੈ। ਉਹਨਾਂ ਚੀਜ਼ਾਂ ਨੂੰ ਤੁਸੀਂ ਬੈਲੈਂਸ ਕਰਨਾ ਆਪ ਸਿੱਖਣਾ ਆ ਕਿ ਇਹਨਾਂ ਨੂੰ ਕਿਵੇਂ, ਜੇ ਗਰਮੀ ਆ ਅਤੇ ਉਸ ਨੂੰ ਕਿਸ ਤਰ੍ਹਾਂ ਬਾਏ ਗਰਮੀ ਹੁੰਦੀ ਕੀ ਹੈ ਘਰ ਦੇ ਵਿੱਚ। ਜ਼ਰੂਰ ਜਿਹੜੇ ਸਿਆਣੇ ਆ ਉਹ ਜ਼ਰੂਰ ਦੱਸਿਆ ਕਰੋ ਆਪਣੇ ਬੱਚਿਆਂ ਨੂੰ ਕਿ ਬਾਏ ਗਰਮੀ ਹੁੰਦੀ ਕੀ ਆ। ਜਦੋਂ ਤੁਹਾਨੂੰ ਬਾਏ ਗਰਮੀ ਦਾ ਹੀ ਪਤਾ ਲੱਗ ਜਾਊਗਾ ਨਾ, ਫਿਰ ਤੁਸੀਂ ਦੇਖਿਓ ਤੁਹਾਨੂੰ ਕਈ ਜਿਹੜੀਆਂ ਚੀਜ਼ਾਂ ਆ ਕਈ ਤਰੀਕਿਆਂ ਦੇ ਨਾਲ ਤੁਸੀਂ ਆਪਣੇ ਸਰੀਰ ਨੂੰ ਠੀਕ ਕਰ ਸਕਦੇ ਆ। ਕਈ ਵਾਰ ਸਾਨੂੰ ਇਹੀ ਨਹੀਂ ਪਤਾ ਹੁੰਦਾ ਕਿ ਗਰਮੀਆਂ 'ਚ ਕਿਹੜੀਆਂ ਚੀਜ਼ਾਂ ਖਾਣੀਆਂ, ਸਿਆਲ ਦੇ ਵਿੱਚ ਕਿਹੜੀਆਂ ਚੀਜ਼ਾਂ ਖਾਣੀਆਂ ਆ। ਸੋ ਇਹ ਇੱਕ ਬਹੁਤ ਵੱਡੀ ਸਾਡੀ ਪ੍ਰੋਬਲਮ ਆ ਕਿ ਇਹਨਾਂ ਚੀਜ਼ਾਂ ਦਾ ਸਾਨੂੰ ਆਮ ਨਹੀਂ ਪਤਾ। ਪਰ ਜਦੋਂ ਆਪਾਂ ਪਿੰਡਾਂ 'ਚ ਹੁੰਦੇ ਸੀਗੇ, ਉਦੋਂ ਜਦੋਂ ਚੀਜ਼ਾਂ ਬਣਦੀਆਂ ਸੀਗੀਆਂ, ਅਲਸੀ ਦੀਆਂ ਪਿੰਨੀਆਂ ਕਿਸੇ ਖਾਸ ਮੌਕੇ ਬਣਦੀਆਂ, ਸਾਨੂੰ ਪਤਾ ਹੁੰਦਾ ਸੀ ਕਿ ਹੁਣ ਇਹ ਠੰਡ ਆ, ਇਹਦਾ ਮਤਲਬ ਕਿ ਹੁਣ ਪਤਾ ਲੱਗਦਾ ਕਿ ਉਹ ਉਦੋਂ ਗਰਮ ਚੀਜ਼ਾਂ ਦੀ ਲੋੜ ਹੁੰਦੀ ਆ। ਸੋ ਅਸੀਂ ਗੱਲਾਂ ਬਾਤਾਂ ਕਰਦੇ ਹੀ ਜਾਵਾਂਗੇ ਇਸ ਪ੍ਰੋਗਰਾਮ ਦੇ ਵਿੱਚ, ਕਿਸ ਤਰ੍ਹਾਂ ਕਿਹੜੀ ਚੀਜ਼ ਬਣਾ ਕੇ ਜਿਹੜੀ ਲੌਂਗ ਟਰਮ ਲਈ ਰਹਿ ਸਕਦੀ ਆ ਉਹ ਰੱਖ ਸਕਦੇ ਆ, ਉਹ ਵੀ ਜ਼ਰੂਰ ਦੱਸਿਓ। ਬਹੁਤ ਸਾਰੇ ਲੋਕ ਹੈ ਜਿਹੜੇ ਉਹ ਸ਼ੂਗਰ ਦਾ ਇਲਾਜ ਪੁੱਛਦੇ ਹੈਗੇ, ਜਿਹੜੇ ਕੌਲੀ 'ਤੇ ਬੈਠੇ ਆ, ਜਿਨ੍ਹਾਂ ਨੂੰ ਆਰਾਮ ਆਇਆ, ਪਲੀਜ਼ ਆਪਣੀ ਜਿਹੜੀ ਆ ਇੱਕ ਅੱਧੀ ਵਾਰੀ ਹੋਰ ਦੱਸ ਜਾਇਆ ਕਰੋ ਤਾਂ ਕਿ ਤੁਹਾਡੇ ਵੱਲ ਦੇਖ ਕੇ, ਕਿਉਂਕਿ ਉਹਦੇ ਵਿੱਚ ਕੋਈ ਦਵਾਈ ਤਾਂ ਲੱਗਣੀ ਨਹੀਂ ਗੀ, ਸਿਰਫ ਅਤੇ ਸਿਰਫ ਤੁਸੀਂ ਉੱਦਾਂ ਵੀ ਸੋਫੇ 'ਤੇ ਬੈਠਣਾ ਆ ਜਾਂ ਉੱਦਾਂ ਕੁਰਸੀ 'ਤੇ ਬੈਠਣਾ, ਕਿਤੇ ਵੀ ਬੈਠਣਾ, ਇੰਨਾ ਕੁ ਤਾਂ ਆਪਾਂ ਬੈਠ ਹੀ ਲੈਂਦੇ ਹਾਂ ਨਾ। ਜਿਹੜਾ ਉਹ ਚੀਜ਼ ਦੱਸੀ ਜਾਂਦੀ ਹੈ ਕਿ ਇਹਨੂੰ ਪਾਣੀ ਨੂੰ ਪੀਣਾ, ਕਿੰਨੇ ਮਿੰਟ ਪੀਣਾ, ਉਹਦੇ ਬਾਰੇ ਪਲੀਜ਼ ਜ਼ਰੂਰ ਦੱਸਦਾ। ਜਿਹੜੀਆਂ ਹੋਰ ਵੀ ਉਹਦੇ ਨਾਲ ਬਿਮਾਰੀਆਂ ਨੂੰ ਫਰਕ ਪਿਆ, ਤੁਹਾਨੂੰ ਆਰਾਮ ਆਇਆ, ਉਹਦੇ ਬਾਰੇ ਵੀ ਪਲੀਜ਼ ਜ਼ਰੂਰ ਦੱਸਦਾ। ਬਲੱਡ ਪ੍ਰੈਸ਼ਰ ਇਹ ਬਿਮਾਰੀਆਂ ਨਹੀਂ ਹੈ ਵੈਸੇ, ਇਹਦੇ ਬਾਰੇ ਪਲੀਜ਼ ਜੇ ਕਿਸੇ ਨੇ ਵੀ ਇਲਾਜ ਕੀਤਾ ਆਪਣਾ ਅਤੇ ਜ਼ਰੂਰ ਦੱਸਦੇ। ਮੈਂ ਤੁਹਾਡੀਆਂ ਕਾਲਸ ਵੀ ਲਵਾਂਗੇ, ਵਿੱਚ ਆਪਾਂ ਗੱਲਾਂ ਬਾਤਾਂ ਵੀ ਕਰਦੇ ਜਾਵਾਂਗੇ ਕਿ ਆਪਣੇ ਸਰੀਰ ਨੂੰ ਕਿਵੇਂ
ਠੀਕ ਰੱਖਿਆ ਜਾ ਸਕਦਾ। 408-272-5200 ਸਟੂਡੀਓ ਦਾ ਫ਼ੋਨ ਨੰਬਰ ਆ। ਕਾਲ ਕਰਕੇ ਤੁਸੀਂ ਇਹ ਕੋਈ ਵੀ ਸਿਹਤ ਨੂੰ ਠੀਕ ਰੱਖਣ ਵਾਲੀ ਹੋਮ ਰੈਮਡੀ ਆ ਤੁਹਾਡੇ ਕੋਲ ਉਹ ਦੱਸ ਸਕਦੇ ਹਾਂ। ਖਾਣ ਪੀਣ ਵਾਲੀ ਚੀਜ਼ ਜਿਹੜੀ ਬਾਏ ਗਰਮੀ ਵਾਲੀ ਗੱਲ ਕਰਦੇ ਹਾਂ ਉਹ ਵੀ ਦੱਸ ਸਕਦੇ ਹਾਂ। ਅੱਗੇ ਜਿਹੜੇ ਹੋਏ ਨੇ ਸਾਡੇ ਨਾਲ ਮੀਨੂ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੇਰੇ ਨਾ ਬੇਟੇ ਦੇ ਐਸਿਡ ਬੜਾ ਬਣਦਾ ਬਹੁਤ ਜ਼ਿਆਦਾ, ਤੇ ਕਦੀ ਪੇਟ 'ਚ ਦਰਦ ਬਹੁਤ ਜ਼ਿਆਦਾ ਹੋਣ ਲੱਗ ਪੈਂਦੀ ਤੇ ਕਦੀ ਹਟ ਜਾਂਦੀ ਹੈ। ਤੇ ਐਸਿਡ ਬੜਾ ਬਣਦਾ ਉਹਦਾ, ਪਤਾ ਨਹੀਂ ਕੀ ਗੱਲ ਹੈ। ਤੇ ਵੀ ਬਲੱਡ ਪ੍ਰੈਸ਼ਰ ਵਿੱਚ ਇੱਕ ਮਿੰਟ ਹੋਰ ਹੈ। ਤੇ ਜਦੋਂ ਗੈਸ ਬਣ ਜਾਂਦੀ ਹੈ ਨਾ ਉਹਦਾ ਪੇਟ ਬੜਾ ਟਾਈਟ ਹੋ ਜਾਂਦਾ ਵਾ। ਠੀਕ ਹੈ ਜੀ। ਤੇ ਉਹਦਾ BP ਵੀ ਥੋੜਾ ਜਿਹਾ ਹਾਈ ਹੁੰਦਾ ਵਾ। ਠੀਕ ਹੈ। ਤੇ ਇਹ ਸਾਨੂੰ ਕੋਈ ਹੋਮ ਰੈਮਡੀ ਦੱਸੋ ਜਿਹੜੀ ਕੋਈ ਵੀ ਹੈ ਨਾ। ਠੀਕ ਹੈ ਜੀ। ਠੀਕ ਹੈ। ਥੈਂਕ ਯੂ ਸੋ ਮਚ। ਥੈਂਕ ਯੂ ਜੀ। ਗੈਸ ਬਣਦੀ ਆ, BP ਆ, ਉਹਦੇ ਲਈ ਕਿਹੜੀ ਹੋਮ ਰੈਮਡੀ ਆ ਉਹ ਪਲੀਜ਼ ਜ਼ਰੂਰ ਸ਼ੇਅਰ ਕਰ ਲਓ। 408-272-5200। ਮਨਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਮੇਰਾ ਟੋਟ ਦਾ ਕੰਟਰੋਲ ਨਹੀਂ ਰਹਿੰਦਾ ਜੀ, ਪਤਾ ਨਹੀਂ ਕਿਸੇ ਵੇਲੇ ਆਪਣੇ ਆਪ ਹੀ ਹੋ ਜਾਂਦੀ ਵੀ ਜੇ ਕੋਈ ਮੈਂ ਜਾਣੀ ਕੰਟਰੋਲ ਨਹੀਂ ਰਹਿੰਦਾ ਜੀ। ਠੀਕ ਹੈ ਜੀ। ਉਹਦਾ ਕੁਝ ਦੱਸਿਓ ਪਲੀਜ਼, ਜੇ ਕੋਈ ਜ਼ਰੂਰ ਹੋ ਕੇ ਤਾਂ। ਪਤਾ ਨਹੀਂ ਹੁਣ ਕਈ ਵਾਰੀ ਠੀਕ ਰਹਿੰਦਾ, ਕਈ ਵਾਰੀ ਤੁਰੇ ਤੁਰੇ ਜਾਂਦੇ ਤਾਂ ਪਤਾ ਵੀ ਨਹੀਂ ਲੱਗਦਾ ਵੀ ਨਿਕਲ ਜਾਂਦੀ ਟੋਟ। ਠੀਕ ਹੈ। ਠੀਕ। ਹਾਂਜੀ ਥੈਂਕ ਯੂ ਜੀ। ਥੈਂਕ ਯੂ ਜੀ। ਥੈਂਕ ਯੂ। ਦੇਖੋ ਤੁਹਾਡੇ ਜਿਹੜੇ ਬਲੈਡਰ ਆ ਕਈ ਵਾਰੀ ਕਮਜ਼ੋਰ ਹੋ ਜਾਂਦੇ ਆ, ਉਹਨਾਂ ਨੂੰ ਕਿਵੇਂ ਠੀਕ ਰੱਖਣਾ ਹੈ? ਜੇ ਕਿਸੇ ਕੋਲ ਨੁਸਖਾ ਹੋਇਆ ਤਾਂ ਜ਼ਰੂਰ ਦੱਸਿਓ। ਬਲਜੀਤ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੇਰਾ ਖੂਨ ਨਹੀਂ ਬਣਦਾ। ਤੁਹਾਡਾ ਖੂਨ ਨਹੀਂ ਬਣਦਾ? ਮੈਂ ਪਿਛਲੇ ਵਾਰੀ ਡਾਕਟਰ ਦੇ ਗਏ, ਡਾਕਟਰ ਕਹਿੰਦਾ ਤੁਹਾਡਾ ਖੂਨ ਨਹੀਂ ਬਣਦਾ ਪਿਆ ਹੈ ਨਾ। ਅੱਛਾ। ਉਹਦੇ ਬਾਰੇ ਜ਼ਰੂਰ ਦੱਸਿਓ। ਤੁਸੀਂ ਕੋਈ ਇਲਾਜ ਨਹੀਂ ਕੀਤਾ ਖੂਨ ਬਣਨੇ ਦਾ? ਮੈਨੂੰ ਹੁਣੇ ਪਤਾ ਲੱਗਾ, ਮੈਨੂੰ ਅੱਗੇ ਨਹੀਂ ਪਤਾ ਸੀ। ਮੈਨੂੰ SBK ਗਈ ਤਾਂ ਉੱਥੋਂ ਦੱਸਿਆ ਮੈਨੂੰ। ਠੀਕ ਹੈ ਜੀ। ਇੱਕ ਮੇਰੇ ਗੋਡੇ ਬਹੁਤ ਟਿਕ 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 ਆਪਣੀ ਕਰਦੇ, ਮੈਂ ਕਈ ਕੁਛ ਕਰਦੀ ਪਰ ਮੈਨੂੰ ਕੁਛ ਨਹੀਂ ਫਰਕ ਪੈਂਦਾ। ਥੈਂਕ ਯੂ ਜੀ। ਥੈਂਕ ਯੂ। ਖੂਨ ਨਹੀਂ ਬਣਦਾ ਇਹ ਤਾਂ ਬਸ ਬੜੀ ਬਰੀਕ ਦੱਸਿਆ ਗਿਆ। ਖੂਨ ਕਿਉਂ ਨਹੀਂ ਬਣਦਾ? ਅੱਗੇ ਕੁਲਵੰਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਾਡਾ ਕਾਕਾ ਜੀ 40 ਸਾਲ ਦੀ ਉਮਰ ਆ, ਉਹਦੇ ਆਪਾਂ ਨਾੜੀਆਂ ਬਲੌਕਸ ਹੋ ਗਈ ਕੋਈ। ਹੈਲੋ। ਠੀਕ ਹੈ ਜੀ। ਠੀਕ ਹੈ। ਨਾੜੀ ਬਲੌਕਸ ਦੱਸਦੇ, ਡਾਕਟਰ ਨੇ ਚੈੱਕ ਕਰਾਇਆ। ਕੱਲ ਨੂੰ ਵੀ ਜਾਣਾ ਡਾਕਟਰ ਦੇ, ਕੋਈ ਦੇਸੀ ਇਲਾਜ ਤਾਂ ਦੱਸ ਦਿਓ ਜੀ। ਠੀਕ ਹੈ। ਪੁੱਛਦੇ ਹਾਂ ਜੀ, ਪੁੱਛਦੇ ਹਾਂ ਬਲੌਕ ਹੋਣ 'ਤੇ ਕੀ ਲਿਆ ਜਾ ਸਕਦਾ ਹੈ। ਕਈਆਂ ਦੀਆਂ ਤਾਂ ਬਲੌਕ ਖੁੱਲ੍ਹ ਵੀ ਗਈਆਂ ਕਿ ਜਿਨ੍ਹਾਂ ਦੇ ਬਲੌਕ ਆ। ਆਪਾਂ ਵੇਟ ਕਰਦੇ ਹਾਂ ਜੇ ਕੋਈ ਦੱਸ ਦੇ ਤਾਂ ਜੀ। ਕਿ ਵੈਸੇ ਆਪਣੇ ਓੜ ਪੋੜਿਆ ਜ਼ਰੂਰ ਕਰਦੇ ਰਿਹਾ ਕਰੋ। 408-272-5200। ਹਰਦੀਪ ਕਾਲੋਂ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੇਰਾ ਜੀ ਕੁਐਸਚਨ ਹੈ ਸਰਦਾਰ ਜਗਵੀਰ ਸਿੰਘ ਹੋਣਾ ਨੂੰ। ਉਹਨਾਂ ਨੇ ਅਫਲੈਕਟਸ ਵਾਸਤੇ ਕੈਸਟਰ ਆਇਲ ਦੱਸਿਆ ਸੀ। ਮੈਂ ਇੱਕ ਕੁਐਸਚਨ ਇਹ ਆ ਵੀ ਉਹ ਕਿੰਨੀ ਦੇਰ ਤੱਕ ਲੈਣਾ, ਪਲੱਸ ਉਸ ਆਇਲ ਦੇ ਵਿੱਚ ਫੈਟ ਤਾਂ ਨਹੀਂ ਹੁੰਦੀ? ਕਾਹਦੇ ਲਈ ਦੱਸਿਆ ਸੀ? ਉਹ ਅਰਥਰਾਈਟਿਸ ਵਾਸਤੇ। ਅਰਥਰਾਈਟਿਸ ਵਾਸਤੇ। ਠੀਕ ਹੈ। ਹਾਂਜੀ ਹਾਂਜੀ। ਉਹ ਸ਼ੀਸ਼ੀ ਤੇ ਲਿਖਿਆ ਹੀ ਹੁੰਦਾ, ਤੁਸੀਂ ਚੱਕ ਕੇ ਦੇਖ ਲੈਣਾ ਸੀ। ਉਤੋਂ ਪੜ੍ਹਿਆ ਸੀ ਪਰ ਉਹ 'ਚ ਫੈਟ ਬਾਰੇ ਕੁਛ ਲਿਖਿਆ ਨਹੀਂ ਉਹਦੇ ਤੇ ਵੀ ਉਹ 'ਚ ਫੈਟ ਹੈਗੀ ਕਿ ਨਹੀਂ ਹੈਗੀ। ਠੀਕ ਹੈ। ਠੀਕ ਹੈ ਜੀ। ਥੈਂਕ ਯੂ ਜੀ। ਥੈਂਕ ਯੂ ਜੀ। ਥੈਂਕ ਯੂ। ਕਈ ਵਾਰੀ ਆਪਾਂ ਸਾਰੇ ਜਾਣੇ ਸ਼ੀਸ਼ੀ ਤੋਂ ਹੀ ਪੜ੍ਹਦੇ ਹੈਗੇ ਆ, ਅਤੇ ਜੇ ਕਿਸੇ ਨੇ ਯੂਜ਼ ਕੀਤਾ ਆ ਤਾਂ ਉਹ ਜ਼ਰੂਰ ਦੱਸਦਾ। ਉਹ ਵੈਸੇ ਬਹੁਤ ਚੰਗੀ ਚੀਜ਼ ਆ। ਉਹ ਕੈਸਟਰ ਆਇਲ ਆ ਜਿਹੜਾ ਪੀ ਸਕਦਾ ਆ ਉਹਦੇ ਲਈ। ਵੈਸੇ ਬਹੁਤੇ ਤੇਲ ਹੈ ਜਿਹੜੇ ਕਈਆਂ ਨੇ ਇਹ ਦੱਸਿਆ ਸੀਗਾ ਜਿਹੜਾ ਕਲੌਂਜੀ ਦਾ ਤੇਲ ਆ, ਮੇਰੇ ਖਿਆਲ ਦੇ ਵਿੱਚ ਆ ਕਿ ਮੈਨੂੰ ਐਂ ਯਾਦ ਆ ਕਿ ਕਲੌਂਜੀ ਦਾ ਤੇਲ ਦੱਸਿਆ ਸੀਗਾ ਅਤੇ ਉਹਦੇ ਨਾਲ ਉਹਨਾਂ ਦੀ ਸ਼ੂਗਰ ਕੰਟਰੋਲ ਹੋ ਗਈ। ਹੋ ਸਕਦਾ ਹੈ ਜੀ, ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ। ਉਹ ਬਹੁਤੀਆਂ ਚੀਜ਼ਾਂ ਸਾਨੂੰ ਦੱਸੀਆਂ ਨਹੀਂ ਜਾਂਦੀਆਂ। ਕਈ ਚੀਜ਼ਾਂ ਨਾ ਦਵਾਈਆਂ ਦੇ ਵਿੱਚ ਵੀ ਮਿਲਾਈਆਂ ਜਾਂਦੀਆਂ ਇਹ। ਸੋ ਉਹ ਸਾਨੂੰ ਨਹੀਂ ਦੱਸੀਆਂ ਜਾਂਦੀਆਂ, ਪਰ ਬਿਹਾਈਂਡ ਦਾ ਸੀਨ ਬਹੁਤ ਕੁਛ ਹੁੰਦਾ ਹੈ ਇਹਨਾਂ ਚੀਜ਼ਾਂ ਦੇ ਵਿੱਚ। ਅਤੇ ਚਲੋ ਜੀ ਆਪਾਂ ਪੁੱਛਦੇ ਹਾਂ। ਵੈਸੇ ਸ਼ੀਸ਼ੀਆਂ 'ਤੇ ਪੜ੍ਹਨਾ ਹੁੰਦਾ ਸਾਰਿਆਂ ਨੇ। ਰੁਪਿੰਦਰ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ 2 ਵੀਕ ਪਹਿਲਾਂ ਵੀ ਕਾਲ ਕੀਤੀ ਸੀ। ਮੇਰੇ ਲੱਤਾਂ ਤੇ ਭਾਰ ਨਹੀਂ ਬਿਲਕੁਲ ਪੈਂਦਾ ਤੇ ਮੈਂ ਪੁੱਛਣਾ ਚਾਹੁੰਦੀ ਸੀ ਵੀ ਜੇ ਕਿਸੇ ਭੈਣ ਭਰਾ ਨੂੰ ਪਤਾ ਹੈ ਤੇ ਮੈਨੂੰ ਦੱਸਣ। ਇੱਕ ਮੈਨੂੰ ਆਪਣੇ ਆਪ ਨੂੰ ਵੀਕਨੈਸ ਬਹੁਤ ਲੱਗਦੀ, ਮੇਰੇ ਤੋਂ ਤੁਰਿਆ ਤਾਂ ਵੀ ਨਹੀਂ ਜਾਂਦਾ। ਅੱਛਾ। ਹਾਂਜੀ। ਤੁਹਾਡੇ ਉੱਦਾਂ ਭਾਰ ਨਹੀਂ ਆਉਂਦਾ ਜਿਵੇਂ ਤੁਸੀਂ ਇਕੱਲਾ ਛੱਡ ਕੇ ਖੜੇ ਹੁੰਦੇ ਆ ਕਿਸੇ ਚੀਜ਼ ਨੂੰ? ਹਾਂਜੀ, ਜਿਸ ਤਰ੍ਹਾਂ ਨਾ ਸਾਈਡ ਤੇ ਡਿੱਗਣ ਪੈਂਦੀ ਆ ਜਾਂ ਲੈਫਟ ਸਾਈਡ ਤੇ ਜਾਂ ਰਾਈਟ ਤੇ ਜਾਂ ਕਿਸੇ ਡੋਰ ਦੇ ਲਾਕ ਨੂੰ ਵੱਜ ਜਾਂਦੀ ਆ, ਇਸ ਤਰ੍ਹਾਂ ਜਾਂ ਡਿੱਗ ਪੈਂਦੀ ਆ। ਇਸ ਤਰ੍ਹਾਂ ਦਾ ਬਿਲਕੁਲ ਹੀ ਨਹੀਂ, ਪੈਰ ਜਿੱਥੇ ਉੱਪਰ ਰੱਖਿਆ ਜਾਂਦਾ ਬਸ। ਅੱਛਾ। ਫਿਰ ਫੜ ਕੇ ਤੁਰਦੇ ਕਿਸੇ ਚੀਜ਼ ਨੂੰ? ਵਾਕਰ ਨੂੰ। ਅੱਛਾ। ਹਾਂਜੀ। ਮੈਂ ਨਾ ਅਸਲ 'ਚ ਭੈਣ ਜੀ 4 ਸਾਲ ਪਹਿਲਾਂ ਗੋਡਾ ਨਵਾਂ ਪਵਾਇਆ। ਉਹ ਜਦੋਂ ਦਾ ਪਵਾਇਆ ਉਦੋਂ ਤੋਂ ਪਿੱਛੋਂ ਮੇਰਾ ਬੈਲੈਂਸ ਨਹੀਂ ਹੋਣ ਡਿਆ। ਠੀਕ ਹੈ। ਹਾਂਜੀ। ਠੀਕ ਹੈ ਜੀ। ਠੀਕ ਹੈ। ਓਕੇ। ਥੈਂਕ ਯੂ ਭੈਣ ਜੀ। ਥੈਂਕ ਯੂ ਜੀ। ਥੈਂਕ ਯੂ।
ਕਈ ਵਾਰੀ ਜਦੋਂ ਤੁਹਾਡਾ ਕੋਈ ਸਰਜਰੀ ਹੁੰਦੀ ਹੈ ਨਾ, ਕਿਤੇ ਵੀ ਹੁੰਦੀ ਆ, ਤਾਂ ਤੁਸੀਂ ਸਾਈਨ ਕਰਾ ਲਏ ਜਾਂਦੇ ਆ। ਜੇ ਤੁਹਾਡੀ ਕੋਈ ਨਾੜੀ ਵੱਡੀ ਟੁੱਕੀ ਗਈ ਤਾਂ ਅਸੀਂ ਕੋਈ ਵੀ ਜ਼ਿੰਮੇਵਾਰੀ ਨਹੀਂ ਸਾਡੀ। ਕਈ ਵਾਰੀ ਲੋਕ ਨਾ ਗਲ ਦਾ ਆਪਰੇਸ਼ਨ ਕਰਾ ਲੈਂਦੇ ਆ। ਆਪਾਂ ਨਹੀਂ ਕਹਿੰਦੇ ਕਿ ਆਪਰੇਸ਼ਨ ਕਰਨਾ ਕੋਈ ਠੀਕ ਨਹੀਂ ਹੁੰਦਾ ਜਾਂ ਕੋਈ ਜਿਹੜੀ ਆ ਗਲਤੀ ਨਹੀਂ ਹੁੰਦੀ, ਪਰ ਕਈ ਵਾਰੀ ਜਿਹੜੀਆਂ ਤੁਹਾਡਾ ਕਿਤੇ ਨਾ ਕੁਛ ਟਾਂਕਾ ਉਹ ਟੁੱਟ ਹੀ ਜਾਂਦਾ ਆ, ਅਤੇ ਫਿਰ ਬੜਾ ਔਖਾ ਹੁੰਦੀਆਂ ਇਹ ਗੱਲਾਂ। 408 272 55 ਹਰਜੀਤ ਕੌਰ ਜੀ। ਇਹ ਖਾਲਸਾ ਜੀ ਫਤਿਹ। ਭੈਣ ਜੀ ਮੈਂ ਪੁੱਛਿਆ ਸੀਗਾ ਜਿਹੜਾ ਉਹ ਕੁਰਸੀ ਵਾਲਾ ਤੁਸੀਂ ਕਹਿੰਦੇ ਕੌਲੀ ਤੇ ਉਹ ਭਾਵੇਂ ਰੱਖ ਤੇ ਕੁਰਸੀ ਟੇਬਲ ਹੋਵੇ ਜਾਂ ਕਿਤੇ ਵੀ ਪਲੇਨ ਹੀ ਜਗ੍ਹਾ ਤੇ ਰੱਖਣਾ ਵਾ? ਇਹ ਤਾਂ ਮੈਂ ਨਾ ਪੁੱਛਿਆ, ਸਵਾਲ ਪੁੱਛਿਆ। ਹਾਂ ਕਿ ਸ਼ਾਇਦ ਬੈਲੈਂਸ ਵੀ ਪੂਰੀ ਪਲੇਨ ਹੋਵੇ ਥੱਲੇ ਤਾਂ ਬਣਦਾ ਹੋਊਗਾ ਵੀ ਕਿੱਦਾਂ ਦਾ। ਤਾਂ ਇਹ ਬਹਿੰਦੇ ਕੋਈ ਨਹੀਂ, ਠੀਕ ਹੈ, ਵਾਹਿਗੁਰੂ ਕਿਰਪਾ ਕਰੇ। ਤੇ ਨਾਲੇ ਜਿਨ੍ਹਾਂ ਦੇ ਗੈਸ ਬਣਦੀ ਉਹ ਨਾ ਫੁਲਕਾ ਛਕਣਾ, ਤੁਸੀਂ ਕੋਈ ਵੀ ਚੀਜ਼ ਖਾਣੀ ਚੌਂਕੜੀ ਮਾਰ ਕੇ ਬੈਠ ਕੇ ਥੱਲੇ ਬੈਠਣਾ। ਭੈਣ ਜੀ ਮੈਂ ਇੱਥੇ ਸੁਣਿਆ ਸੀ, ਰਾਣੀ ਭੈਣ ਕਿਹਨੇ ਦੱਸਿਆ ਸੀ ਮੈਨੂੰ ਪਤਾ ਨਹੀਂ, ਮੈਂ ਜਿੱਦਣ ਦੀ ਖਾਣੀ ਵਾਹਿਗੁਰੂ ਦੀ ਕਿਰਪਾ। ਅੱਛਾ, ਜੇ ਕਿਸੇ ਦੇ ਗੈਸ ਬਣਦੀ ਆ, ਹਾਂਜੀ, ਐਸਿਡ ਬਣਦਾ, ਤੁਹਾਨੂੰ ਵਿਦਾ ਹਵਾ ਸਕਦੀ ਰਹਿੰਦੀ ਆ, ਤੇ ਉਹ ਤੁਸੀਂ ਚੌਂਕੜੀ ਮਾਰ ਕੇ ਵਾਹਿਗੁਰੂ ਦਾ ਨਾਂ ਲਓ, ਨਾਲੇ ਥੱਲੇ ਬੈਠ ਕੇ ਫੁਲਕਾ ਤਾਂ ਖਾਣਾ ਬਹੁਤ ਗੁੱਡ ਵਧੀਆ ਹੈ ਨਾ। ਸਿਆਣੇ ਵੀ ਕਹਿੰਦੇ ਹੁੰਦੇ ਸੀ। ਹਾਂਜੀ ਹਾਂਜੀ, ਥੱਲੇ ਬੈਠ ਕੇ ਖਾਣੀ ਮੈਂ ਤਾਂ ਉਦੋਂ ਦੀ, ਨਾਲੇ ਮੋਰੇ ਮਾਰੇ ਦਾ ਲੱਗਿਆ ਹੁੰਦਾ ਨਾ, ਚਲੋ ਸੁਣੀ ਜਾਓ, ਨਾਲੇ ਵਾਹਿਗੁਰੂ ਵਾਹਿਗੁਰੂ ਕਰਕੇ ਫੁਲਕਾ ਛਕੀ ਜਾਓ। ਤੇ ਰਾਮ ਤਾਂ ਉਹਨਾਂ ਨੇ ਹੀ ਦੇਣਾ ਹੈ, ਬਾਕੀ ਤਾਂ ਆਪਣੇ ਬਣੇ ਹੋਏ ਹੈ ਨਾ, ਆਪਣੇ ਸਾਰੇ ਕੁਛ ਜੋ ਵੀ ਹੈਗਾ ਰਹਿਣ ਵਾਲੀ ਤਾਂ ਵਾਹਿਗੁਰੂ ਹੀ ਆ। ਚਲੋ, ਤੇ ਆ ਵੀ ਮੈਨੂੰ ਚਲੋ ਜਿਨ੍ਹਾਂ ਨੇ ਉਹ ਦੱਸਿਆ ਸੀ ਕੌਲੀ ਵਾਲਾ ਪਤਾ ਲੱਗ ਜਾਵੇ ਵੀ ਜਿੱਦਾਂ ਪੁੱਛਦੇ ਆ ਜ਼ਰੂਰ। ਹਾਂਜੀ ਹਾਂਜੀ, ਤੇ ਬਾਕੀ ਤਾਂ ਚਲੋ ਕੋਈ ਨੀ, ਵਾਹਿਗੁਰੂ ਸਭ ਨੂੰ ਰਾਮ ਦੇਵੇ ਭਾਈ, ਅਸੀਂ ਤਾਂ ਇਹੀ ਕਹਿੰਦੇ ਹਾਂ। ਹਾਂਜੀ ਹਾਂਜੀ, ਥੈਂਕ ਯੂ ਜੀ। ਓਕੇ ਜੀ, ਥੈਂਕ ਯੂ ਜੀ। ਹਾਂਜੀ, ਮੈਂ ਕੌਲੀ ਵਾਲਾ ਜ਼ਰੂਰ ਇਸ ਕਰਕੇ ਪੁੱਛਿਆ ਹੈਗਾ ਕਿ ਇਹਦੇ ਨਾਲ ਨਾ ਤਾਂ ਦੇਸੀ ਦਵਾਈ ਖਾਣੀ ਪੈਂਦੀ ਆ ਕੋਈ, ਨਾ ਅੰਗਰੇਜ਼ੀ ਦਵਾਈ ਖਾਣੀ ਪੈਂਦੀ ਆ। ਉਹ ਕੌਲੀ ਵਾਲਾ ਜਿਨ੍ਹਾਂ ਨੇ ਨੁਸਖਾ ਕੀਤਾ ਆ, ਕੌਲੀ 'ਤੇ ਬੈਠੇ ਆ, ਉਹਨਾਂ ਦੀ ਸ਼ੂਗਰ ਕੰਟਰੋਲ ਹੋ ਗਈ, ਉਹਨਾਂ ਦਾ BP ਕੰਟਰੋਲ ਹੋ ਗਿਆ, ਉਹਨਾਂ ਦੀਆਂ ਦਰਦਾਂ ਹਟ ਗਈਆਂ। ਅਤੇ ਉਹ ਪਲੀਜ਼ ਜ਼ਰੂਰ ਦੱਸ ਦਿਓ ਮੈਨੂੰ। ਪਤਾ ਜਦੋਂ ਤੁਸੀਂ ਹੋਲਡ 'ਤੇ ਹੁੰਦੇ ਆ ਅਤੇ ਫਿਰ ਬਾਰ-ਬਾਰ ਤੁਹਾਡੀ ਲਾਈਨ ਛੁੱਟ ਜਾਂਦੀ ਆ, ਅਤੇ ਫਿਰ ਉਹ ਜਿਹੜੀ ਲਾਈਨ ਛੁੱਟੀ ਹੁੰਦੀ ਹੈ ਨਾ, ਫਿਰ ਤੁਹਾਡੀ ਵਾਰੀ ਬੜੀ ਦੂਰ ਜਾ ਕੇ ਆ ਜਾਂਦੀ। ਸੋ ਪਲੀਜ਼ ਉਹ ਤੁਸੀਂ ਜਰਾ ਹੋਲਡ 'ਤੇ ਰਿਹਾ ਕਰੋ ਤਾਂ ਕਿ ਤੁਹਾਡੀ ਵਾਰੀ ਉਹ ਉਸੇ ਟਾਈਮ 'ਤੇ ਆ ਜਾਏ। ਗਰਮੇਜ ਕੌਰ ਜੀ। ਬਲਵਿੰਦਰ ਜੀ, ਪਿਆਰ ਤੁਹਾਡੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ, ਇੱਕ ਭਰਾ ਜੀ ਨੇ ਟੋਲਟ ਬਾਰੇ ਕਹਿੰਦੇ ਸੀਗੇ, ਤੇ ਜਿੱਦਾਂ ਸੁੰਡ ਹੈ ਨਾ ਪੀ ਲੈ, ਆਪਣੇ ਪਾਣੀ 'ਚ ਪੀ ਲੈਣੀ ਆ, ਤੇ ਉਹ ਬਸ ਪੀ ਲੈਣ, ਥੋੜਾ ਦੇਰ ਐਵੇਂ ਭਿੱਜੀ ਰਹਿਣ ਦੇਣ, ਤੇ ਉਸ ਤੋਂ ਬਾਅਦ ਉਹ ਨਾ ਪੀ ਲੈਣ ਪਾਣੀ ਇਸ ਨਹੀਂ ਉਹ, ਤੇ ਉਹਨਾਂ ਨੂੰ ਟੋਲਟਾਂ ਜਾਣੀ ਨਹੀਂ ਆਉਣਗੀਆਂ ਫਿਰ, ਇੱਦਾਂ ਜਿੱਦਾਂ ਉਹ ਦੱਸਦੇ ਆ। ਠੀਕ ਹੈ। ਹਾਂਜੀ, ਰੈਗੂਲਰ ਆਊਗੀ ਟੋਲਟ, ਤਾਂ ਇੱਦਾਂ ਨਹੀਂ ਆਊਗੀ ਵੀ ਜਿੱਦਾਂ ਘੜੀ ਜਾਂ ਉਹਨਾਂ ਨੂੰ ਪਤਾ ਨਹੀਂ ਲੱਗਦਾ ਕੁਛ ਵੀ ਹੈ ਨਾ। ਠੀਕ ਹੈ। ਹਾਂਜੀ, ਓਕੇ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਕੋਈ ਜਿਹੜਾ ਹੋਰ ਵੀ ਨੁਸਖਾ ਦੱਸਦਾ ਉਹ ਉਹਨਾਂ ਨੂੰ ਲੱਗੀਆਂ ਨਹੀਂ ਹੋਈਆਂ, ਉਹ ਤਾਂ ਵੈਸੇ ਹੀ ਉਹਨਾਂ ਦਾ ਬਲੈਡਰ ਕਮਜ਼ੋਰ ਆ, ਕੋਈ ਕੰਟਰੋਲ ਨਹੀਂ ਰਹਿ ਗਿਆ ਹੋਇਆ। ਰਵੀ, ਸਤਿ ਸ਼੍ਰੀ ਅਕਾਲ। ਰਵੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਪੁੱਛਣਾ ਸੀਗਾ, ਜਿੱਦਾਂ ਮੇਰੇ ਸਿਰ ਦੇ ਵਿੱਚ ਜੀ ਸ਼ਿਕਰੀ ਬਹੁਤ ਹੁੰਦੀ ਹੈ ਤੇ ਫਿੰਸੀਆਂ ਛੋਟੀ ਛੋਟੀਆਂ ਆਉਂਦੀਆਂ, ਤੇ ਮੇਰੇ ਦਾੜੀ ਦੇ ਵਿੱਚ ਵੀ ਜਿਹੜਾ ਸ਼ਿਕਰੀ ਸ਼ੁਰੂ ਹੋ ਗਈ ਹੈ, ਤੇ ਕੋਈ ਜੇ ਦੱਸ ਸਕਦਾ ਨੁਕਸਾ ਤੇ ਹੈ? ਠੀਕ ਆ। ਹਾਂਜੀ, ਚਲੋ ਪੁੱਛ ਲੈਂਦੇ ਹਾਂ। ਸਿਕਰੀ ਬਹੁਤ ਆ ਜੀ, ਤੁਹਾਡੇ ਸਿਰ ਚੋਂ ਨਿਕਲ ਕੇ ਫਿਰ ਦਾੜੀ ਵੱਲ ਵੀ ਆ ਗਈ। ਠੀਕ ਆ। ਹਾਂਜੀ, ਥੈਂਕ ਯੂ ਜੀ। ਥੈਂਕ ਯੂ। ਬਲਵਿੰਦਰ ਜੀ, ਨਿਊਯਾਰਕ ਤੋਂ। ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਇੱਕ ਤਾਂ ਦੱਸਣਾ ਸੀਗਾ, ਜਿਹੜਾ ਪਿਛਲੇ ਵਾਰ ਪੁੱਛਿਆ ਸੀ ਮੈਂ ਕੰਮ ਤੇ ਸੀ, ਉਹਨਾਂ ਨੇ ਬੱਚੇ ਦੇ ਬਾਰੇ ਪੁੱਛਿਆ ਸੀ, ਕੰਨਾਂ 'ਚੋਂ ਆਵਾਜ਼ਾਂ ਆਉਂਦੀਆਂ। ਹਾਂਜੀ ਹਾਂਜੀ, ਤੇ ਉਹ ਮੈਂ ਪਹਿਲਾਂ ਵੀ ਦੱਸਿਆ ਸੀ, ਜੇ ਕੰਨਾਂ 'ਚ ਆਵਾਜ਼ਾਂ ਆਉਂਦੀਆਂ ਤੇ ਨੱਕ ਦੇ ਵਿੱਚ 2 ਬੂੰਦਾਂ ਕੋਕੋਨਟ ਦੀਆਂ ਮਿਲਾ ਲੈਣੀਆਂ, ਤੇ 2 ਬੂੰਦਾਂ ਜਾਂ ਮੈਗਨੀਸ਼ੀਅਮ ਆਇਲ ਜਾਂ ਲਵੈਂਡਰ ਆਇਲ। ਠੀਕ ਹੈ। ਹਾਂਜੀ, ਲਵੈਂਡਰ ਆਇਲ, ਇਹ 2 ਬੂੰਦਾਂ ਇਸ ਸਾਈਡ, 2 ਬੂੰਦਾਂ ਉਸ ਸਾਈਡ, ਯਾਨੀ 2 ਬੂੰਦਾਂ ਕੋਕੋਨਟ ਦਾ ਵਰਜਨ ਦੀਆਂ, 2 ਹੀ ਬੂੰਦਾਂ ਉਹਦੀਆਂ, 4 ਬੂੰਦਾਂ ਹੋ ਗਈਆਂ। 2 ਬੂੰਦਾਂ ਇਸ ਸਾਈਡ, 2 ਬੂੰਦਾਂ ਉਸ ਸਾਈਡ ਨੱਕ ਦੇ। ਠੀਕ ਆ। ਹਾਂਜੀ, ਇਹਦੇ ਨਾਲ ਜਿਹੜੀ ਕੰਨਾਂ ਦੀ ਪ੍ਰੋਬਲਮ ਆ ਉਹ ਵੀ ਠੀਕ ਹੋ ਜੂਗੀ, ਜਿਹੜੀ ਕੋਈ ਬ੍ਰੇਨ ਦੀ ਆ ਉਹ ਵੀ ਠੀਕ ਹੋ ਜੂਗੀ। ਅੱਛਾ। ਹਾਂਜੀ, ਤੇ ਬਾਕੀ ਅੱਗੇ ਕਿਸੇ ਨੇ ਪਾਇਆ ਸੀ, ਉਹਨੇ ਮੈਂ ਤਾਂ ਦਾਲਚੀਨੀ ਉਹਨਾਂ ਨੂੰ ਆਹ ਜੈਤੂਨ ਦੇ ਤੇਲ 'ਚ ਓਲੀਵ ਆਇਲ 'ਚ ਉਹਦੇ 'ਚ ਕਾੜ ਕੇ ਸਾੜ ਕੇ ਪੁਣ ਕੇ ਪਾਉਣ ਨੂੰ ਧੁੰਨੀ 'ਚ ਕਿਹਾ ਸੀ, ਪਰ ਕਿਸੇ ਨੇ ਸਰੋਂ ਦੇ ਤੇਲ 'ਚ ਸਾੜ ਕੇ ਇੰਡੀਆ ਪਾਇਆ ਸੀ, ਤੇ ਉਹਨੂੰ
ਸੁਣਨ ਵੀ ਲੱਗ ਗਿਆ ਸੀ, ਮਤਲਬ ਕੰਨਾਂ ਦੀ ਉਹਦੀ ਜੋ ਪ੍ਰੋਬਲਮ ਸੀ ਉਹ ਠੀਕ ਹੋ ਗਈ ਸੀ। ਤੇ ਆਹ ਨੱਕ ਵਾਲਾ ਕਰਕੇ ਦੇਖ ਲੈਣਾ, ਇਹ ਬੈਟਰ ਆ। ਨੱਕ 'ਚ ਆਪਾਂ ਵੈਸੇ ਵੀ ਤੇਲ ਲਾ ਹੀ ਲੈਂਦੇ ਆ ਤੇ ਹਾਂਜੀ ਲਿਵੈਂਡਰੋਲ ਵੈਸੇ ਵੀ ਵਧੀਆ ਵਾ, ਤੇ ਇਹ ਕਰਕੇ ਦੇਖ ਲੈਣਾ। ਬਾਕੀ ਜਿਹਨਾਂ ਦੀ ਬਲੋਕਿੰਗ ਹੁੰਦੀ ਆ ਉਹ ਇੱਕ ਤਾਂ ਡਾਇਆ ਕਾਰਡੀਆ ਹੋਮੋਪੈਥੀ ਦਵਾਈ ਆ, ਡਾਇਆ ਕਾਰਡੀਆ ਪੋਟੈਂਸੀ ਕਿਊ ਜੀ। ਹਾਂਜੀ, ਬਾਕੀ ਬਹਾਦਰ ਸਿੰਘ ਹੋਣਾ ਨੂੰ ਜ਼ਿਆਦਾ ਪਤਾ, ਜੇ ਉਹ ਲਾਈਨ ਤੇ ਆ ਗਏ ਉਹ ਦੱਸ ਦੇਣਗੇ। ਮੇਰੀ ਫਰੈਂਡ ਦੇ ਹਸਬੈਂਡ ਆ, ਉਹ ਹੋਮੋਪੈਥੀ ਇੰਡੀਆ ਡਾਕਟਰ ਆ, ਉਹਨਾਂ ਨੇ ਦੱਸੀ ਸੀ ਇਹਦੇ ਨਾਲ ਬਲੋਕਿੰਗ ਨਹੀਂ ਹੁੰਦੀ, ਤੇ ਜੇ ਹੋਈ ਵੀ ਆ ਤਾਂ ਮਤਲਬ ਉਹ ਠੀਕ ਹੋ ਜਾਂਦੀ ਆ, ਤੇ ਹਾਰਟ ਅਟੈਕ ਨਹੀਂ ਹੁੰਦਾ। ਤੇ ਬਾਕੀ ਅੱਗੇ ਦੱਸਿਆ ਸੀ ਅੱਜ ਜਿਹੜੇ ਭੈਣ ਜੀ ਕਹਿੰਦੇ ਮੇਰੀਆਂ ਲੱਤਾਂ ਦੁਖਦੀਆਂ, ਉਹ 10 ਗ੍ਰਾਮ ਅਲਸੀ ਲੈ ਲੈਣਾ, 10 ਗ੍ਰਾਮ ਕਾਲੀਆਂ ਮਿਰਚਾਂ ਤੇ 10 ਗ੍ਰਾਮ ਅਖਰੋਟ, 10 ਗ੍ਰਾਮ ਹੀ ਤੇਜ ਪੱਤਾ, 10 ਗ੍ਰਾਮ ਹੀ ਉਹ ਜਿਹੜੇ ਚਾਰੇ ਮਗਜ਼ ਹੁੰਦੇ ਆ, ਤੇ ਬਰਾਬਰ ਜਾਨੀ ਬਰਾਬਰ ਚੀਜ਼ਾਂ ਲੈ ਲੈਣ, ਤੇ 10 ਗ੍ਰਾਮ ਹੀ ਮਿਸਰੀ ਜੇ ਉਹਨਾਂ ਨੂੰ ਨਹੀਂ ਸ਼ੂਗਰ ਹੈਗੀ, ਤੇ 5 ਗ੍ਰਾਮ ਮਿਸਰੀ ਪਾ ਲੈਣੀ ਆ, ਤੇ ਸੌਰੀ ਦਾਲਚੀਨੀ ਪਾ ਲੈਣੀ 5 ਗ੍ਰਾਮ। ਉਹ ਪੀਸ ਕੇ 1 ਚਮਚਾ ਲੈ ਲਿਆ ਕਰਨ, ਉਹਨਾਂ ਨਾਲ ਉਹਦੀਆਂ ਜਿਹੜੀ ਲੱਤਾਂ ਦੀ ਕੋਈ ਬਲੋਕਿੰਗ ਆ ਉਹ ਵੀ ਠੀਕ ਹੋ ਜੂਗੀ, ਲੱਤਾਂ ਨੂੰ ਤਾਕਤ ਵੀ ਮਿਲ ਜੂਗੀ। ਪਹਿਲਾਂ ਥੋੜ੍ਹੇ ਤੋਂ ਸ਼ੁਰੂ ਕਰ ਲੈਣਾ ਵੀ ਜੋ ਗਰਮੀ ਆ, ਫਿਰ ਅੱਧਾ ਚਮਚਾ ਲੈ ਲਿਆ ਕਰਨ, ਫਿਰ ਚਮਚੇ ਤੋਂ ਲੈ ਲਿਆ ਕਰਨ। ਉਹ ਮੈਂ ਦੱਸਿਆ ਸੀ ਮੇਰੀ ਕੋਵਰਕਰ ਸੀ, ਉਹਦੇ ਹਸਬੈਂਡ ਨੂੰ ਉਹ ਵੀਲ ਚੇਅਰ ਤੇ ਬੈਠਾ ਸੀ, ਉਹ ਬਾਕਰ ਨਾਲ ਤੁਰਨ ਲੱਗ ਗਿਆ ਸੀਗਾ, ਤੇ ਹਾਂਜੀ ਪਿਛਲੇ ਸਾਲ ਹੀ। ਤੇ ਉਹ ਬਾਕੀ ਇੱਕ ਆ ਜਿਹੜਾ ਪੱਛੇ ਆ ਕੌਲੀ ਵਾਲਾ, ਇਹ ਕੌਲੀ ਤੇ ਮਤਲਬ ਵੀ ਤੁਸੀਂ ਕੋਈ ਨਹੀਂ, ਮੇਰਾ ਹੁਣ ਸੋਫੇ ਤੇ ਹੀ ਫੱਟਾ ਰੱਖਿਆ ਹੋਇਆ, ਤੇ ਹੁਣ ਉਹ ਥੱਲੇ ਰਗ ਵਿਛੀ ਹੋਈ ਆ, ਤੁਸੀਂ ਪੈਰ ਥੱਲੇ ਰੱਖ ਸਕਦੇ ਆ ਰਗ ਦੇ ਉੱਤੇ। ਉਹ ਕੋਈ ਗੱਲ ਨਹੀਂ ਦੀ, ਕੋਈ ਵੱਡੀ ਗੱਲ ਨਹੀਂ ਹੈਗੀ। ਵੈਸੇ ਤਾਂ ਜੇ ਫਰਸ਼ ਹੋਵੇ ਜ਼ਿਆਦਾ ਬੈਟਰ ਆ, ਪਰ ਜੇ ਨਹੀਂ ਵੀ ਕੋਈ ਏਡੀ ਗੱਲ ਨਹੀਂ ਹੈ। ਮੇਨ ਚੀਜ਼ ਇਹ ਆ ਵੀ ਜਿਹੜੀ ਕੌਲੀ ਆ ਉਹ ਸਖਤ ਥਾਂ ਤੇ ਹੋਣੀ ਚਾਹੀਦੀ। ਠੀਕ ਹੈ, ਲੱਕੜੀ ਤੇ। ਹਾਂਜੀ, ਉਹਦੀ ਲੱਕੜੀ ਤੇ ਹੋਣੀ ਚਾਹੀਦੀ ਹੈ। ਤੇ ਪੈਰਾਂ 'ਚ ਤੁਹਾਡੇ ਮਤਲਬ ਨੰਗੇ ਹੋਣੇ ਚਾਹੀਦੇ ਆ। ਤੁਸੀਂ ਚੱਪਲਾਂ ਜੇ ਪਾਈਆਂ ਵੀ ਆ ਤਾਂ ਲਾ ਦੋ, ਬਾਅਦ 'ਚ ਪਾ ਸਕਦੇ ਆ। ਤੇ ਇੱਕ ਜਿਨ੍ਹਾਂ ਨੂੰ ਆਹ ਕਹਿੰਦੇ ਸੀ ਵੀ ਪੋਟੀ ਦਾ ਵੀ ਕੰਟਰੋਲ ਨਹੀਂ ਹੁੰਦੀ ਟਾਇਲਟ, ਉਹ 100 ਗ੍ਰਾਮ ਸੌਂਫ ਲੈ ਲੈਣਾ, ਤੇ 100 ਗ੍ਰਾਮ ਹੀ ਇਸਬਗੋਲ, ਤੇ 100 ਗ੍ਰਾਮ ਹੀ ਬੇਲ ਪਾਊਡਰ, BAEL ਬੇਲ ਆ ਜਿਹੜਾ ਮਿਲ ਜਾਂਦਾ ਸਟੋਰਾਂ 'ਚ। ਹਾਂਜੀ, ਉਹ ਪਾਊਡਰ ਮਿਲ ਜਾਂਦਾ, 100 ਗ੍ਰਾਮ ਉਹ ਲੈ ਲੈਣ, ਤੇ ਉਹ ਤੁਸੀਂ ਚਮਚੇ ਦਾ ਚੌਥਾ ਹਿੱਸਾ ਲੈਣਾ 2 ਟਾਈਮ। ਇੱਕ ਟਾਈਮ ਖਾਲੀ ਪੇਟ, ਇੱਕ ਟਾਈਮ ਖਾਣਾ ਖਾਣ ਤੋਂ ਅੱਧਾ ਘੰਟਾ ਬਾਅਦ ਜਦੋਂ ਆਪਾਂ ਪਾਣੀ ਪੀ। ਠੀਕ ਆ। ਹਾਂਜੀ, ਤੇ ਬਾਕੀ ਉਹ ਜਿਹੜੀ ਲੱਸੀ ਤਾਜ਼ੀ ਦਹੀਂ ਦੀ ਆਪਦੇ ਦੀ ਬਣਾ ਲੈਣ, ਦਹੀਂ ਘਰ ਦਾ ਜਮਾਇਆ ਹੋਵੇ, ਉਹਦੇ 'ਚ ਜੀਰਾ ਭੁੰਨ ਕੇ ਪਾਉਣ, ਤੇ ਪਿੰਕ ਸਾਲਟ ਪਾਉਣ। ਇਹ ਜਿਹੜੀ ਮੈਂ 100 ਗ੍ਰਾਮ ਇਹ ਸੌਂਫ ਵਾਲੀ ਤੇ ਇਸਬਗੋਲ ਵਾਲੀ ਤੇ ਬੈਲ ਪਾਊਡਰ ਵਾਲੀ, ਤਿੰਨਾਂ 'ਚ ਇਹ ਪਾਊਡਰ ਵੀ ਲੱਸੀ ਦੇ ਨਾਲ ਲੈ ਸਕਦੇ ਆ ਉਹ। ਠੀਕ। ਹਾਂਜੀ, ਤੇ ਬਾਕੀ ਤੇਜ਼ਾਬ ਬਣਦਾ ਵਾ, ਇਹ ਪੋਟੀ ਵਾਲੇ ਵੀ ਲੈ ਸਕਦੇ ਜਿਹਨਾਂ ਨੂੰ ਪੋਟੀ ਕੰਟਰੋਲ ਨਹੀਂ ਹੁੰਦੀ। ਡਾਕਟਰ ਵਰਿੰਦਰ ਭੁੱਲਰ ਆ, ਉਹ ਨੈਚੁਰੋਪੈਥੀ ਦਾ, ਉਹਨੇ ਦੱਸੀ ਆ, ਇਹ ਪਿਛਲੇ ਹਫ਼ਤੇ ਹੀ ਆਈ ਆ ਵੀਡੀਓ ਉਹਨਾਂ ਦੀ, ਤੇ ਉਹਨਾਂ ਨੇ ਦੱਸਿਆ ਸੀ ਵੀ ਲੱਸੀ ਦਾ ਤਾਂ ਸੌਰੀ ਮੈਂ ਦੱਸ ਦਿੱਤਾ। ਜਿਹੜੀਆਂ ਤੁਲਸੀ ਦੀਆਂ ਬੂੰਦਾਂ 3 ਤੋਂ 5 ਬੂੰਦਾਂ ਤੱਕ ਲੈ ਸਕਦੇ ਆ ਤੁਸੀਂ। ਇਹ ਤੇਜ਼ਾਬ ਵਾਲੇ ਵੀ ਲੈ ਸਕਦੇ ਆ, ਇਹ ਜਿਨ੍ਹਾਂ ਨੂੰ ਟੋਇਲਟ ਆਉਂਦੀ ਆ ਉਹ ਵੀ ਲੈ ਸਕਦੇ ਆ। ਖਾਲੀ ਪੇਟ ਲੈਣੀ ਆ, ਫਿਰ 2 ਟਾਈਮ ਲੈਣੀ ਆ। ਜੇ ਜ਼ਿਆਦਾ ਪ੍ਰੋਬਲਮ ਆ ਕਰੋਨਿਕ ਆ ਚਿਰਦੀ ਆ ਤਾਂ 3 ਟਾਈਮ ਵੀ ਕਰ ਸਕਦੇ ਆ ਤੁਸੀਂ। ਫਿਰ ਤੁਸੀਂ ਰੋਟੀ ਦਿਓ ਅੱਧਾ ਘੰਟਾ ਬਾਅਦ, ਜਿਹੜਾ ਆਪਾਂ ਜਦੋਂ ਪਾਣੀ ਪੀਂਦੇ ਆ ਉਦੋਂ ਤੁਸੀਂ ਲੈ ਸਕਦੇ ਆ। ਤੇ ਬਾਕੀ ਕੋਈ ਹੋਰ ਹੋਊਗਾ ਤਾਂ ਫਿਰ ਦੱਸ ਦਾਂਗੇ। ਠੀਕ ਹੈ ਜੀ, ਵਾਪਸ ਆ ਜਾਏ। ਓਕੇ ਜੀ, ਓਕੇ, ਥੈਂਕ ਯੂ ਜੀ, ਥੈਂਕ ਯੂ। ਅੱਗੇ ਬਲਵੀਰ ਕੌਰ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰੇ ਨਾ ਅੱਖਾਂ ਦੇ ਜਿਹੜੇ ਉੱਪਰਲੀ ਪਲਕ ਜੀ ਹੁੰਦੀ ਉਹ ਸੁੱਜਦੀਆਂ ਆ, ਪਤਾ ਨਹੀਂ ਕਿਉਂ। ਸੁੱਜੀਆਂ? ਹਾਂਜੀ। ਨੀਂਦ ਆ ਗਈ ਸੀ? ਨੀਂਦ ਵਾਧੂ। ਠੀਕ ਆ, ਨੀਂਦ ਵਾਧੂ ਆਉਂਦੀ ਹੈ। ਠੀਕ ਆ, ਪੁੱਛ ਲੈਂਦੇ ਆ। ਓਕੇ ਜੀ। ਸ਼ੁਭ ਸ਼ਰਮਾ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੇਰੀ ਨਾ ਬੇਟੀ ਕੈਨੇਡਾ ਆ, ਤੇ ਉਹਦਾ ਮਤਲਬ ਜਿੱਦਾਂ ਲੈਟਰਿਨ ਦੀ ਜਗ੍ਹਾ ਦੇ ਕੋਲ ਜਿੱਦਾਂ ਫੋੜਾ ਹੋਇਆ,
ਠੀਕ ਹੈ। ਉਹ ਜਿੱਦਾਂ ਅੰਦਰੋਂ ਅੰਦਰ ਹੀ ਆ, ਮਤਲਬ ਬਾਹਰ ਨਹੀਂ ਹੈਗਾ ਤੇ ਅੰਦਰੋਂ ਅੰਦਰ ਹੀ ਫਿਸਦਾ ਆ ਉਹ। ਤੇ ਉਹ ਡਾਕਟਰਾਂ ਨੇ ਕਿਹਾ ਕਿ ਇਹ ਭਗਿੰਦਰ ਫੋੜਾ ਆ, ਜਿਹਨੂੰ ਫਿਸਟਲਾ ਕਹਿੰਦੇ ਆ। ਤੇ ਮੇਰੇ ਘਰ ਵਾਲੇ ਦੀ ਵੀ ਹੋਇਆ ਸੀ, ਉਹ ਨਾ 6 ਸਾਲ ਰਿਹਾ ਸੀ, ਮੇਰਾ ਓੜਾ ਫੋੜਾ ਨਾ ਠੀਕ ਹੋ ਗਿਆ ਸੀ, ਪਰ ਉਹਦਾ ਮੂੰਹ ਉੱਪਰ ਨੂੰ ਬਣਿਆ ਸੀਗਾ, ਜਿੱਦਾਂ ਮੈਂ ਤੁੱਕ ਮਲੰਗਾ ਲਾਇਆ ਸੀਗਾ, ਫਿਰ ਆਹ ਪੱਥਰ ਚੱਟ ਜੇ ਉਹ ਨਾ, ਮੁੜ ਕੇ ਨਾਂ ਨਿਸ਼ਾਨ ਨਹੀਂ ਰਿਹਾ। ਪਰ ਉਹਦੇ ਜਿਹੜਾ ਮੂੰਹ ਆ ਨਾ ਉਹ ਅੰਦਰ ਬਣਦਾ ਆ ਤੇ ਅੰਦਰੋਂ ਅੰਦਰ ਹੀ ਫਟਦਾ ਆ। ਪੱਥਰ ਚੱਟ ਤਾਂ ਉਹ ਲਾਉਣ ਲੱਗ ਪਈ ਆ ਤੇ ਉਹ ਜਿੱਦਾਂ ਫਿਸਣ ਵੀ ਲੱਗ ਗਿਆ। ਉਹਦਾ ਕੋਈ ਕਿਸੇ ਕੋਲ ਇਲਾਜ ਹੋਵੇ ਵੀ ਜਿਹੜਾ ਬਾਹਰਲੇ ਪਾਸੇ ਮੂੰਹ ਬਣੇ ਕੋਈ, ਹਨਾ, ਉੱਥੇ ਅਸੀਂ ਜਿੱਦਾਂ ਕੜਾਹ ਸੁਹਾਗੇ ਦਾ ਜੇ ਉਹ ਏਦਾਂ ਕੁਛ ਵੀ ਬਣ ਸਕਦੇ ਆ। ਠੀਕ ਹੈ। ਤੇ ਕੋਈ ਕਿਸੇ ਨੂੰ ਪਤਾ ਹੋਵੇ ਜ਼ਰੂਰ ਪੁੱਛਦੇ ਆ। ਠੀਕ ਹੈ ਜੀ। ਹਾਂਜੀ, ਇਹਦੇ ਡੈਡੀ ਤਾਂ ਓਦਾਂ ਠੀਕ ਹੋ ਗਏ ਸੀ, ਉਹਨਾਂ ਦੇ ਤਾਂ ਬਾਹਰਲੇ ਪਾਸੇ ਮੂੰਹ ਬਣਿਆ ਸੀਗਾ। ਠੀਕ ਹੈ। ਇਹਦਾ ਅੰਦਰੋਂ ਅੰਦਰ ਹੀ ਆ। ਕੋਈ ਨਹੀਂ, ਆਪਾਂ ਪੁੱਛਦੇ ਜੇ ਕਿਸੇ ਕੋਈ 4 ਮਹੀਨੇ ਬਾਅਦ ਇਹਦਾ ਆਪਰੇਸ਼ਨ ਕਰਾਂਗੇ। ਕੋਈ ਇਲਾਜ ਹੈ ਤਾਂ ਜ਼ਰੂਰ ਪੁੱਛਦੇ ਆ। ਹਾਂਜੀ, ਤੇ ਆਪਰੇਸ਼ਨ ਦਾ ਤਾਂ ਫਿਰ ਦੁਬਾਰਾ ਵੀ ਇਹਦੇ ਨਾਲੇ ਬਹੁਤ ਔਖਾ ਆ, ਵੀ ਅੰਦਰ ਬੱਤੀਆਂ ਰੱਖਦੇ ਆ। ਹਾਂਜੀ ਹਾਂਜੀ, ਥੈਂਕ ਯੂ। ਦੇਸੀ ਇਲਾਜ ਆ, ਇਹ ਤਾਂ ਅੰਦਰੋਂ ਅੰਦਰ ਹੀ ਫਟਾਉਂਦਾ ਇਹ। ਥੈਂਕ ਯੂ। ਆਪਾਂ ਜ਼ਰੂਰ ਪੁੱਛਦੇ ਆ। ਭਗਿੰਦਰ ਫੋੜੇ ਦਾ ਇਲਾਜ ਹੈ ਤਾਂ ਕੋਈ ਦੱਸਿਓ। ਰਾਣੀ ਕਾਲੋਂ ਜੀ। ਹਾਂਜੀ ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਤੇ ਮੇਰੇ ਹੈਗੇ ਆ ਜੀ 2-3 ਕੁਐਸਚਨ ਅੱਜ ਜੀ। ਇੱਕ ਤੇ 42 ਸਾਲ ਦੀ ਕੁੜੀ ਆ ਤੇ ਉਹਦੇ ਨਾ ਕੋਡੀ ਦੇ ਆਲੇ ਦੁਆਲੇ ਦਰਦ ਹੁੰਦੀ ਆ। ਹਾਂਜੀ, ਜਿੱਥੇ ਆਪਣੀ ਕੋਡੀ ਹੁੰਦੀ ਆ ਉਹਦੇ ਆਲੇ ਦੁਆਲੇ ਦਰਦ ਹੁੰਦੀ ਆ ਤੇ ਇੱਕ ਉਹਨੂੰ ਐਂਜ਼ਾਇਟੀ ਬਹੁਤ ਆ, ਬਹੁਤ ਜ਼ਿਆਦਾ ਹੀ ਆ। ਇਹਦਾ ਕੋਈ ਇਲਾਜ ਦੱਸੇ। ਤੇ ਇੱਕ ਕਿਸੇ ਨੂੰ 2 ਸਾਲ ਪਹਿਲਾਂ ਉਹ ਜਿਹੜੇ ਸ਼ਿੰਗਲ ਹੁੰਦੇ ਕਿ ਉਹ ਨਿਕਲੇ ਸੀਗੇ, ਉਹਨਾਂ ਦੇ ਨਾਲ ਨਾ ਉਹਨਾਂ ਦੇ ਅੰਦਰ ਗਰਮੀ ਬਹੁਤ ਜ਼ਿਆਦਾ ਆ ਤੇ ਉਹ ਜ਼ਿਆਦਾ ਠੰਡੀਆਂ ਚੀਜ਼ਾਂ ਖਾ ਵੀ ਨਹੀਂ ਸਕਦੇ ਕਿਉਂਕਿ ਉਹਨਾਂ ਨੂੰ ਐਜ਼ਮਾ ਵੀ ਆ। ਅੱਛਾ। ਉਹ ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਕੋਈ ਦੱਸੇ। ਤੇ ਇੱਕ ਨੀਂਦ ਦੀ ਪ੍ਰੋਬਲਮ ਜੇ ਕਿਸੇ ਨੂੰ ਹੋਵੇ, ਨਹੀਂ ਹੋਵੇ, ਜਿੱਦਾਂ ਮੈਨੂੰ ਨੀਂਦ ਨਹੀਂ ਆਉਂਦੀ, ਨੀਂਦ ਦਾ ਇਲਾਜ ਜੇ ਕਿਸੇ ਨੂੰ ਪਤਾ ਹੋਵੇ, ਕਿਉਂਕਿ ਮੈਂ ਖਸਖਸ ਵੀ ਖਾ ਚੁੱਕੀ ਹਾਂ, ਨੀਂਦ ਦੀਆਂ ਗੋਲੀਆਂ ਵੀ ਖਾ ਕੇ ਦੇਖ ਚੁੱਕੀ ਹਾਂ, ਪਰ ਨਹੀਂ ਆਉਂਦੀ। ਹਾਂਜੀ, ਇਹ ਮੈਂ ਆਪਣੇ ਲਈ ਪੁੱਛ ਰਹੀ ਹਾਂ ਵੀ ਜੇ ਕਿਸੇ ਨੂੰ ਇਹਦਾ ਪਤਾ ਹੋਵੇ ਵੀ ਨੀਂਦ ਕਿਹੜੀ ਚੀਜ਼ ਨਾਲ ਪ੍ਰੋਪਰ ਆ ਸਕਦੀ, ਜੇ ਤੁਹਾਨੂੰ ਪਤਾ ਤੇ ਤੁਸੀਂ ਦੱਸ ਦਿਓ। ਦੇਖੋ, ਬੋਡੀ ਆਪੋ ਆਪਣੀ ਆ ਨਾ। ਕਈ ਵਾਰੀ ਇਹ ਹੁੰਦਾ ਕਿ ਇੱਕ ਬੰਦੇ ਨੂੰ ਨੀਂਦ ਬਹੁਤ ਆ ਜਾਂਦੀ, ਪੈਂਦਿਆਂ ਸਾਰ ਆ ਜਾਂਦੀ, ਪਰ ਅਗਲੇ ਹਫ਼ਤੇ ਉਹਦਾ ਐ ਹੁੰਦਾ ਆ ਕਿ ਉਹਨੂੰ ਨੀਂਦ ਨਹੀਂ ਆਉਂਦੀ ਹੈਗੀ। ਸੋ ਇਹ ਕਿੱਥੋਂ ਬਟਨ ਦੱਬੇ ਜਾਂਦੇ ਬੋਡੀ ਦੇ, ਇਹ ਨਹੀਂ ਪਤਾ ਹੈਗਾ। ਤੇ ਪਰ ਇਹੀ ਮੈਂ ਪੁੱਛਣਾ, ਹਾਂਜੀ ਇਹੀ ਪੁੱਛਣਾ ਵੀ ਕੀ ਕੀਤਾ ਜਾਵੇ। ਬਾਕੀ ਉਹ ਜ਼ਰੂਰ ਕੋਈ ਦੱਸੇ ਕਿਉਂਕਿ ਡਾਕਟਰ ਹੌਸਪੀਟਲ ਵੀ ਉਹ ਜਾਇਆ ਹੀ ਆ ਤੇ ਉਹ ਕਹਿੰਦੇ ਵੀ ਰਿਪੋਰਟਾਂ ਨੋਰਮਲ ਆ, ਕੋਈ ਪ੍ਰੋਬਲਮ ਨਹੀਂ ਗੀ, ਪਰ ਕੋਡੀ ਦੇ ਆਲੇ ਦੁਆਲੇ ਦਰਦ ਬਹੁਤ ਹੁੰਦੀ ਆ। ਠੀਕ ਹੈ ਜੀ। ਹਾਂਜੀ, ਤੇ ਇੱਕ ਐਂਜ਼ਾਇਟੀ ਦਾ ਜ਼ਰੂਰ ਕੋਈ ਦੱਸੇ। ਮੈਂ ਪ੍ਰੋਗਰਾਮ ਸੁਣ ਰਹੀ ਹਾਂ ਤੇ ਮੈਂ ਦੇਖਦੀ ਹਾਂ, ਮੈਂ ਪਹਿਲਾਂ ਸੌਰੀ ਸੁਣ ਨਹੀਂ ਸਕੀ, ਨਹੀਂ ਤਾਂ ਮੈਂ ਕੋਈ ਇਲਾਜ ਵੀ ਦੱਸ ਜਾਂਦੀ। ਕੋਈ ਨਹੀਂ, ਦੁਬਾਰਾ ਆ ਜਾਓ। ਮੈਂ ਦੁਬਾਰਾ ਆ ਜਾਂਦੀ। ਠੀਕ ਹੈ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਤੇ ਰਿਕੁਐਸਟ ਵੀ ਆ ਵੀ ਜਿਹੜੇ ਇਲਾਜ ਪੁੱਛੇ ਜਾਂਦੇ ਨਾ, ਇਸੇ ਪ੍ਰੋਗਰਾਮ 'ਚ ਦੱਸਣੇ ਆ। ਵਿਆਹ ਦੇ ਵਿੱਚ ਵੀ ਦਾ ਲੇਖਾ ਨਹੀਂ ਪਾਉਣਾ ਕਿ ਜਿੱਲੇ ਅਸੀਂ ਹੋਰ ਪ੍ਰੋਗਰਾਮ ਕਰਦੇ ਹਾਂ ਉਸ ਲਈ ਤੁਸੀਂ ਕੋਈ ਇਲਾਜ ਦੱਸੋ। ਸੁਣ ਰਹੇ ਆ ਤੁਸੀਂ, ਇਲਾਜ ਅੱਜ ਜ਼ਰੂਰ ਦੱਸੋ। ਨੀਂਦ ਆ, ਨੀਂਦ ਦੀ ਪ੍ਰੋਬਲਮ ਤਾਂ ਬੜੀ ਕਾਮਨ ਹੈਗੀ ਆ ਤੇ ਉਹਦੇ ਇਲਾਜ ਵੀ ਤੁਸੀਂ ਕੀਤੇ ਆ। ਤੇ ਗੱਲ ਉਹੀ ਆ ਕਿ ਬੋਡੀ ਆਪੋ ਆਪਣੀ ਆ, ਕਿਸੇ ਨੂੰ ਇਲਾਜ ਕਿਸੇ ਤੋਂ ਆ ਜਾਂਦਾ, ਆਰਾਮ ਕਿਸੇ ਤੋਂ, ਤਾਂ ਪਰ ਦੱਸਿਓ ਜ਼ਰੂਰ। ਧਰਮ ਸਿੰਘ ਜੀ। ਹੈਲੋ ਭੈਣ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭੈਣ ਜੀ। ਮੈਂ 2 ਸਵਾਲ, ਇੱਕ ਮੈਂ ਆਪਣੇ ਆਪ ਪੁੱਛਣਾ ਤੇ ਇੱਕ ਮੈਂ ਦੱਸਣਾ। ਹਾਂਜੀ। ਪਿਛਲੇ ਹਫ਼ਤੇ ਭੈਣ ਜੀ ਕਹਿੰਦੀ ਮੈਂ ਬਣਾਈ ਸੀ ਐਲੋਵੇਰਾ ਸਬਜ਼ੀ, ਮੈਂ ਕੌੜੀ ਬਣੀ ਆ ਤੇ ਮੈਂ ਪਿਛਲੇ ਸਾਲ 2-3 ਵਾਰ ਖਾਧੀ ਆ। ਤੇ ਉਹ ਛਿੱਲਾ ਲਾ ਕੇ ਤੇ ਵਿਚਲਾ ਗੁੱਦਾ ਜਿਹੜਾ ਉਹ ਭੁੰਨ ਕੇ ਤੇ ਭਾਵੇਂ ਤਰੀ ਬਣਾ ਲਓ, ਸੁੱਕੀ ਖਾ ਲਓ, ਉਹ ਵਧੀਆ ਬਣਦੀ ਹੈ, ਕੌੜੀ ਨਹੀਂ ਬਣਦੀ। ਉਹ ਹੁੰਦਾ ਕੌੜਾ ਨਹੀਂ ਹੁੰਦਾ ਅੰਦਰਲਾ ਗੁੱਦਾ, ਬਾਹਰ ਛਿੱਲ ਕੌੜੀ ਹੁੰਦੀ ਆ। ਉਹ ਆਪਾਂ ਕਰੇਲੇ ਨੂੰ ਭੁੰਨ ਕੇ ਵੀ ਖਾ ਸਕਦੇ ਹਾਂ ਜੇ ਉਹ ਖਾਣੀ ਆ ਤੇ। ਠੀਕ ਹੈ। ਤੇ ਦੂਜੀ ਬੇਨਤੀ ਆ ਵੀ 2 ਹਫ਼ਤੇ ਪਹਿਲਾਂ ਇੱਕ ਭਾਈ ਸਾਹਿਬ ਹੁੰਦਾ ਸੀ, ਇੱਕ ਮੈਗਨੇਟ ਐਨਕ ਜਿਹੜੀ ਇੰਡੀਆ ਮਿਲਦੀ, ਕਿੱਥੋਂ ਮਿਲਦੀ ਹੈ ਮੈਨੂੰ ਦੱਸੇ। ਮੇਰੀ 20 ਸਾਲ ਦੀ ਐਨਕ ਲੱਗੀ, ਮੈਂ ਲਵਾਂ ਚਾਹੁੰਦਾ। ਤੇ ਪਹਿਲਾਂ ਨਿੱਕੇ ਹੁੰਦੇ ਆ ਪਤਾ ਹੁੰਦਾ ਸੀ ਇਹ ਬੜੀ ਸ਼ੌਂਕ ਆ ਐਨਕ ਲੱਗਦੀ ਆ, ਤੇ ਹੁਣ ਵੇਖਿਆ ਵੀ ਮਜਬੂਰੀ ਬਹੁਤ ਨਾਲ ਗਲਤੀ ਕੰਮ ਹੁੰਦੀਆਂ। ਠੀਕ ਹੈ। ਤੂੰ ਕਿਰਪਾ ਕੇ ਮੈਨੂੰ ਆਪਦਾ ਦੱਸ ਦਿਓ ਕਿੱਥੋਂ ਮਿਲਦੀ, ਇੰਡੀਆ ਤੋਂ ਲੈ ਲਾਂਗੇ। ਠੀਕ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਕਈ ਚੀਜ਼ਾਂ ਨਾ ਇਸ ਤਰ੍ਹਾਂ ਨੇ ਮਿਲਦੀਆਂ ਹੁੰਦੀਆਂ, ਬਸ ਇਹ ਤੁਸੀਂ ਆਪਣੇ ਉਹ ਖਾਣ ਪੀਣ ਦਾ ਵੀ ਖਿਆਲ ਕਰੋ ਥੋੜ੍ਹਾ ਜਿਹਾ। ਅਤੇ ਧੁੰਨੀ ਦੇ ਵਿੱਚ ਕਦੀ ਤੇਲ ਪਾ ਲਿਆ ਥੋੜ੍ਹਾ, ਕਦੀ ਕਿਸੇ ਰਾਤ ਘਿਓ ਪਾ ਲਿਆ ਸੌਣ ਲੱਗਿਆਂ, ਇਸ ਤਰ੍ਹਾਂ ਦੀਆਂ ਚੀਜ਼ਾਂ ਇਲਾਜ ਵੀ ਜਿਹੜੇ ਕਰਕੇ ਦੇਖੋ। ਖਾਣ ਲਈ ਵੀ ਬਹੁਤ ਸਾਰੀਆਂ ਚੀਜ਼ਾਂ ਦੱਸੀਆਂ ਗਈਆਂ ਕਿ ਆਹ ਚੀਜ਼ ਖਾ ਲਓ ਤਾਂ ਵੀ ਨਿਗਾਹ ਨੂੰ ਫਰਕ ਰਹਿੰਦਾ, ਆਹ ਚੀਜ਼ ਖਾ ਲਓ
ਤੁਹਾਡੇ ਸਾਹਮਣੇ ਬਹੁਤ ਵਾਰੀ ਇੱਥੇ ਫੀਡਬੈਕ ਆਈ ਆ ਵੀ ਐਨਕਾਂ ਲਾ ਕੇ ਪਾਠ ਕਰਦੇ ਸੀਗੇ, ਹੁਣ ਉਹ ਐਨਕਾਂ ਦੀ ਲੋੜ ਨਹੀਂ ਪੈਂਦੀ। ਸੋ ਉਹਨਾਂ ਚੀਜ਼ਾਂ ਨੂੰ ਜ਼ਰੂਰ ਤੁਸੀਂ ਪਲੀਜ਼ ਧਿਆਨ ਦੇ ਨਾਲ ਸੁਣਿਆ ਜ਼ਰੂਰ ਕਰੋ, ਲਿਖ ਲਿਆ ਕਰੋ ਜੇ ਕਿਤੇ ਲਿਖ ਸਕਦੇ ਆ, ਜੇ ਟਾਈਮ ਹੁੰਦਾ ਤੁਹਾਡੇ ਕੋਲ। ਨਹੀਂ ਤਾਂ ਇਸ ਦੀ ਜਿਹੜੀ YouTube ਆ ਉਹਨੂੰ ਸਬਸਕ੍ਰਾਈਬ ਕਰ ਲਓ, ਉਹ ਜਦੋਂ ਵੀ ਬਣ ਗਈ ਉਹ ਤੁਹਾਡੇ ਕੋਲ ਪਹੁੰਚ ਜਾਇਆ ਕਰਨੀ ਆ। ਉਸ ਵੇਲੇ ਤੁਸੀਂ ਉਸ ਦੇ ਉੱਤੇ ਉਸ ਨੂੰ ਸਲੋ ਕਰਕੇ ਵੀ ਲਿਖ ਸਕਦੇ ਆ, ਸੁਣ ਸਕਦੇ ਆ। ਕਈ ਵਾਰੀ ਕਾਹਲੀ ਕਾਹਲੀ ਦੇ ਵਿੱਚ ਤੁਹਾਡੇ ਕੋਲ ਨਹੀਂ ਲਿਖਿਆ ਜਾਂਦਾ, ਸੋ ਉਸ ਟਾਈਮ 'ਤੇ ਵੀ ਤੁਹਾਡੇ ਇਹ ਬਹੁਤ ਸਾਰੇ ਕੰਮ ਆ ਉਹ ਹੋ ਜਾਂਦੇ ਆ। ਅਤੇ ਇਸੇ ਪ੍ਰੋਗਰਾਮ ਨੂੰ ਆਪਾਂ ਫੋਨ ਦੇ ਉੱਤੇ ਵੀ ਪੋਡਕਾਸਟ 'ਤੇ ਵੀ ਚਾੜ੍ਹ ਦਿੰਦੇ ਹਾਂ। ਇੱਕ ਵਾਰੀ ਫਿਰ ਦੱਸ ਦਈਏ ਕਿ ਇਹ ਜਿਹੜਾ ਪ੍ਰੋਗਰਾਮ ਆ ਇਹ ਸਾਡੇ ਸਰੋਤਿਆਂ ਦਾ ਪ੍ਰੋਗਰਾਮ ਆ। ਇਹਦੇ ਵਿੱਚ ਉਹੀ ਮਰੀਜ਼ ਆ, ਉਹੀ ਡਾਕਟਰ ਆ। ਸਾਡੇ ਕੋਲ ਕੋਈ ਵੀ ਡਾਕਟਰ ਨਹੀਂ ਹੁੰਦਾ ਜਿਹੜਾ ਤੁਹਾਨੂੰ ਦਵਾਈ ਦੇ ਦੇ। ਇਹ ਸਿਰਫ ਅਤੇ ਸਿਰਫ ਹੋਮ ਰੈਮਡੀ ਦੀਆਂ ਗੱਲਾਂ ਬਾਤਾਂ ਹੈ ਜਿਹੜੀਆਂ ਇਸ ਪ੍ਰੋਗਰਾਮ ਦੇ ਵਿੱਚ ਕੀਤੀਆਂ ਜਾਂਦੀਆਂ ਆ। 408 272 5200 ਸਟੂਡੀਓ ਦਾ ਫੋਨ ਨੰਬਰ ਆ। ਅਤੇ ਤੁਸੀਂ ਹੁਣ ਹੋਲਡ 'ਤੇ ਰਹਿਣਾ ਆ। ਆਪਾਂ ਇੱਕ ਛੋਟੀ ਜਿਹੀ ਬ੍ਰੇਕ ਦਾ ਟਾਈਮ ਹੋ ਗਿਆ ਆ, ਅਤੇ ਬ੍ਰੇਕ ਲੈ ਕੇ ਅਸੀਂ ਹੁਣੇ ਗਏ ਤਾਂ ਹੁਣੇ ਹੀ ਆਉਂਦੇ ਹਾਂ ਵਾਪਸ। ਅਤੇ ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹਿਣ ਦੀ ਕਿਰਪਾਲਤਾ ਕਰਨੀ ਅਤੇ ਕਾਲ ਕਰਨੀ ਹੈ ਜਦੋਂ ਵੀ ਲਾਈਨ ਕੋਈ ਵਿਹਲੀ ਹੋ ਗਈ। ਟਰਾਈ ਕਰੀ ਜਾਵੋ। 408 272 5200। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ US ਦੇ ਨਾਲ, ਅਤੇ ਹੋਮ ਰੈਮਡੀ ਪ੍ਰੋਗਰਾਮ ਆ ਜਿਸ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮ ਬਾਰੇ ਆਪਾਂ ਪੁੱਛਦੇ ਹਾਂ, ਕੁਛ ਨਾ ਕੁਛ ਇੱਕ ਦੂਸਰੇ ਨੂੰ ਦੱਸਦੇ ਹਾਂ। ਅਤੇ ਤੁਹਾਡੇ ਅੱਗੇ ਫਿਰ ਰਿਕੁਐਸਟ ਕਰਦੇ ਹਾਂ, ਕਿਰਪਾ ਕਰਕੇ ਇੱਕ ਦੂਸਰੇ ਨੂੰ ਪਲੀਜ਼ ਜ਼ਰੂਰ ਦੱਸਿਆ ਕਰੋ ਜਿਹੜੀਆਂ ਆਮ ਜਿਹੀਆਂ ਚੀਜ਼ਾਂ ਆ, ਤਾਂ ਕਿ ਲੋਕ ਉਹਨਾਂ ਨੂੰ ਲੈ ਕੇ ਆਪਣੀ ਸਿਹਤ ਨੂੰ ਠੀਕ ਕਰ ਸਕਣ। ਇੱਕ ਵਾਰੀ ਫਿਰ ਸਾਡੇ ਕੋਲ ਕੋਈ ਡਾਕਟਰ ਨਹੀਂ ਹੈਗਾ, ਸਿਰਫ ਅਤੇ ਸਿਰਫ ਸਾਡੇ ਕੋਲ ਹੋਮ ਰੈਮਡੀ ਦੀਆਂ ਗੱਲਾਂ ਕਰਦੇ ਹਾਂ ਤਾਂ ਸਾਡੇ ਸਰੋਤੇ ਹੁੰਦੇ ਆ ਉਹੀ ਡਾਕਟਰ, ਉਹੀ ਮਰੀਜ਼। ਅਤੇ ਜਿਹੜੀਆਂ ਚੀਜ਼ਾਂ ਜਿਸ ਤਰ੍ਹਾਂ ਵੀ ਦੱਸੀਆਂ ਜਾਂਦੀਆਂ ਹੁੰਦੀਆਂ ਉਸੇ ਤਰ੍ਹਾਂ ਲੈਣ ਦੀ ਕੋਸ਼ਿਸ਼ ਕਰਨੀ ਆ। ਜੇ ਤੁਹਾਨੂੰ ਬਾਏ ਗਰਮੀ ਆ, ਆਪਣਾ ਸਰੀਰ ਦੇਖ ਕੇ ਖਾਣਾ ਆ। ਇਹਨਾਂ ਕੋਈ ਸਾਈਡ ਇਫੈਕਟ ਨਹੀਂ ਹੁੰਦਾ, ਸਿਰਫ ਅਤੇ ਸਿਰਫ ਜੇ ਤੁਹਾਨੂੰ ਕਿਸੇ ਚੀਜ਼ ਤੋਂ ਐਲਰਜੀ ਆ ਅਤੇ ਉਹ ਚੀਜ਼ ਵਿੱਚ ਤੁਸੀਂ ਨਹੀਂ ਪਾਉਣੀ। ਅੱਗੇ ਚੱਲਦੇ ਤੁਹਾਡੀਆਂ ਕਾਲਸ ਵੱਲ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਤੇਜਿੰਦਰ ਸਿੰਘ ਗਿੱਲ, ਸੁਰਿੰਦਰ ਸਿੰਘ ਕੰਗ, ਵੀ ਸਲਾਬ ਪਰਿਵਾਰ, ਬੇਕਰਸਫੀਲਡ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮੰਗਟ ਓਹਾਇਓ, ਸੰਤ ਸਿੰਘ ਤੇ ਦੇਬਾ ਟਰਲਿਕ, ਗਰਮੀਤ ਕੌਰ ਜੀ ਹੈਨਫੋਰਡ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ ਤੇ ਦਰਸ਼ਨ ਕੌਰ ਜੁਬਸੇਰੀ, ਗਰਮੀਤ ਸਿੰਘ ਚੱਲੀ ਐਸਕਲੋਨ, ਪ੍ਰਿਤਪਾਲ ਸਿੰਘ, ਗਰਮੇਲ ਕੌਰ ਬਾਟ ਸੈਲਮਾ, ਗੁਰਚਰਨ ਸਿੰਘ ਬੇਕਰਸਫੀਲਡ, ਮਹਿੰਦਰ ਸਿੰਘ ਚੌਹਾਨ ਮੰਟੇਕਾ, ਬਹਾਦਰ ਸਿੰਘ ਜੀ ਉਹਨਾਂ ਦਾ ਫੋਨ ਨੰਬਰ 5594920513। ਉਹਨਾਂ ਤੋਂ ਤੁਸੀਂ ਹੋਮੋਪੈਥੀ ਬਾਰੇ ਜਾਣਕਾਰੀ ਲੈ ਸਕਦੇ ਹੋ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਪਰਮਾਤਮਾ ਲਈ ਕੋਲ ਤੁਹਾਡੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ। ਚੱਲਦੇ ਹੁਣ ਤੁਹਾਡੀਆਂ ਕਾਲਸ ਵੱਲ। ਸਾਡੇ ਨਾਲ ਅਗਲੇ ਕਾਲਰ ਜੁੜੇ ਹੋਏ ਨੇ ਰਾਜ। ਹੈਲੋ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਪੁੱਛਣਾ ਸੀ, ਮੇਰੀ ਜਿਹੜੀ ਸੱਜੀ ਬਾਂਹ ਆ ਨਾ ਉਹ ਸੌਂ ਜਾਂਦੀ ਹੈ ਕਾਫੀ ਜ਼ਿਆਦਾ, ਅਤੇ ਉਂਗਲੀਆਂ ਦੇ ਵਿੱਚ ਜਲਨ ਬਹੁਤ ਹੁੰਦੀ ਹੈ। ਅਤੇ ਮੈਂ ਡਾਕਟਰ ਨਾਲ ਕੰਸਲਟ ਕੀਤਾ ਸੀ, ਉਹ ਕਹਿੰਦੇ ਕਾਰਪੈਲ ਟਨਲ ਦੀ ਪ੍ਰੋਬਲਮ ਹੈ ਅਤੇ ਤੁਹਾਨੂੰ ਸਰਜਰੀ ਕਰਵਾਉਣੀ ਪੈਣੀ ਹੈ। ਮੈਂ ਪੁੱਛਣਾ ਸੀ ਜੇ ਕੋਈ ਦੇਸੀ ਇਲਾਜ ਹੋਵੇ ਜਾਂ ਫਿਰ ਜਿਹੜੇ ਜਗਵੀਰ ਭਾਜੀ ਆ ਉਹਨਾਂ ਨੂੰ ਪੁੱਛ ਕੇ ਦੱਸ ਦਿਓ ਜੇ ਕੋਈ ਹੋਮਿਓਪੈਥਿਕ ਦੀ ਦਵਾਈ ਪਤਾ ਹੋਵੇ ਉਹਨਾਂ ਨੂੰ। ਕੋਈ ਨਹੀਂ, ਦਰਦ ਤੁਹਾਡੇ ਜ਼ਰੂਰ ਹੁੰਦੀ ਹੋਊਗੀ, ਪਰ ਤੁਸੀਂ ਐਡੀ ਜਲਦੀ ਸਰਜਰੀ ਦਾ ਡਿਸੀਜਨ ਨਾ ਲਿਓ, ਪਹਿਲਾਂ ਇਲਾਜ ਕਰ ਲਓ। ਹਾਂਜੀ, ਤਾਂ ਹੀ ਮੈਂ ਕਿਹਾ ਪਤਾ ਕਰ ਲੈਂਦੇ ਪਹਿਲਾਂ, ਜੇ ਕੋਈ ਦੇਸੀ ਇਲਾਜ ਕਿਸੇ ਨੂੰ ਹੋਵੇ ਤਾਂ ਜ਼ਰੂਰ ਦੱਸਿਓ। ਠੀਕ ਹੈ ਜੀ। ਹਾਂਜੀ, ਥੈਂਕ ਯੂ ਜੀ। ਥੈਂਕ ਯੂ ਜੀ। ਅਗਲੇ ਸਾਡੇ ਕਾਲਰ ਨੇ ਸੁਰਿੰਦਰ ਕੌਰ। ਸੁਰਿੰਦਰ ਸਤਿ ਸ਼੍ਰੀ ਅਕਾਲ। ਜੀ ਮੈਂ ਅੱਗੇ ਵੀ ਪੁੱਛਿਆ ਸੀਗਾ ਵੀ ਮੇਰੇ ਪੈਰਾਂ ਨੂੰ ਲੱਤਾਂ ਨੂੰ ਸੋਜ ਬਹੁਤ ਪਈ ਹੈ। ਇੱਕ ਮੈਂ ਤੁਹਾਨੂੰ ਦੱਸਿਆ ਸੀ ਮੇਰਾ ਢਿੱਡ ਇਕੱਠਾ ਹੋਇਆ ਹੈ। ਤੁਹਾਨੂੰ ਜੋ ਦੱਸਿਆ ਸੀ ਉਹ ਇੱਕ ਦੀ ਚੀਜ਼ ਕਰਕੇ ਵੇਖੀ ਆ? ਹਾਂ ਦੇਖਿਆ ਮੈਂ, ਉਹਨਾਂ ਥੋੜਾ ਫਰਕ ਨਹੀਂ ਪਿਆ ਹੈਗਾ। ਕੀ ਲਿਆ ਸੀ? ਮੈਨੂੰ ਤੁਸੀਂ ਉਹ ਦੱਸਿਆ ਸੀ ਨਾ ਵਿਨੇਗਰ, ਉਹ ਮੈਨੂੰ ਪਚਦਾ ਨਹੀਂ ਹੈਗਾ। ਵਿਨੇਗਰ ਤਾਂ ਬਹੁਤ ਦੇਰ ਪਹਿਲਾਂ ਦੱਸਿਆ ਸੀ, ਲਾਸਟ ਵੀਕ ਤੁਹਾਨੂੰ ਦੱਸਿਆ ਕਿਸੇ ਨੇ ਕੁਛ? ਉਹਦਾ ਨਹੀਂ ਮੈਨੂੰ ਪਤਾ ਲੱਗਿਆ। ਉਹ ਮੈਂ ਲੈਣੀ ਜਾਂਦੀ, ਫਿਰ ਮੇਰੇ ਕਬਜ਼ ਹੋ ਜਾਂਦੀ ਆ। ਚਲੋ ਠੀਕ ਹੈ, ਆਪਾਂ ਪੁੱਛਦੇ ਹਾਂ ਕਿਸੇ ਨੂੰ, ਕੋਈ ਨਾ ਕੋਈ ਤੁਹਾਨੂੰ ਕੋਈ ਹੋਰ ਇਲਾਜ ਦੱਸ ਦੇਵੇ ਤਾਂ ਪਲੀਜ਼ ਕਰਕੇ ਜ਼ਰੂਰ ਇੱਕ ਅੱਧਾ ਦੇਖਿਆ ਕਰੋ। ਕਈ ਵਾਰੀ ਅਸੀਂ ਪੁੱਛ ਲੈਂਦੇ ਹਾਂ, ਸੁਣਦੇ ਹੈ ਨਹੀਂ ਗੇ ਕਿ ਸਾਨੂੰ ਕੀ ਦੱਸਿਆ ਸੀਗਾ ਤੁਹਾਨੂੰ ਕਿਸੇ ਨੇ ਕੁਛ ਨਾ ਕੁਛ ਜ਼ਰੂਰ ਦੱਸਿਆ ਸੀਗਾ। ਗੁਰਨਾਮ ਸਿੰਘ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੇਰਾ ਕੁਐਸਚਨ ਤਾਂ ਕੋਈ ਨਹੀਂ, ਸਿਰਫ ਇੱਕ ਬੈਗ ਫੀਡ ਹੀ ਦੇਣੀ ਆ ਮੈਂ। ਜ਼ਰੂਰ ਜੀ। ਹਾਂਜੀ, ਜਿਹੜੀ ਪਤਾਸਿਆਂ ਦਾ ਦੱਸਿਆ ਸੀਗਾ ਨਾ, ਕਾਲੀਆਂ ਮਿਰਚਾਂ ਪਾ ਕੇ ਪਤਾਸੇ ਪੀਸ ਕੇ ਕਾਲੀਆਂ ਮਿਰਚਾਂ ਦਾ ਜਿਹੜਾ ਹੈਗਾ। ਹਾਂਜੀ ਕਾਹਦੇ ਲਈ ਸੀ? ਉਹ
ਉਹ ਖਾਂਸੀ ਲਈ, ਮੈਂ ਤਾਂ ਖਾਂਸੀ ਲਈ ਇਸਤੇਮਾਲ ਕੀਤਾ ਸੀਗਾ। ਉਹ ਪਤਾਸਿਆਂ ਦੇ ਵਿੱਚ ਜਿਹੜੀ ਪੀਸ ਕੇ ਕਾਲੀਆਂ ਮਿਰਚਾਂ ਪਾਉਣੀਆਂ ਸੀਗੀਆਂ। ਅੱਛਾ ਉਹਨਾਂ ਠੀਕ ਹੋ ਗਿਆ ਤੁਸੀਂ? ਹਾਂਜੀ ਹਾਂਜੀ, ਉਹਨਾਂ ਮੈਂ ਠੀਕ ਹੋ ਗਿਆ। ਤਕਰੀਬਨ ਮਹੀਨਾ ਹੋ ਗਿਆ। ਮਹੀਨਾ ਗੁਲਾਦੀ ਦੀ ਦਵਾਈ ਵੀ ਨਹੀਂ ਖਾਧੀ। ਖਾਂਸੀ ਤਾਂ ਮੈਨੂੰ ਇੰਨੀ ਕੁ ਆਉਂਦੀ ਸੀਗੀ ਨਾ ਹਾਂਜੀ ਵੀ ਜਾਣੀ ਮੇਰੀਆਂ ਨਸਾਂ ਹੀ ਚੜ ਜਾਂਦੀਆਂ ਹੁੰਦੀਆਂ ਪੇਟ ਦੀਆਂ, ਜਿੱਦਾਂ ਅਟੈਕ ਨਹੀਂ ਹੋ ਜਾਂਦਾ ਹੁੰਦਾ ਹੈਗਾ। ਹਾਂਜੀ ਹਾਂਜੀ, ਸਵੇਰ ਜਾਂ ਰਾਤ ਨੂੰ ਕਿਸੇ ਵੇਲੇ ਵੀ ਸਟਾਰਟ ਹੋ ਜਾਂਦੀ। ਹੁਣ ਮੈਂ ਜਿੱਦਣ ਦਾ ਉਹ ਸ਼ੁਰੂ ਕੀਤਾ, ਖਾਧੀ ਮੈਂ 7 ਜਾਂ 8 ਵਾਰੀ ਖਾਧੀ ਹੋਣੀ ਆ। ਅੱਛਾ ਜੀ। ਤੇ ਉਹਦੇ ਨਾਲ ਮੈਂ ਠੀਕ ਹਾਂ। ਜੇ ਕਿਸੇ ਭੈਣ ਭਰਾ ਨੂੰ ਹੋਵੇ ਤਾਂ ਇਸਤੇਮਾਲ ਕਰਨ, ਲੇਕਿਨ ਉਹਨੂੰ ਚਮਚਾ ਭਰ ਕੇ ਸਿੱਧਾ ਮੂੰਹ ਦੇ ਵਿੱਚ ਨਾ ਪਾਉਣ, ਕਿਉਂਕਿ ਉਹਦੇ ਨਾਲ ਉੱਥੂ ਆ ਜਾਂਦਾ ਆ। ਹਾਂਜੀ ਹਾਂਜੀ, ਮਤਲਬ ਚਮਚੇ ਦਾ ਚੌਥਾ ਹਿੱਸਾ ਸ਼ੁਰੂ ਕਰਨ, ਉਹਦੇ ਹਥਿਆਲੀ ਤੇ ਪਾ ਕੇ ਤੇ ਜੀਭ ਨਾਲ ਜਾਣੀ ਚੱਟਣ ਤੇ ਥੋੜਾ ਥੋੜਾ ਦੁੱਧ ਪੀ ਜਾਣ ਕੋਸਾ। ਠੀਕ ਹੈ ਜੀ। ਤੇ ਉਹਦੇ ਨਾਲ ਜ਼ਿਆਦਾ ਇਹ ਫਾਇਦਾ ਕਰਦੇ। ਅਗਰ ਸਿੱਧਾ ਤੁਸੀਂ ਖਾਓਗੇ ਤੇ ਇਹਨਾਂ ਉੱਥੂ ਬਹੁਤ ਜ਼ਿਆਦਾ ਆਉਂਦਾ। ਜਿੱਦਾਂ ਮੈਨੂੰ ਦੱਸਿਆ ਸੀ, ਤੇ ਮੈਂ ਪਹਿਲਾਂ ਚਮਚਾ ਹਾਂਜੀ ਹਾਂਜੀ, ਮੇਰੇ ਨਾਲ ਏਦਾਂ ਹੀ ਹੋਈ ਨਾ। ਮੈਂ ਜਿੱਦਾਂ ਇਹਨਾਂ ਦੱਸਿਆ ਵੀ ਚਮਚਾ ਭਰ ਕੇ ਇੱਕ ਖਾ ਲੈਣਾ, ਉਹ ਮੈਂ ਸਿੱਧਾ ਮੂੰਹ 'ਚ ਪਾ ਲਿਆ ਤੇ ਮੈਨੂੰ ਉੱਥੂ ਆ ਗਿਆ, ਮੈਨੂੰ ਸਾਹ ਹੀ ਨਹੀਂ ਆਉਂਦਾ। ਠੀਕ ਹੈ। ਤੇ ਸੋ ਜਾਣੀ ਉਹਦਾ ਇਸਤੇਮਾਲ ਇਸੇ ਹਿਸਾਬ ਨਾਲ ਕਰਨ। ਬਾਕੀ ਠੀਕ ਆ, ਬਹੁਤ ਵਧੀਆ ਪ੍ਰੋਗਰਾਮ ਤੁਹਾਡਾ ਹੀ। ਥੈਂਕ ਯੂ ਸਾਰਿਆਂ ਦਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਆਪਾਂ ਜਦੋਂ ਵੀ ਕੋਈ ਚੀਜ਼ ਲੈਣੀ ਆ, ਕਈ ਵਾਰੀ ਕੋਈ ਵੀ ਸਧਾਰਨ ਬੰਦਾ ਕਹਿ ਦਿੰਦਾ ਆ ਗਰਮ ਪਾਣੀ ਨਾਲ ਲੈ ਲਓ। ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਆਪਾਂ ਚੁੱਲ੍ਹੇ ਤੋਂ ਲੈਂਦਾ ਗਰਮ ਪਾਣੀ ਲੈ ਲੈਣਾ ਆ। ਉਹਦਾ ਮਤਲਬ ਹੁੰਦਾ ਕੋਸਾ ਪਾਣੀ। ਬਹੁਤੀਆਂ ਚੀਜ਼ਾਂ ਦੀ ਸਾਨੂੰ ਆਪਣੇ ਆਪ ਕਾਮਨ ਸੈਂਸ ਵੀ ਵਰਤਣੀ ਪੈਂਦੀ ਆ। ਇੰਦਰਜੀਤ ਜੀ ਸਤਿ ਸ਼੍ਰੀ ਅਕਾਲ। ਅਗਲੇ ਕਾਲਰ ਨੇ ਪਰਮਿੰਦਰ ਸੰਘਾ ਜੀ। ਜੀ ਸਤਿ ਸ਼੍ਰੀ ਅਕਾਲ ਬਰਿੰਦਰ ਭੈਣ ਤੇ ਰੇਡੀਓ ਪੰਜਾਬੀ ਰੇਡੀਓ ਸੁਣਨ ਵਾਲੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਜਿੱਦਾਂ ਮੈਂ ਦੱਸਣਾ ਸੀ, ਕਹਿੰਦੇ ਬਲੱਡ ਪ੍ਰੈਸ਼ਰ ਜਾਂ ਸ਼ੂਗਰ ਜ਼ਿਆਦਾ ਵੱਧ ਜਾਂਦੀ, ਜਿਹੜਾ ਭਾਜੀ ਸਾਨੂੰ ਕਹਿੰਦੇ ਵੀ ਟੱਟੀਆਂ ਜਿੱਦਾਂ ਹੋ ਜਾਂਦੀਆਂ ਜ਼ਿਆਦਾ ਕਰਕੇ। ਇਹ ਜਿੱਦਾਂ ਚਾਹ ਹੁੰਦੀਆਂ ਵਾ ਜ਼ਿਆਦਾ, ਉਹਨਾਂ ਨੂੰ ਜਿੱਦਾਂ ਨਾ ਬਲੱਡ ਪ੍ਰੈਸ਼ਰ ਹੋਊਗਾ ਜਾਂ ਸ਼ੂਗਰ ਆ, ਉਹ ਜ਼ਿਆਦਾ ਕੰਟਰੋਲ ਜਿੱਦਾਂ ਕਰਨਾ ਚਾਹੀਦਾ, ਉਹਨਾਂ ਨੂੰ ਚੈੱਕ ਕਰਨਾ ਚਾਹੀਦਾ। ਤਾਂ ਕਰਕੇ ਇਹ ਜ਼ਿਆਦਾ ਟੱਟੀਆਂ ਦਾ ਹੁੰਦਾ ਇਹਨਾਂ ਨੂੰ। ਅੱਛਾ ਅੱਛਾ, ਉਹਦਾ ਦਹੀਂ ਖਾ ਸਕਦੇ, ਜਿੱਦਾਂ ਦਹੀਂ ਨਾਲ ਵਧੀਆ ਰਹਿ ਜਾਂਦਾ। ਦਹੀਂ ਸਵੇਰੇ ਉੱਠ ਕੇ ਲੈਣ ਤਾਂ ਕੁਛ ਨਾ ਉਹਦੇ ਵਿੱਚ ਲੂਣ ਜਾਂ ਮਿੱਠਾ ਨਾ ਕੁਛ ਵੀ ਪਾਉਣ, ਸੌਫਟ ਹੀ ਖਾਣਾ ਚਾਹੀਦਾ ਸਵੇਰੇ ਉੱਠ ਕੇ। ਤੇ ਜਿਹੜਾ ਗੋਡਿਆਂ ਦਾ ਕਹਿੰਦੇ ਸੀਗੇ, ਉਹ ਤੁਸੀਂ ਦੱਸਿਆ ਸੀਗਾ ਆਪਣੇ ਰੇਡੀਓ ਤੇ, ਫੁੱਲ ਮਖਾਣੇ ਜਿਹੜੇ ਆ ਮਾੜਾ ਮਾੜਾ ਘੇ ਦੇ ਵਿੱਚ ਸੇਕ ਕੇ, ਉਹ ਵਧੀਆ ਚੀਜ਼ ਆ। ਤੇ ਘੇ ਦੀ ਮਾਲਿਸ਼ ਵੀ ਕਰ ਸਕਦੇ ਆ। ਜਿੱਦਾਂ ਗੋਡਿਆਂ ਦੇ ਪਟਾਕੇ ਇੱਕ ਭੈਣ ਜੀ ਕਹਿੰਦੇ ਸੀ ਪੈਂਦੇ ਆ, ਜਿੱਦਾਂ ਉਹ ਬਿਲਕੁਲ ਘੇ ਦੀ ਮਾਲਿਸ਼ ਨਾਲ ਹੀ ਸਹੀ ਹੋ ਜਾਣਾ। ਠੀਕ ਹੈ ਜੀ। ਹਾਂਜੀ, ਤੇ ਜਿਹੜਾ ਹੋਰ ਇੱਕ ਕਹਿੰਦੇ ਸੀ ਕਬਜ਼ ਬਹੁਤ ਜ਼ਿਆਦਾ ਰਹਿੰਦੀ ਆ, ਤੇ ਉਹ ਤੁਸੀਂ ਐਪਲ ਸੈਂਡਲ ਜਿੱਦਾਂ ਵਿੱਚ ਪਾ ਕੇ ਪਾਣੀ ਦੇ ਵਿੱਚ ਮਾੜਾ ਤਿਮਕਾ ਇੱਕ ਗਲਾਸ ਦੇ ਵਿੱਚ 2 ਤਿਮਕੇ ਪਾ ਲਓ, ਤੇ ਉਹਨੂੰ ਪੀਓ ਤਾਂ ਬਿਲਕੁਲ ਕਬਜ਼ ਜਿਹੜੀ ਆ ਸਹੀ ਹੋ ਜਾਂਦੀ। ਐਪਲ ਸੈਂਡਲ ਬਹੁਤ ਵਧੀਆ ਚੀਜ਼ ਆ। 1 ਵਾਰੀ ਜਾਂ 2 ਵਾਰੀ ਪੀ ਲਓ ਤੇ ਉਹਦਾ ਕੋਈ ਵਿਗਾੜ ਵੀ ਨਹੀਂ। ਕੋਸਾ ਜਿਹਾ ਪਾਣੀ ਲੈ ਲਓ। ਹਾਂਜੀ, ਬਹੁਤ ਵਧੀਆ ਇਹ ਹੈਗੀ ਚੀਜ਼। ਠੀਕ ਹੈ ਜੀ। ਹਾਂਜੀ, ਧੰਨਵਾਦ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਕ੍ਰਿਸ਼ਨਾ ਰਾਏ। ਹਾਂਜੀ, ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੇਰੀ ਦੋਤੀ ਆ, ਉਹ 3 ਸਾਲ ਦੀ। ਉਹਨੂੰ ਨਾ ਲੂਜ ਮੋਸ਼ਨ ਲੱਗੇ ਸੀ। 2 ਦਿਨ ਸਕੂਲੇ ਗਈ, 1 ਦਿਨ ਉੱਥੋਂ ਪਾਸਤਾ ਜਿਹਾ ਠੰਡਾ ਖਾ ਲਿਆ, ਤਾਂ ਅਮਰੀਕਨ ਪਾਸਤਾ। ਤਾਂ ਉਹਨੂੰ ਇੰਨੀ ਪਤਾ ਨਹੀਂ ਐਲਰਜੀ ਹੋ ਗਈ, ਪਤਾ ਨਹੀਂ ਕਿੱਦਾਂ ਉਹਦਾ ਪੇਟ ਖਰਾਬ ਹੋ ਕੇ ਟੱਟੀਆਂ ਲੱਗ ਗਈਆਂ। ਤਾਂ ਹੁਣ ਉਹ ਦਰਦ ਬਹੁਤ ਹੁੰਦਾ ਸੀਗਾ। ਤਾਂ ਹੁਣ ਉਹਦਾ ਡਾਕਟਰ ਰਿਪੋਰਟਾਂ ਟੈਸਟ ਸਾਰੇ ਕਰਾਏ ਆ, ਠੀਕ ਹੈ ਰਿਪੋਰਟਾਂ, ਤਾਂ ਪਰ ਉਹਦਾ ਪੇਟ ਦਰਦ ਹੁੰਦਾ। ਤਾਂ ਹੁਣ ਫਿਰ ਡਾਕਟਰ ਕਹਿੰਦੇ ਇਨਫੈਕਸ਼ਨ ਆ ਪੇਟ 'ਚ। ਅੱਛਾ। ਹਾਂਜੀ, ਤਾਂ ਉਹਦੇ ਨਾ ਕਹਿੰਦੇ ਬਾਥਰੂਮ ਆ ਬਲੱਡ ਆਉਂਦਾ ਵੀ, ਜਿੱਦਾਂ ਟੈਸਟ ਅੱਜ ਫੇਰ ਰਿਪੋਰਟ ਕਰਕੇ ਆਏ। ਕਹਿੰਦੀ ਮੰਮੀ ਪੁੱਛੀ ਵੀ ਉੱਥੇ ਕੁਛ। ਮੈਂ ਕਿਹਾ ਕੋਈ ਨਾ ਪੁੱਛ ਲੈਂਦੀ ਹਾਂ। ਠੀਕ ਹੈ। ਹਾਂ, ਜਿੱਦਾਂ ਪੇਟ ਉਹਦਾ ਦਰਦ ਕਰਦਾ, ਜਿੱਦਾਂ ਖਾਂਦੀ ਪੀਂਦੀ ਵੀ ਬਹੁਤ ਘੱਟ ਖਾਂਦੀ ਆ। ਜਦੋਂ ਕੁਛ ਖਾਂਦੀ ਆ ਨਾ, ਉਦੋਂ ਦਰਦ ਹੁੰਦਾ ਉਹਦੇ ਪੇਟ 'ਚ। ਕਹਿੰਦੀ ਮੇਰੀ ਟੰਮੀ ਹਲਟ ਹੁੰਦੀ ਆ। ਠੀਕ ਹੈ। ਹਾਂਜੀ, ਇੱਕ ਹੋਰ ਭੈਣ ਜੀ, ਮੇਰੀਆਂ ਲੱਤਾਂ ਬੜੀਆਂ ਦੁਖਦੀਆਂ। ਮੈਂ ਵਾਕ ਵੀ ਰੋਜ਼ ਕਰਦੀ ਹਾਂ, ਮੇਰੀਆਂ ਲੱਤਾਂ ਹਨ ਬਹੁਤ ਜ਼ਿਆਦੀਆਂ ਦੁਖਦੀਆਂ ਰਹਿੰਦੀਆਂ ਆ। ਪਤਾ ਨਹੀਂ ਕਰਨਾ ਜਾਂ ਕਾਲੀਆਂ ਮਿਰਚਾਂ ਦਾ ਕਰੂੰਗੀ ਮੈਂ। ਉਹ 15 ਦਿਨ 2 ਵੀਕਾਂ ਬਾਅਦ ਭੇ ਕੇ ਰੱਖਣੀਆਂ ਉਹ। ਅੱਛਾ, ਹਾਂਜੀ, ਓਦਾਂ ਮੈਨੂੰ ਪਤਾ ਹੈ। ਓਕੇ ਭੈਣ ਜੀ, ਜ਼ਰੂਰ ਦੱਸਿਓ ਕੁੜੀ ਦਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵੈਸੇ ਸਾਰੇ ਜਾਣੇ ਨਾ ਫਰੂਟ ਫਰਾਟ ਖਾਂਦੇ ਰਿਹਾ ਕਰੋ। ਕੇਲੇ ਖਾ ਲੈ, ਸੰਤਰੇ ਖਾ ਲੈ, ਕੁਛ ਨਾ ਕੁਛ। ਫਰੂਟ ਦੇ ਲਾਗੇ ਆਪਾਂ ਘੱਟ ਜਾਂਦੇ ਹਾਂ, ਉਹਨੂੰ ਕਈ ਚੀਜ਼ਾਂ ਤੱਤ ਮਿਲ ਜਾਂਦੇ ਆ। ਊਸ਼ਾ ਰਾਣੀ ਜੀ। ਹਾਂਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਭਰਾ ਬੋਲਦਾ। ਉਸ ਨੀਂਦ ਨਹੀਂ ਲੋਕਾਂ ਨੂੰ ਆਉਂਦੀ ਜਿਹੜੀ ਹਾਂਜੀ, ਉਹ ਜਿਹੜੀ ਕੈਮੋਮੀਲ ਟੀ ਆ, ਉਹ ਲੋਕ ਪੀ ਲਵੇ ਫਿਰ ਨੀਂਦ ਆ ਜਾਊ 8 ਘੰਟੇ। ਅੱਛਾ, ਠੀਕ ਆ। ਫਿਰ ਉਹ ਪੀ 1 ਵਾਰੀ ਪੀਣੀ, ਫਿਰ ਨੀਂਦ 8 ਘੰਟੇ ਆ ਜਾਊ। ਥੋੜੀ ਪੀ ਲਿਆ, ਫਿਰ ਸੱਚਾ ਕੱਢ ਕੇ ਪਾਣੀ 'ਚ, ਫਿਰ ਨੀਂਦ ਆ ਜਾਊ 8 ਘੰਟੇ। ਕਿਹੜੀ ਟੀ ਪਾਉਣੀ ਵਿੱਚ? ਕੈਮੋਮੀਲ ਟੀ।
chamomile, herb tea. The herb tea, CELPSTAIL, seasoning. ਠੀਕ ਹੈ। ਸੀਜ਼ਨਿੰਗ ਉੱਥੋਂ Walmart ਚੋਂ ਮਿਲ ਜਾਂਦੀ ਔਰ Walmart ਚੋਂ ਮਿਲ ਜਾਂਦੀ ਉੱਥੋਂ। ਠੀਕ ਹੈ ਜੀ। ਓਕੇ, ਪੀ ਲਿਆ ਕਰੋ ਫਿਰ ਨੀਂਦ ਆ ਜਾ ਕਰੋ 8 ਘੰਟੇ। ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਸੁਣ ਲਿਆ ਹੋਣਾ ਨਹੀਂ, ਜਿਨ੍ਹਾਂ ਨੂੰ ਨੀਂਦ ਨਹੀਂ ਆਉਂਦੀ ਜ਼ਰੂਰ ਤੁਸੀਂ ਸੁਣ ਕੇ ਪੀਓ। ਬਹਾਦਰ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਮੋਮਿਲਾ ਟੀ ਬਾਰੇ ਕਹਿੰਦੇ ਨੇ, ਹਾਂਜੀ, ਪਰ ਇਹਦੇ ਨਾਲੋਂ ਵਧੀਆ ਹੋਮਿਓਪੈਥੀ 'ਚ ਦਵਾਈਆਂ ਹੈਗੀਆਂ, ਕੰਮ ਕਰਦੀਆਂ ਨੇ। ਅਸਲ ਦੇ ਵਿੱਚ ਡਿਪਰੈਸ਼ਨ ਦੇ ਕਾਰਨ ਹੀ ਇਹ ਪ੍ਰੋਬਲਮਾਂ ਆਉਂਦੀਆਂ ਨੇ, ਆਪਾਂ ਨੂੰ ਨੀਂਦ ਨਾ ਆਉਣਾ, ਐਂਗਜ਼ਾਇਟੀ। ਉਹ ਕਹਿੰਦੇ ਐਂਗਜ਼ਾਇਟੀ ਆ, ਪਰ ਡਿਪਰੈਸ਼ਨ ਤੱਕ ਚਲੀ ਜਾਂਦੀਆਂ ਨੇ ਜਦੋਂ ਚੀਜ਼ ਅਸੀਂ ਉਦੋਂ ਬਾਹਰ ਨਿਕਲਦੇ ਹਾਂ ਜੀ। ਤੇ ਹੋਮਿਓਪੈਥੀ ਟਰਾਈ ਕੀਤੀ ਜਾਵੇ, ਬਹੁਤ ਵਧੀਆ ਕੰਮ ਕਰਦੀ ਆ ਜੀ। ਅਗਰ ਅਸੀਂ ਦਵਾਈ ਲੈਂਦੇ ਵੀ ਹਾਂ, ਇੰਗਲਿਸ਼ ਦਵਾਈ ਵੀ ਲੈਂਦੇ ਹਾਂ, ਤਾਂ ਵੀ ਉਹ ਦਵਾਈ ਹੌਲੀ ਹੌਲੀ ਕਰਕੇ ਛੁੱਟ ਜਾਂਦੀ ਆ। ਪਰ ਸਾਡੇ ਵਿੱਚ ਜੀਰਾ ਨਹੀਂ ਹੈਗਾ। ਅਸੀਂ ਕਹਿੰਦੇ ਆ ਵੀ ਹੁਣ ਦਵਾਈ ਲਈ, ਅਸੀਂ ਹੁਣੇ ਠੀਕ ਹੋਣੇ ਚਾਹੀਦੇ ਆ। ਨਹੀਂ, ਥੋੜਾ ਟਾਈਮ ਦੇਣਾ ਚਾਹੀਦਾ ਜੀ। ਠੀਕ ਹੋ ਸਕਦੇ ਆ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਠੀਕ ਹੋ ਸਕਦਾ ਜੀ, ਨੀਂਦ ਵੀ ਆਉਂਦੀ ਆ, ਸਾਰਾ ਕੁਛ ਆਉਂਦਾ ਹੈਗਾ। ਇੱਕ ਭੈਣਾਂ ਨੇ ਕਾਲ ਕੀਤੀ ਸੀ, ਕਹਿੰਦੇ ਖੂਨ ਨਹੀਂ ਬਣਦਾ, ਉਹਨਾਂ ਨੂੰ ਥੈਲਸੀਮੀਆ ਦੀ ਪ੍ਰੋਬਲਮ ਹੋ ਸਕਦੀ ਆ। ਕੋਈ ਹੋਰ ਵੀ ਹੋ ਸਕਦੀ ਆ, ਪਰ ਉਹਨੇ ਦੱਸਿਆ ਨਹੀਂ ਹੈਗਾ, ਨਾਂ ਨਹੀਂ ਦੱਸਿਆ ਉਹਨਾਂ ਨੂੰ, ਡਾਇਗਨੋਸ ਦਾ ਨਾਂ ਕੀ ਹੈਗਾ। ਹੋਮਿਓਪੈਥੀ ਲੈਣ, ਨੇੜੇ ਦੇ ਕਿਸੇ ਵੀ ਡਾਕਟਰ ਨਾਲ ਗੱਲਬਾਤ ਕਰਨ ਬਲੱਡ ਦੇ ਬਾਰੇ, ਤੇ ਹੋ ਸਕਦਾ ਜੀ, ਕੀ ਨਹੀਂ ਹੋ ਸਕਦਾ। ਤੇ ਸਿੱਕਰੀ ਤੇ ਫਿੰਸੀਆਂ ਸਿਰ ਦੇ ਵਿੱਚ, ਇਹਦੇ ਲਈ ਹੋਮਿਓਪੈਥੀ ਭੈਣ ਜੀ ਡਲਕਾ ਮਾਰਾ ਆਉਂਦੀ ਹੈਗੀ ਆ, ਖਾਲੀ ਸਲਫ ਆਉਂਦੀ ਹੈਗੀ ਆ, ਤੇ ਥੋਜਾ ਫਾਸਫੋਰਸ ਤੇ ਮੈਜੀਰੀਅਮ, ਇਹਨਾਂ ਨਾਲ ਹਟ ਸਕਦੀ ਆ ਪ੍ਰੋਬਲਮ ਅਗਰ ਟਰਾਈ ਕਰਨ ਤਾਂ। ਤੇ ਫਿਸ਼ੂਲਾ ਵਾਸਤੇ ਆਪਣੇ ਅਨੂ ਤੇ ਪਿੱਛੇ ਆਪਣੇ ਦੱਸਦੀ ਸੀ ਭੈਣਾਂ ਕਿ ਉਹਨਾਂ ਦੇ ਬੇਟੀ ਨੂੰ ਕੋਈ ਪ੍ਰੋਬਲਮ ਹੈਗੀ ਆ, ਫੋੜਾ ਹੈਗਾ, ਇਹਦੇ ਲਈ ਹੈਪਰਸਲਫ ਲੈ ਸਕਦੇ ਨੇ, 200 ਸਲੇਸ਼ੀਆ ਲੈ ਸਕਦੇ ਨੇ, ਮਸਟਿਕਾ ਸੈਬੀਫਿਰਮ। ਇਹ ਦਵਾਈ ਉਸ ਚੀਜ਼ ਨੂੰ, ਫੋੜੇ ਨੂੰ ਫਾੜ ਦਿੰਦੀ ਆ ਜੀ। ਇਹ ਘਿਓ ਦੇ ਵਿੱਚ ਲੈਣੀ ਪੈਂਦੀ ਹੈਗੀ ਆ, ਉਹਨੂੰ ਇੱਕ ਤਰ੍ਹਾਂ ਦੇ ਆਪਰੇਸ਼ਨ ਕਰ ਦਿੰਦੀ ਆ, ਫਾੜ ਦਿੰਦੀ ਆ। ਉਸ ਤੋਂ ਬਾਅਦ ਫਿਰ ਅਸੀਂ ਸਲੇਸ਼ੀਆ ਤੇ ਹੈਪਰਸਲਫ ਲੈ ਸਕਦੇ ਹਾਂ। ਉਹ ਉੱਥੇ ਕਿਸੇ ਵੀ ਹੋਮਿਓਪੈਥੀ ਵਾਲੇ ਨਾਲ ਗੱਲ ਕਰਨ ਜੀ ਕੈਨੇਡਾ ਦੇ ਵਿੱਚ, ਤੇ ਇਹ ਠੀਕ ਹੋ ਸਕਦੀ ਆ ਪ੍ਰੋਬਲਮ। ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਕਿ ਨਹੀਂ ਠੀਕ ਹੋ ਸਕਦੀ, ਆਪਰੇਸ਼ਨ ਨਾ ਕਰਵਾਉਣ, ਬਿਲਕੁਲ ਠੀਕ ਹੋਊਗੀ ਜੀ। ਠੀਕ ਹੈ, ਹਾਂਜੀ। ਤੇ ਆਪਾਂ ਇਹਦੀ ਨੀਂਦ ਆਉਣ ਦੀ ਗੱਲ ਕਰ ਹੀ ਲਈ ਆ। ਸੱਜੀ ਬਾਂਹ ਆਉਂਦੀ ਹੈਗੀ ਆ, ਇੱਕ ਭੈਣ ਨੇ ਕਿਹਾ ਸੀਗਾ, ਉਹਨਾਂ ਨੂੰ ਕਾਰਪੋਲ ਟਨਲ ਬਾਰੇ ਦੱਸਿਆ। ਕਾਰਪੋਲ ਟਨਲ ਤਾਂ ਗੁੱਟ ਤੋਂ ਥੋੜੀ ਜਿਹੀ ਪਿਛਲੇ ਪਾਸਿਓਂ ਪ੍ਰੋਬਲਮ ਆਉਂਦੀ ਹੁੰਦੀ ਆ, ਸਾਰੀ ਬਾਂਹ ਕਦੇ ਨਹੀਂ ਸੌਂਦੀ ਜਿਹੜੀ। ਹਾਂਜੀ, ਜਦੋਂ ਕੱਲੀ ਸਾਰੀ ਬਾਂਹ ਸੌਂਦੀ ਆ ਜਾਂ ਆਕੜਦੀ ਆ ਜਾਂ ਉਂਗਲੀ ਨਾਲ ਵਿੱਚ ਟਿੰਗਲਿੰਗ ਹੁੰਦੀ ਆ, ਸੌਂਦੀਆਂ ਨੇ, ਇਹਦਾ ਮਤਲਬ ਹੈਗਾ ਜੀ ਉਹਨਾਂ ਨੂੰ ਸਰਵਾਈਕਲ ਦੀ ਪ੍ਰੋਬਲਮ ਹੈਗੀ ਆ। ਉਹ ਸਰਵਾਈਕਲ ਆਪਣਾ ਠੀਕ ਕਰਾਉਣ। ਇਹ ਕਪਿੰਗ ਨਾਲ ਵੀ ਠੀਕ ਹੋ ਸਕਦਾ ਜੀ, ਤੇ ਦਵਾਈਆਂ ਨਾਲ ਵੀ ਠੀਕ ਹੋ ਸਕਦਾ। ਹੋਮਿਓਪੈਥੀ ਦੇ ਵਿੱਚ ਕੁਛ ਦਵਾਈਆਂ ਆਉਂਦੀਆਂ ਨੇ, ਤੇ ਉਹ ਦੱਸਣ ਪੂਰੀ ਪ੍ਰੋਬਲਮ ਕੀ ਹੈਗੀ ਆ ਉਹਨਾਂ ਦੀ, ਤੇ ਠੀਕ ਹੋ ਸਕਦੇ ਆ। ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ। ਹੁਣੇ ਦੱਸਿਆ ਸੀ ਭੈਣਾਂ ਨੇ, ਉਹਨਾਂ ਦੇ 2-2.5 ਸਾਲ ਦਾ ਬੱਚਾ, ਉਹਨੂੰ ਪਾਸਤਾ ਖਾਧਾ ਤੇ ਉਸ ਤੋਂ ਬਾਅਦ ਉਹਨੂੰ ਪ੍ਰੋਬਲਮ ਆ ਗਈ। ਹਾਂਜੀ, ਬੜਾ ਸੌਖਾ ਜਿਹਾ ਇਲਾਜ ਆ ਭੈਣ ਜੀ। ਥੋੜਾ ਜਿਹਾ 1 ਚਮਚਾ ਐਪਲ ਸਾਈਡਰ ਵਿਨੀਗਰ ਦਾ 1 ਗਲਾਸ ਪਾਣੀ 'ਚ ਪਾ ਲੈਣ, ਤੇ 10 ਮਿੰਟ ਬਾਅਦ 1 ਘੁੱਟ ਜਾਂ 2 ਘੁੱਟਾਂ ਉਹਦੀਆਂ ਭਰਾਉਂਦੇ ਰਹਿਣ ਉਹਨਾਂ ਨੂੰ। 10 ਮਿੰਟ ਬਾਅਦ, ਹਰ ਇੱਕ 10 ਮਿੰਟ ਬਾਅਦ, ਹਰ ਇੱਕ 10 ਮਿੰਟ ਬਾਅਦ, ਤੇ ਉਹ ਉਸੇ ਟਾਈਮ ਠੀਕ ਹੋਣਾ ਸ਼ੁਰੂ ਹੋ ਜਾਣਗੇ। ਉਹਨਾਂ ਨੂੰ ਫੂਡ ਪੁਆਇਜ਼ਨਿੰਗ ਹੋਈ ਆ। ਜਦੋਂ ਵੀ ਕਿਸੇ ਨੂੰ ਵੀ ਫੂਡ ਪੁਆਇਜ਼ਨਿੰਗ ਹੁੰਦੀ ਆ, ਤਾਂ ਅਸੀਂ ਐਪਲ ਸਾਈਡਰ ਵਿਨੀਗਰ ਇਸੇ ਤਰ੍ਹਾਂ ਵਰਤੀਏ। ਜੇ ਅਡਲਟ ਨੂੰ ਹੁੰਦੀ ਹੈਗੀ ਆ, ਤਾਂ ਉਹ 2 ਚਮਚੇ ਪਾ ਲੈਣ 1 ਗਲਾਸ ਪਾਣੀ ਦੇ ਵਿੱਚ, ਤੇ 10 ਮਿੰਟ ਬਾਅਦ 2 ਘੁੱਟਾਂ ਭਰੀ ਜਾਣ, 10 ਮਿੰਟ ਬਾਅਦ 2 ਘੁੱਟਾਂ ਭਰੀ ਜਾਣ। ਐਪਲ ਸਾਈਡਰ ਵਿਨੀਗਰ ਪੀਣਾ ਸਾਰਿਆਂ ਵਾਸਤੇ ਬਹੁਤ ਚੰਗਾ। 35 ਸਾਲ ਬਾਅਦ ਤਾਂ ਸਾਨੂੰ ਸਟਾਰਟ ਕਰਨਾ ਚਾਹੀਦਾ। ਜਿਹੜੇ ਸ਼ੂਗਰ ਵਾਲੇ ਆ ਉਹਨਾਂ ਲਈ ਬਹੁਤ ਵਧੀਆ ਹੈਗਾ, ਤੇ ਇਹ ਕੋਲੈਸਟਰੋਲ ਲਈ ਵੀ ਵਧੀਆ, ਤੇ ਭਾਰ ਵੀ ਘਟਦਾ ਇਹਦੇ ਨਾਲ। ਪਰ ਇਹਦੀ ਰੈਸਪੀ ਅਸੀਂ ਸ਼ਹਿਦ ਨਾਲ ਯੂਜ਼ ਕਰ ਲਿਆ ਜਾਵੇ ਤਾਂ ਬਾਹਲਾ ਚੰਗਾ। ਇਹਦੇ 'ਚ ਗੁਣ ਬਹੁਤ ਨੇ। ਤੇ ਜਿਵੇਂ ਪਹਿਲਾਂ ਵੀ ਇੱਕ ਤੁਸੀਂ ਭੈਣਾਂ ਨੂੰ ਕਿਹਾ ਸੀਗਾ, ਉਹਨਾਂ ਕਹਿੰਦੇ ਪਚਦਾ ਨਹੀਂ। ਇਹ ਕੁਛ ਲੋਕਾਂ ਨੂੰ ਨਹੀਂ ਪਚਦਾ, ਕਈ ਕਹਿੰਦੇ ਬਹੁਤ ਖੱਟਾ ਲੱਗਦਾ, ਇਹਦੀ ਮਾਤਰਾ ਘਟਾ ਲਓ। ਹਾਂਜੀ, ਜਦੋਂ ਅਸੀਂ ਜ਼ਿਆਦਾ ਖੱਟਾ ਦਾ ਮਾਤਰਾ ਘਟਾ ਲਓ, ਨਹੀਂ ਪਚਦਾ ਤਾਂ ਇਹਨੂੰ ਕਦੇ ਕਦੇ ਲੈਣਾ ਸ਼ੁਰੂ ਕਰੋ, ਤੁਹਾਡੀ ਬੋਡੀ ਯੂਜ਼ ਟੂ ਹੋ ਜੂਗੀ। ਇਹਦੇ 'ਚ ਗੁਣ ਬਹੁਤ ਨੇ ਜੀ। ਭੈਣ ਜੀ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਧੰਨਵਾਦ ਜੀ। ਸੁਖਵੀਰ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਤਾਂ ਫੋਨ ਕੀਤਾ ਸੀਗਾ, ਉਹ ਦੱਸਦੇ ਸੀ ਨਾ ਟੀਵੀ ਬਾਰੇ, ਜਿਹੜਾ
ਤੇ ਉਹ ਹੈ ਨਾ ਮੈਂ 10 ਕੁ ਦਿਨ ਗੋਲੀਆਂ ਖਾਧੀਆਂ ਤਾਂ ਮੈਨੂੰ ਕੁਛ ਨਹੀਂ ਹੋਇਆ। 10 ਕੁ ਦਿਨਾਂ ਬਾਅਦ ਨਾ ਜਦੋਂ ਖਾਂਦੀ ਹਾਂ ਤਾਂ ਉਹ ਮੇਰੇ ਨਾ ਏਦਾਂ ਜਿੱਦਾਂ ਦਿਲ ਤੇ ਦਰਦ ਜਿਹੀ ਹੋਣ ਲੱਗ ਜਾਂਦੀ, ਥੋੜਾ ਚਿਰ ਹੁੰਦੀ ਆ ਉਦਾਂ ਫਿਰ ਹਟ ਜਾਂਦੀ। ਮੈਂ ਹੁਣ ਵਿੱਚ ਛੱਡ ਦਿੱਤੀਆਂ। ਮੈਂ ਪੁੱਛਣਾ ਚਾਹੁੰਦੀ ਹਾਂ ਖਾਵਾਂ ਕਿ ਨਾ ਖਾਵਾਂ, ਮੈਨੂੰ ਕਿਹਾ ਤੁਹਾਨੂੰ ਟੀਵੀ? ਨਹੀਂ ਉਹਨੇ ਮੈਨੂੰ ਏਦਾਂ ਨਹੀਂ ਕਿਹਾ। ਉਹ ਮੈਨੂੰ ਕਹਿੰਦੇ ਤੁਹਾਡੇ ਹਨਾ ਤਾਂ ਸਿੰਪਟਮ 'ਚ ਹੈ ਨਹੀਂ ਗੀ ਤਾਂ ਸਟਕ ਹੋਈ ਆ। ਅੱਛਾ, ਕੱਢ ਕੇ ਲਿਆਓ ਹੁਣ। ਮੈਂ ਤਾਂ ਉਹਨਾਂ ਨੂੰ ਕਿਹਾ, ਮੈਂ ਕਿਹਾ ਮੈਨੂੰ ਕੋਈ ਪ੍ਰੋਬਲਮ ਤਾਂ ਆਉਂਦੀ ਨਹੀਂ ਹੈਗੀ। ਕਹਿੰਦੇ ਸਟਕ ਹੋਈ ਆ, ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਨਾ ਮੈਨੂੰ ਖੰਘ ਨਾ ਰੇਸ਼ਾ ਨਾ ਕਦੀ ਸਾਹ ਚੜ੍ਹਦਾ। ਨਿਆਣਿਆਂ ਨੂੰ ਬੁਲਾਉਣ ਵਾਲੀ ਗੱਲ ਹੋ ਗਈ, ਸਟਕ ਹੋਈ ਆ ਕਿੱਥੇ ਆ, ਦਿਖਾਓ ਐਕਸਰੇ ਲੈ ਕੇ। ਹਾਂਜੀ ਉਹੀ ਕਿਹਾ ਵੀ ਸਟਕ ਹੋਈ ਹੈ, ਸਟਕ ਹੋਣ ਦਾ ਮਤਲਬ ਕਿ ਕੀ ਹੋਣਾ ਚਾਹੀਦਾ? ਮੈਂ ਕਿਹਾ ਮੈਨੂੰ ਦੱਸੋ। ਉਹਨੇ ਉਹ ਤੁਹਾਡੇ ਲੋਦਾ ਜਿਹਾ ਨਹੀਂ ਲਾਇਆ? ਉਹ ਮੈਨੂੰ ਮੇਰੇ ਪਹਿਲਾਂ ਲਾਇਆ ਸੀ ਉਹਨਾਂ ਨੇ। ਹਾਂ ਉਦੋਂ ਠੀਕ ਸੀ। ਕਹਿੰਦੇ ਸੀ 3-4 ਦਿਨ ਬਾਅਦ ਇਹ ਫੁੱਲ ਜਾਣਾ। ਉਹ 15 ਕੁ ਦਿਨਾਂ ਬਾਅਦ ਜਾ ਕੇ ਉਹ ਫੁੱਲਿਆ। ਤੇ ਫਿਰ ਮੈਂ ਦਿਖਾ ਲਿਆ। ਉਹ ਕਹਿੰਦੇ ਹਾਏ ਤੈਨੂੰ ਟੀਵੀ ਆ ਹਨਾ। ਤੇ ਉਸ ਡਾਕਟਰ ਨੇ ਮੁੜ ਕੇ ਕੋਈ ਗੱਲਬਾਤ ਹੀ ਨਹੀਂ ਹੋਈ। ਉਹ ਵੀ ਮੈਂ ਡਾਕਟਰ ਦੂਜਾ ਚੇਂਜ, ਉਹ ਚਲੇ ਗਏ ਸੀ ਇੱਥੋਂ ਬਦਲੀ, ਉਹ ਵੀ ਮੈਂ ਹੋਰ ਚੇਂਜ ਕੀਤਾ। ਇਹਨਾਂ ਨੇ ਮੈਂ ਤਾਂ ਬਲੱਡ ਟੈਸਟ ਕੀਤਾ, ਉਹਦੇ ਵਿੱਚ ਦੱਸਿਆ ਕਿ ਤੁਹਾਨੂੰ ਕਹਿੰਦੇ ਸਿੰਪਟਮ ਤੁਹਾਨੂੰ ਕੋਈ ਹੈ ਨਹੀਂ ਗੀ, ਪਰ ਤੁਹਾਡੇ ਅੰਦਰ ਜਿੱਦਾਂ ਸਟਕ ਹੋਈ ਆ, ਤੁਹਾਨੂੰ ਕਿਸੇ ਨੂੰ ਹੋਈ ਹੋਵੇ, ਤੁਹਾਨੂੰ ਹੋ ਸਕਦੀ ਆ। ਚਲੋ ਵੈਸੇ ਦੇਸੀ ਇਲਾਜ ਵੀ ਪੁੱਛ ਲੈਂਦੇ ਆਪਾਂ। ਹਾਂਜੀ ਤੇ ਮੈਨੂੰ ਪ੍ਰੋਬਲਮ ਨਹੀਂ ਕੋਈ ਵੀ ਹੈਗੀ, ਥੋੜੀ ਬਹੁਤੀ ਵੀ ਜੇ ਹੋਵੇ ਫੇਰ ਵੀ ਹੁੰਦਾ ਆ ਨਾ ਵੀ। ਹਾਂਜੀ ਤੇ ਜੇ ਕਿਸੇ ਨੂੰ ਪਤਾ ਹੋਵੇ ਮੈਨੂੰ ਦੱਸਿਓ, ਵੀ ਦੇਸੀ ਦਵਾ ਮੈਂ ਖਾ ਲੂੰਗੀ। ਮੈਂ ਕਹਿੰਦੀ ਉਹ ਛੱਡ ਦੇਵਾਂ ਮੈਂ। ਉਹ ਮੇਰੀ ਨਾ ਜਦੋਂ ਖਾਂਦੀ ਹਾਂ ਉਹ ਤੋਂ ਬਾਅਦ ਥੋੜਾ ਚਿਰ ਨਾ ਦਿਲ ਤੇ ਦਰਦ ਜਿਹੀ ਹੋਣ ਲੱਗ ਜਾਂਦੀ। ਫੇਰ ਇੱਕ ਬੀ ਕੰਪਲੈਕਸ ਜਾਂ ਕੁਛ ਦਿੱਤਾ ਆ ਉਹਨਾਂ ਨੇ ਨਾਲ ਖਾਣ ਨੂੰ ਜੀ, ਇੱਕੋ ਗੋਲੀ। ਚਲੋ ਉਹਦਾ ਤਾਂ ਕੋਈ ਨਹੀਂ ਹੈਗਾ, ਪਰ ਜੇ ਤੁਹਾਨੂੰ ਕੋਈ ਬਿਮਾਰੀ ਤੇ ਉਹਦਾ ਇਲਾਜ ਹੋਣਾ ਚਾਹੀਦਾ ਆ। ਚਲੋ ਪੁੱਛਦੇ ਆਪਾਂ। ਠੀਕ ਹੈ ਜੀ, ਥੈਂਕ ਯੂ ਜੀ। ਥੈਂਕ ਯੂ ਜ਼ਰੂਰ ਦੱਸਿਓ ਜੀ ਜੇ ਕਿਸੇ ਨੂੰ ਪਤਾ ਹੈ ਟੀ ਦਾ ਇਲਾਜ ਕੀ। ਅਗਲੇ ਕਾਲਰ ਸਾਡੇ ਨੇ ਪੌਲ ਚਾਲ। ਹਾਂਜੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਮੈਂ ਅੱਜ ਸਵਾ ਦੋ ਬਿਮਾਰੀਆਂ ਦਾ ਇਲਾਜ ਦੱਸਣਾ ਹੈ। ਦੱਸੋ। ਫੁੱਲ ਜਿਹੜਾ ਹੈਗਾ ਪਹਿਲਾਂ ਅਨੀਮੀਆ ਦਾ, ਜਿਹਦੇ ਚ ਜਾਣੀ ਕਿ ਖੂਨ ਘੱਟ ਹੈਗਾ, ਉਹਦੇ ਚ ਹੀਮੋਗਲੋਬਿਨ ਘੱਟ ਹੋਣ ਕਰਕੇ ਸਾਹ ਚੜ੍ਹਨ ਲੱਗ ਪੈਂਦਾ ਹੈਗਾ ਤੇ ਚੱਕਰ ਆਉਣੇ ਸ਼ੁਰੂ ਹੁੰਦੇ ਹੈਗੇ ਨੇ। ਤੇ ਡਾਕਟਰ ਵੈਸੇ ਉਹ ਖੂਨ ਟੈਸਟ ਕਰਕੇ ਦੱਸਦੇ ਨੇ ਵੀ ਤੁਹਾਡੀ ਭਾਈ ਹੀਮੋਗਲੋਬਿਨ ਘੱਟ ਹੈ ਤੇ ਤੁਹਾਨੂੰ ਜਿਹੜਾ ਹੈਗਾ ਕੋਈ ਮੈਡੀਸਨ ਲੈਣੀ ਪਏਗੀ। ਪਹਿਲਾ ਸਭ ਤੋਂ ਹੈਗਾ ਜੀ, ਉਹਨੂੰ ਕਹਿੰਦੇ ਨੇ ਕੈਲਪ, KELP ਕੈਲਪ। ਉਹਨੂੰ ਕੁਕਡ ਸੀਵੀਡ ਵੀ ਕਹਿੰਦੇ ਹੈਗੇ ਨੇ, ਆਪਣੇ ਕਾਸਟਕੋ ਚ ਮਿਲ ਜਾਂਦੀ ਹੈਗੀ ਆ। ਉਹਦੇ ਚ ਇੰਨੇ ਜ਼ਿਆਦਾ ਮਿਨਰਲਸ ਹੁੰਦੇ ਨੇ, ਉਹ ਖਾਣੀ ਬਹੁਤ ਹੀ ਜ਼ਿਆਦਾ ਲਾਹੇਵੰਦ ਹੈ। ਨੰਬਰ 2 ਅਲਫਾ ਨਾਂ ਦੀ ਜਿਹੜੇ ਹੈਗੇ ਇੱਕ ਪਾਊਡਰ ਹੁੰਦੀ ਹੈ, ਇੱਕ ਐਸਾ ਬਰਸੀਨ ਵਰਗੀ ਚੀਜ਼ ਹੈਗੀ, ਉਹ ਵੀ ਖਾਣੀ ਪੈਂਦੀ ਹੈ। ਉਹਦੀ ਚਾਹ ਵੀ ਬਣੀ ਬਣਾਈ ਪੀਤੀ ਜਾ ਸਕਦੀ ਹੈ। ਉਹਦੇ ਚ ਵੀ ਜਿਹੜਾ ਹੈ ਨਾ ਬਹੁਤ ਮਿਨਰਲ ਹੁੰਦੇ ਨੇ ਜਿਹੜੇ ਕਿ ਐਨੀਮੀਆ ਨੂੰ ਠੀਕ ਕਰਦੇ ਨੇ। ਨੰਬਰ 3 ਉਹਨੂੰ ਜਮਾਈਕਾ ਫਲਾਵਰਸ ਕਹਿੰਦੇ ਹੈਗੇ ਨੇ, ਇੱਥੇ ਮੈਕਸੀਕਨ ਸਟੋਰਾਂ ਸਾਰਿਆਂ 'ਚ ਮਿਲ ਜਾਂਦੇ ਹੈਗੇ ਨੇ। ਹਿਬਿਸਕਸ ਰੋਜ਼ਾ ਉਹਦਾ ਅੰਗਰੇਜ਼ੀ ਨਾਮ ਹੈਗਾ, ਹਿਬਿਸਕਸ ਰੋਜ਼ਾ। ਉਹਦੇ 'ਚ ਬੈਲ ਸ਼ੇਪਡ ਉਹਦੇ ਫੁੱਲ ਹੁੰਦੇ ਨੇ ਲਾਲ ਰੰਗ ਦੇ। ਉਹਨੂੰ ਕੀ ਹੈਗਾ, ਉਹਨਾਂ ਨੂੰ ਪਾਣੀ ਦੇ ਵਿੱਚ ਪਾ ਦੇਣਾ ਹੈਗਾ। ਅੱਧ ਘੰਟੇ ਬਾਅਦ ਉਹ ਲਾਲ ਹੋ ਜਾਂਦਾ ਰੰਗ ਜਿਹੜਾ ਹੈਗਾ ਨਾ ਪਾਣੀ ਦਾ, ਤੇ ਉਹ ਪੀ ਲੈਣਾ ਹੈਗਾ ਫਿਲਟਰ ਕਰਕੇ। ਇਹ ਵੀ ਜਿਹੜਾ ਹੈ ਨਾ ਅਨੀਮੀਆ ਨੂੰ ਘੱਟ ਕਰੇਗੀ। ਬਾਕੀ ਜਿਹੜੇ ਸੈਲਰੀ ਸੀਡਸ ਉਹ ਬਹੁਤ ਜ਼ਿਆਦਾ ਲਾਹੇਵੰਦ ਰਹਿਣਗੇ। ਫਾਵਾ ਬੀਨਸ ਜਿਹੜੇ ਹੈ ਨਾ ਉਹ ਤਾਂ ਪਾਰਕਿਨਸਨਸ ਨੂੰ ਵੀ ਠੀਕ ਕਰਦੇ ਨੇ। ਫਾਵਾ ਬੀਨਸ FAVA ਬੀਨਸ ਇੱਥੇ ਆਮ ਮਿਲ ਜਾਂਦੇ ਹੈਗੇ ਨੇ, ਫੂਡ ਮੈਕਸਰ ਵਗੈਰਾ 'ਚ ਸਾਰੇ ਬਿਲਕੁਲ ਸਸਤੇ। ਹਾਂਜੀ ਤੇ ਜਿਹੜੇ ਚੁਕੰਦਰ ਖਾਣੇ ਹੈਗੇ ਨੇ ਉਹਨਾਂ 'ਚ ਆਇਰਨ ਬਹੁਤ ਜ਼ਿਆਦਾ ਹੁੰਦਾ। ਬੀਟਸ ਜਿਹਨੂੰ ਆਪਾਂ ਕਹਿੰਦੇ ਹੈਗੇ ਹਾਂ। ਤਿਲ ਖਾਣੇ ਹੈਗੇ ਨੇ ਕਾਲੇ, ਉਹ ਬਹੁਤ ਜ਼ਿਆਦਾ ਅੱਛੇ ਹੈਗੇ ਨੇ। ਸਪਿਨਚ ਦਾ ਆਪਾਂ ਨੂੰ ਪਤਾ ਹੀ ਪਾਲਕ ਜਿਹੜੀ ਹੈਗੀ ਇਹਦੇ 'ਚ ਆਇਰਨ ਜ਼ਿਆਦਾ ਹੁੰਦਾ ਹੈਗਾ। ਜਿਹੜੀਆਂ ਰਸ ਭਰੀਆਂ ਹੈਗੇ ਨੇ ਉਹ 'ਚ ਖਾਸ ਕਰਕੇ ਜਿਹੜੀ ਲਾਲ ਰਸ ਭਰੀ ਹੈਗੀ, ਰੈੱਡ ਰੈਸਪਬੇਰੀ ਇਹਨੂੰ ਕਹਿੰਦੇ ਹੈਗੇ ਨੇ, ਉਹ ਜ਼ਿਆਦਾ ਖਾਣੀ ਹੈ। ਇੱਕ ਜਿਹੜੀ ਹੈ ਨਾ ਜੀ ਮਖਿਆਲ ਦੀਆਂ ਮੱਖੀਆਂ ਦੀ ਕੋਲ ਰੋਇਲ ਜੈਲੀ ਹੁੰਦੀ ਹੈ, ROYALJELLY, ਉਹ ਮਖਿਆਲ ਦੇ ਨਾਲੋਂ ਵੀ ਬੈਟਰ ਹੁੰਦੀ ਹੈ। ਤੇ ਉਹ ਜਿਹੜਾ ਹੈਗਾ ਉਹ ਲੈਣੀ ਪਏਗੀ। ਤੇ ਉਹਦੇ 'ਚ ਬਹੁਤ ਜ਼ਿਆਦਾ ਸਭ ਤੋਂ ਵਧੀਆ ਫੂਡ ਕਹਿਣਾ ਹੈਗਾ ਵਰਲਡ ਦਾ ਜਿਹੜੀ ਰੋਇਲ ਜੈਲੀ ਹੈਗੀ ਹੈ। ਅੱਛਾ ਉਹ ਹੈਗਾ। ਤੇ ਬਾਕੀ ਭਾਈ ਸੌਖੀ ਜਿਹੀ ਗੱਲ ਤੇ ਹੈਗੀ ਵੀ ਜਿਹੜੇ 14 ਮਿੰਟ ਹੈਗੇ ਨੇ ਆਪਣੇ ਧਨੀਆ ਪੁਦੀਨਾ ਸੇਜ ਜੇ ਇਹ ਸਾਰੇ ਨਾ ਤੁਹਾਨੂੰ ਕੱਚੇ ਰੂਪ ਦੇ ਵਿੱਚ ਖਾਣੇ ਪੈਣਗੇ। ਚਲੋ ਜੀ ਹੁਣ ਪਰਮਾਤਮਾ ਇਹਨਾਂ ਨੂੰ ਭਲੀ ਕਰੇ। ਤੇ ਹੁਣ ਆਪਾਂ ਦੂਜੇ ਨੰਬਰ ਤੇ ਜਾਂਦੇ ਹੈਗੇ ਆ। ਉਹ ਹੈਗਾ ਜਿਹੜੀ ਪਰਮ ਪਿਆਰੀ ਭੈਣ ਨੇ ਕਿਹਾ ਹੈ ਨਾ CTS ਬਾਰੇ, ਕਾਰਪਲ ਟਨਲ ਸਿੰਡਰੋਮ। ਉਹ 'ਚ ਕੀ ਹੈਗਾ ਨਾ ਰੈਪੀਟੇਟਿਵ ਸਿੰਡਰੋਮ ਹੈਗਾ। ਉਹਦੇ 'ਚ ਗੁੱਟ ਨੂੰ ਆਪਾਂ ਜਦੋਂ ਵਰਤਦੇ ਹੈਗੇ ਨਾ, ਖਾਸ ਕਰਕੇ ਜਿੱਦਾਂ ਟਾਈਪਿੰਗ ਵਾਸਤੇ ਹੈਗਾ ਜਾਂ ਡਰਾਈਵਿੰਗ ਵਾਸਤੇ ਵੀ ਵਰਤੇ ਹੈਗੇ ਆ ਦੁਆਰਾ ਉੱਥੇ ਨਾ ਨਰਵ ਡੈਮੇਜ ਹੋਣ ਕਰਕੇ ਉੱਥੇ ਫਿਰ ਚੀਸਾਂ ਪੈਂਦੀਆਂ ਹੈਗੇ ਨੇ। ਤੇ ਹੌਲੀ ਹੌਲੀ ਜਿਹੜਾ ਨਾ ਬੰਦਾ ਫਿਰ ਉਸ ਕੰਮ ਤੋਂ ਝਿਜਕਦਾ ਹੈਗਾ ਕਰਨ ਤੋਂ। ਅੱਛਾ ਉਹਦਾ ਪਹਿਲਾ ਤਾਂ ਇਹ ਹੈਗਾ ਕਿ ਜਿਹਦੇ 'ਚ ਕਿ ਐਸਪਰੀਨ ਵਰਗੀ ਚੀਜ਼ ਹੁੰਦੀ ਹੈ, ਉਹਨੂੰ ਕਹਿੰਦੇ ਵਾਈਟ ਵਿਲੋ।
WHITE ਵਿਲੋ, WILLOW ਬਾਰਕ। ਇਹਦੀ ਚਾਹ ਹੋਊਗੀ, ਚਾਹ ਐਸਪਰੀਨ ਵਰਗੀ ਹੁੰਦੀ ਹੈਗੀ, ਤੇ ਉਹ ਬਸ ਚਾਹ ਦਾ ਇੱਕ ਇੱਕ ਜਿਹੜੀ ਪੁੜੀ ਲੈ ਕੇ ਨਾ ਚਾਹ ਦੇ ਵਿੱਚ ਪਾ ਕੇ ਉਹ ਪੀਣੀ ਹੈਗੀ ਹੈ। ਦੂਸਰਾ ਜਿਹੜਾ ਹੈਗਾ ਜੀ ਆਪਣਾ ਦੇਸੀ ਕੱਚਾ ਜਿਹੜਾ ਜੀਰਾ ਹੈਗਾ ਬਣੀ ਬਣਾਈ ਚਾਹ ਦੇ ਵਿੱਚ ਚੌਥਾ ਹਿੱਸਾ ਚਮਚੇ ਦਾ ਉਹ ਪਾ ਕੇ ਉਹ ਪੀਣਾ ਹੈਗਾ। ਇਹ ਕੱਚੇ ਜੀਰੇ 'ਚ ਵੀ ਬੜੀ ਸ਼ਕਤੀ ਹੈਗੀ ਹੈ। ਤੀਸਰਾ ਜਿਹੜਾ ਹੈਗਾ ਜੀ ਆਪਣਾ ਉਹਨੂੰ ਕੀ ਹੈਗਾ ਉਹ ਹਾਂ ਅੱਛਾ, ਜਿਹੜੇ ਲਾਲ ਮਿਰਚਾਂ ਨੇ ਆਪਣੀਆਂ ਦੇਸੀ ਉਹਨਾਂ ਨੂੰ ਕੁੱਟ ਕੇ ਨਾ ਗੁੱਟਾਂ ਤੇ ਹੱਥ ਤੇ ਮਲਣਾ ਹੈਗਾ। ਉਹ ਨਾਲ ਕੀ ਹੈ ਨਾ ਜਿਹੜੀ ਨਮਨੈਸ ਹੋ ਜਾਂਦੀ ਹੈਗੀ, ਜਿਹੜਾ ਦਰਦ ਹੈਗਾ ਉਹ ਬੰਦ ਹੋ ਜਾਂਦਾ ਹੈ। ਜੇ ਕੰਮ ਤੇ ਜਾਣਾ ਹੈਗਾ ਉਹ ਚੀਜ਼ ਲਾ ਕੇ ਨਾ ਪਹਿਲਾਂ ਫਿਰ ਕੰਮ ਤੇ ਜਾਓ। ਚੌਥਾ ਜਿਹੜਾ ਹੈਗਾ ਜੀ ਆਰਨਿਕਾ ਆਇਲ ਮਲ ਦਿੰਦਾ, ARNICA ਆਰਨਿਕਾ ਆਇਲ ਹੈ, ਉਹਨੂੰ ਵੀ ਮਲਣ ਦੇ ਨਾਲ ਜਿਹੜੀ ਹੈ ਨਾ ਸੋਜਿਸ਼ ਘਟਦੀ ਹੈਗੀ ਤੇ ਜਿਹੜਾ ਦਰਦ ਹੈ ਉਹ ਬੰਦ ਹੋ ਜਾਂਦਾ ਹੈ। ਸੇਜ ਦੇ ਪੱਤੇ ਆਮ ਕਰਕੇ ਖਾਓ ਤੇ ਉਹਨਾਂ ਦਾ ਲੇਪ ਵੀ ਕਰਨਾ ਹੈਗਾ ਹੱਥਾਂ ਦੇ ਉੱਤੇ, ਹਾਂਜੀ। ਤੇ ਜਿਹੜਾ ਪਾਈਨਐਪਲ ਹੈਗਾ ਉਹ ਖਾਣਾ ਹੈਗਾ, ਤੇ ਬਾਕੀ ਜਿਹੜਾ ਛਿੱਲੜ ਦਾ ਅੰਦਰਲਾ ਪਾਸਾ ਨਾ ਜਿਹੜਾ ਹੈਗਾ ਉਹ ਹੱਥਾਂ ਦੇ ਉੱਤੇ ਮਲਣਾ ਹੈਗਾ, ਕਾਰਪਲ ਟਨਲ ਸਿੰਡਰਮ ਜਿੱਥੇ ਹੈਗਾ। ਗ੍ਰੇਪ ਸੀਡ ਆਇਲ ਦਾ ਹੈਗਾ, ਇਹ ਮਿਲ ਜਾਂਦਾ ਆਮ ਸਟੋਰਾਂ ਦੇ ਵਿੱਚੋਂ, ਇਹਦਾ ਮਸਾਜ ਕਰਨਾ ਹੈ। ਕੈਮੋਮਿਲ ਟੀ ਹੈਗੀ ਉਹ ਪੀਣੀ ਹੈਗੀ ਹੈ। ਕੌਮਫਰੀ ਦੀ ਜਿਹੜੀ ਟੀ ਹੈਗੀ ਹੈ ਉਹਦੇ 'ਚ ਬਹੁਤ ਜ਼ਿਆਦਾ ਆਪਣਾ ਕੈਲਸ਼ੀਅਮ ਹੁੰਦਾ ਹੈਗਾ, ਉਹਦੇ 'ਚ ਜਿਹੜੀਆਂ ਬੋਨਸ ਨੂੰ ਨਿਟਿੰਗ ਦਾ ਜਿਹੜਾ ਹੈ ਨਾ ਉਹਦੇ 'ਚ ਸ਼ਕਤੀ ਹੁੰਦੀ ਹੈਗੀ, ਦੁਆਰਾ ਬੁਣ ਦਿੰਦੀ ਹੈਗੀ ਹੈ। ਕੌਮਫਰੀ COMFREY ਉਹਦੀ ਟੀ ਲੈ ਲੈਣ। ਅਖੀਰਲਾ ਲਾਸਟ ਹੈਗਾ ਸਭ ਤੋਂ ਵਧੀਆ ਸੇਂਟ ਜੌਨਸ ਵੋਰਟ, ਉਹ ਬੂਟਾ ਹੈ ਜਿਹਦੇ 'ਚ ਕਿ ਨਰਵਜ਼ ਨੂੰ ਰਿਪੇਅਰ ਕਰਨ ਦੀ ਸ਼ਕਤੀ ਹੁੰਦੀ ਹੈ। ਬਲਕਿ ਭੈਣ ਜੀ ਇਸ ਬੂਟੇ ਦਾ ਨਾਂ ਆਪਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਬੂਟਾ ਰੱਖਿਆ, ਇੰਨਾ ਪਿਆਰਾ। ਹਾਂ ਤੇ ਭਾਈ ਇੱਕ ਟੂਬਰਕਲੋਸਿਸ ਦੀ ਗੱਲ ਕਰ ਰਹੀ ਸੀ ਭੈਣ ਜੀ, ਕੋ ਹਾਂਜੀ ਟੂਬਰਕਲੋਸਿਸ ਦਾ ਅੜਿਆ ਉਹਦੀਆਂ ਕਾਫੀ ਜ਼ਿਆਦਾ ਹਰਬਸ ਮਿਲਦੀਆਂ ਹੈਗੀਆਂ ਨੇਗੀਆਂ, ਪਰ ਮੈਂ ਤੁਹਾਨੂੰ ਹੁਣ ਕਿਉਂਕਿ ਟਾਈਮ ਘੱਟ ਹੋਣ ਕਰਕੇ ਸਿਰਫ ਇੱਕ ਵੀ ਮੈਂ ਇਸ ਵੇਲੇ ਤੁਹਾਨੂੰ ਦੱਸਾਂਗਾ ਜਿਹੜੀ ਕਿ ਬਿਲਕੁਲ ਅਲੀਸ਼ਾਨ ਹੈਗੀ, ਉਹਨੂੰ ਕਹਿੰਦੇ ਨੇ ਗੋਲਡਨ ਸੀਲ, GOLDENSEAL ਗੋਲਡਨ ਸੀਲ। ਉਹ ਇੱਕ ਕਿਸਮ ਦੀ ਐਂਟੀਬਾਇਓਟਿਕ ਦੀ ਤਰ੍ਹਾਂ ਹੈਗੀ ਹੈ ਹਰਬ ਦੀ, ਤੇ ਉਹਨੂੰ ਜਿਹੜਾ ਬੜੀ ਕੌੜੀ ਹੁੰਦੀ ਹੈ ਪਰ ਉਹ ਸਵਾਦਲੀ ਕੌੜੀ ਹੁੰਦੀ ਹੈ, ਅੱਛੀ ਲੱਗਦੀ ਹੈ। ਉਹਦੇ 'ਚ ਹਨੀ ਪਾ ਕੇ ਚਾਹ ਦੇ ਵਿੱਚ ਪਾ ਕੇ ਪੀਣੀ ਪੈਂਦੀ ਹੈਗੀ ਹੈ। ਤੇ ਭੈਣ ਜੀ ਹੈਪਨਸ ਵੀ ਬਸ ਲਾਸਟ ਇੱਕ 1 ਮਿੰਟ ਹੈ ਭੈਣ ਜੀ, ਜਿਨ੍ਹਾਂ ਨੂੰ ਐਬਸੈਸ ਹੋ ਜਾਂਦਾ ਨਾ ਖਾਸ ਕਰਕੇ ਡਾਇਬਟੀਜ਼ ਦੇ ਵਿੱਚ, ਉਹਨਾਂ ਦੇ ਵਾਸਤੇ ਗੋਲਡਨ ਸੀਲ ਹੀ ਲਾਹੇਵੰਦ ਹੈ। ਠੀਕ ਹੈ। ਇਹ ਟੂਬਰਕਲੋਸਿਸ ਦਾ ਬਿਲਕੁਲ ਹੀ ਜੜ ਖਾੜ ਦਿੰਦੀ ਹੈ, ਬਹੁਤ ਪਾਵਰਫੁਲ ਸ਼ਕਤੀਸ਼ਾਲੀ ਇਹ ਐਂਟੀਬਾਇਓਟਿਕ ਹੈਗੀ ਹੈ ਹਰਬਸ ਦੇ ਵਿੱਚ। ਚਲੋ ਪ੍ਰਮਾਤਮਾ ਭਲੀ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਥੈਂਕ ਯੂ ਜੀ। ਅਗਲੇ ਕਾਲਰ ਅਕਵਾਲ ਮੰਚ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਤੁਹਾਡਾ ਰੋਜ਼ ਸੁਣੀਦਾ, ਬੜਾ ਵਧੀਆ ਹੁੰਦਾ, ਹਾਂ ਸਾਰੇ ਪ੍ਰੋਗਰਾਮ ਬੜੇ ਵਧੀਆ। ਅੱਛਾ ਮੇਰੀ ਨਾ ਵਾਈਫ ਦੀ ਪ੍ਰੋਬਲਮ ਇਹ ਆ ਵੀ ਉਹਨਾਂ ਦਾ ਬਲੱਡ ਪ੍ਰੈਸ਼ਰ ਵੱਧਦਾ ਵਾ ਤੇ ਸੋਡੀਅਮ ਘਟਦਾ ਆ। ਉਹਨਾਂ ਨੂੰ ਐਮਰਜੈਂਸੀ ਮੈਂ ਖੜਿਆ ਸੀ, ਮਤਲਬ ਬਿਲਕੁਲ ਹੀ ਬਵਾਸ ਹੋ ਗਈ, ਪੈਰ ਵੀ ਸੁੱਜ ਗਏ ਸੀ ਤੇ ਆਪਣਾ ਉਹਨਾਂ ਫਿਰ ਬਲੱਡ ਟੈਸਟ ਕੀਤਾ ਤੇ CT ਸਕੈਨ ਵੀ ਕੀਤਾ, ਸਿਰ ਨੂੰ ਵੀ ਕਹਿੰਦੇ ਕੁਛ ਹੁੰਦਾ, ਜ਼ੁਬਾਨ ਨੂੰ ਖਿੱਚ ਪੈਂਦੀ ਸੀ। ਤੇ ਫਿਰ ਉਹਨਾਂ CT ਸਕੈਨ ਕੀਤਾ, ਬਲੱਡ ਟੈਸਟ ਕੀਤਾ, ਉਹਦੇ ਵਿੱਚ ਉਹਨਾਂ ਦੱਸਿਆ ਵੀ ਸੋਡੀਅਮ ਘੱਟ ਆ, ਉਹਦੀ ਵਜ੍ਹਾ ਕਰਕੇ ਮਤਲਬ ਇਹ ਸਾਰਾ ਕੁਛ ਸਿਰ ਨੂੰ ਤੇ ਜ਼ੁਬਾਨ ਨੂੰ ਖਿੱਚ ਪੈਂਦੀ ਜਿਹੜੀ ਉਹ ਹੁੰਦੀ ਹੈ। ਠੀਕ ਆ। ਤੇ ਹਾਂਜੀ ਉਹ ਹੁਣ ਜੇ ਉਹ ਸੋਡੀਅਮ ਜੇ ਲੂਣ ਖਾਂਦੇ ਆ ਤੇ ਬਲੱਡ ਪ੍ਰੈਸ਼ਰ ਵੱਧਦਾ, ਜੇ ਹਾਂਜੀ ਤੇ ਜੇ ਲੂਣ ਛੱਡਦੇ ਆ ਤੇ ਫਿਰ ਸੋਡੀਅਮ ਘਟਦਾ। ਹੁਣ ਜਾਵੇ ਕਿਹਦੇ ਨੂੰ? ਹਾਂ ਕੋਈ ਨਹੀਂ, ਪੁੱਛ ਲੈਣੇ ਆਪਾਂ, ਪੁੱਛ ਲੈ। ਹਾਂਜੀ ਇਹ ਬੜੀ ਤਕਲੀਫ ਹੈ ਇਹਨਾਂ ਨੂੰ ਨਾ, ਤੇ ਹਾਂਜੀ ਕੋਈ ਨਹੀਂ ਸੁਣਦੇ ਜ਼ਰੂਰ ਰਹੋ, ਸ਼ਾਇਦ ਕੋਈ ਨਾ ਕੋਈ ਦੱਸਦਾ। ਗੁਰਵਿੰਦਰ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਜੀ 2 ਸਵਾਲ ਪੁੱਛਣੇ ਆਪਣੀ ਮਾਮ ਦੇ ਲਈ। ਉਹਨਾਂ ਦੇ ਜਿਹੜਾ ਗੋਡੇ ਤੋਂ ਥੱਲੇ ਨਾ ਸੋਜਨ ਬਹੁਤ ਆ, ਤੇ ਦੂਜੇ ਕੋਨੇ ਨਾੜਾਂ ਬਹੁਤ ਫੁੱਲਦੀਆਂ ਚੜ੍ਹਦੀਆਂ ਉਹਨਾਂ ਦੀਆਂ। ਠੀਕ ਆ। ਕੜਲਾਂ ਪੈਂਦੀਆਂ, ਕੜਲਾਂ ਪੇਨ ਹੁੰਦੀ ਕਈ ਵਾਰ। ਹਾਂਜੀ ਪਤਾ ਹੀ, ਪਰ ਉਹ ਜਦੋਂ ਵੀ ਦੇਖ ਲਓ ਕਹੀ ਜਾਣਗੇ ਮੇਰੇ ਸੋਜੀਆਂ ਪਈਆਂ ਜਾਂ ਨਾੜਾਂ ਚੜੀਆਂ ਪਈਆਂ। ਠੀਕ ਹੈ। ਓਕੇ ਥੈਂਕ ਯੂ। ਥੈਂਕ ਯੂ। ਦੱਸਿਓ ਜ਼ਰੂਰ ਜੀ। ਹਰਜਿੰਦਰ ਸਿੰਘ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜਿਹੜੇ ਕਹਿੰਦੇ ਨਾ ਲੱਤਾਂ 'ਚ ਦਰਦ ਪੈਂਦਾ, ਹਾਂਜੀ ਉਹ ਆਪਣੇ ਘਰ ਵਿੱਚ ਚੀਜ਼ਾਂ ਪਈਆਂ, ਕਾਲੀ ਮਿਰਚ ਤੋਂ ਜਵੈਣ, ਸੌਂਫ, ਦਾਲਚੀਨੀ, ਲਸਣ, ਸਾਰੀਆਂ ਚੀਜ਼ਾਂ ਉਬਾਲ ਕੇ ਤੇਲ ਸਰੋਂ ਦੇ ਵਿੱਚ ਛਾਣ ਲੈਣੀਆਂ ਆ। ਬਾਅਦ 'ਚ ਗਰਮ ਪਾਣੀ ਲੱਤਾਂ ਪਾਣੀ ਬਾਹਾਂ ਧੋ ਕੇ ਜੀ ਉਹਨਾਂ ਦੀ ਬਹਿ ਕੇ ਚਾਹੇ ਕਿਸੇ ਕੋਲੋਂ ਮਾਲਸ਼ ਕਰਾ ਲਓ, ਚਾਹੇ ਆਪ ਕਰ ਲਓ। ਠੀਕ ਆ। ਜਿਹੜੀ ਭੈਣ ਜੀ ਕਹਿੰਦੀ ਮੈਂ ਆਪਰੇਸ਼ਨ ਕਰਾਉਣਾ ਆ, ਬਾਂਹ ਦੀ ਸਰਜਰੀ ਕਰਾਉਣੀ ਆ, ਉਹ ਸਰਜਰੀ ਨਾ ਕਰਾਉਣ। ਮੇਨ ਗੱਲ ਇਹ ਹੀ ਆ ਵੀ ਉਹਦੀ ਮਾਲਸ਼ ਕਰਨ
ਇੱਕ ਵਿਟਾਮਿਨ ਮਿਲਦੇ ਆ ਬਾਲ ਗ੍ਰੀਨ ਤੋਂ। ਹਾਂਜੀ। ਉਹ ਪੁੱਛ ਲੈਣ ਸਾਨੂੰ ਕਿਹੜੀ ਉਮਰ ਦੀ ਕਿੰਨੀ ਉਮਰ ਆ। ਉਹ ਫਿਰ ਸਵੇਰ ਨੂੰ ਖਾਣਾ ਖਾਣ ਤੋਂ ਪਹਿਲਾਂ ਇੱਕ ਵਿਟਾਮਿਨ ਖਾਣਾ ਜ਼ਰੂਰ ਹੈ। ਠੀਕ ਹੈ ਜੀ। ਬਾਕੀ ਦੂਜੀ ਗੱਲ ਥੋੜਾ ਜਿਹਾ ਉਹਨਾਂ ਨੂੰ ਕੱਚੀਆਂ ਸਬਜ਼ੀਆਂ ਫਲ ਫਲੂਟ ਸ਼ੁਰੂ ਕਰ ਦੇਣ। ਠੀਕ ਹੈ ਜੀ। ਇਹ ਆਪ ਜਮਾਇਆ ਕੰਮ ਆ ਜੀ। ਕਿਸੇ ਦਾ ਭਲਾ ਹੋ ਜਾਊਗਾ ਇਹਦੇ ਵਿੱਚ। ਬਿਲਕੁਲ ਜੀ ਬਿਲਕੁਲ, ਜ਼ਰੂਰ। ਥੈਂਕ ਯੂ ਜੀ ਟਾਈਮ ਦੇਣ ਦਾ। ਥੈਂਕ ਯੂ ਜੀ, ਧੰਨਵਾਦ ਜੀ। ਜਿਹੜੀ ਤੁਸੀਂ ਗੱਲ ਸ਼ੇਅਰ ਕੀਤੀ ਆ, ਗੱਲਾਂ ਆਪਣੀਆਂ ਸ਼ੇਅਰ ਜ਼ਰੂਰ ਕਰਿਆ ਕਰੋ। ਉਹਦੇ ਵਿੱਚ ਇਹ ਨਹੀਂ ਹੁੰਦਾ ਹਾਏ ਮੇਰੀ ਆਵਾਜ਼ ਕਿਸੇ ਨੇ ਸੁਣ ਲੈਣੀ ਆ। ਤੁਸੀਂ ਭਲਾ ਕਰ ਰਹੇ ਹੁੰਦੇ ਆ। ਤੁਹਾਡੇ ਵੱਲ ਦੇਖ ਕੇ ਹੋਰ ਵੀ ਕੋਈ ਆਪਣੀ ਸਿਹਤ ਦਾ ਖਿਆਲ ਰੱਖਣਾ ਸ਼ੁਰੂ ਕਰ ਦਿੰਦਾ। ਇੱਥੇ ਕੋਈ ਡਾਕਟਰ ਨਹੀਂ ਹੈਗਾ ਜਿਹੜਾ ਤੁਹਾਨੂੰ ਕੋਈ ਦਵਾਈ ਦੇਵੇ, ਸਿਰਫ ਸਿਹਤ ਨੂੰ ਠੀਕ ਰੱਖਣ ਦੀਆਂ ਗੱਲਾਂ ਬਾਤਾਂ ਕਰ ਰਹੇ ਹਾਂ। ਬਲਵਿੰਦਰ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਇੱਕ ਤਾਂ ਪੁੱਛਣਾ ਸੀ, ਹੁਣ ਟਾਈਮ ਹੋ ਗਿਆ, ਸ਼ਾਇਦ ਉਹ ਦੱਸ ਦੇਣ ਭਾਜੀ ਆ ਕੇ, ਨਹੀਂ ਤਾਂ ਅਗਲੀ ਵਾਰ ਦੱਸ ਦੇਣਗੇ। ਤੋ ਪਰਮਜੀਤ ਸਿੰਘ ਭਾਜੀ ਨੇ ਦੱਸੀ ਸੀ CPR 200 ਤੇ ਉਹ ਇੱਥੇ ਮੈਸੇਜ ਲਈ ਉਹ ਕਿਸੇ ਨੂੰ ਇੱਥੇ ਮੇਰੇ ਲਾਗੇ ਕੁੜੀ ਨੇਬਰ 'ਚ ਉਹਨੂੰ ਮੈਂ ਦਿੱਤੀ ਲਿਆ ਕੇ, ਉਹਦੇ ਵੀ ਇਰੈਗੂਲਰ ਸੀਗੇ ਮੈਸੇਜ। ਤੇ ਉਹ ਹੁਣ ਕਹਿੰਦੀ ਕਿੰਨੀ ਲੈਣੀ ਆ। ਉਹਨੂੰ ਮੈਂ ਦੱਸਿਆ ਸੀ ਵੀ ਨਾਨੇ ਕਾਲਜੇ ਲੈਣੀ ਆ। ਉਹਦੇ ਤੇ ਲਿਖਿਆ ਹੈ ਸ਼ੀਸ਼ੀ ਤੇ 15 ਡ੍ਰੌਪਸ ਪਾਣੀ 'ਚ ਮਿਲਾ ਕੇ ਲੈ ਲਓ 2 ਟਾਈਮ, ਪਰ ਉਹ 1 ਟਾਈਮ ਹੀ ਲੈਂਦੀ ਆ। ਤੇ ਪਹਿਲਾਂ ਤਾਂ ਪਾਣੀ 'ਚ ਨਹੀਂ ਸੀ ਮਿਲਾਉਂਦੀ, 5 ਬੂੰਦਾਂ ਡਾਇਰੈਕਟਲੀ ਜੀਭ ਤੇ ਲੈਂਦੀ ਸੀ ਤੇ ਹੁਣ ਉਹ 10 ਬੂੰਦਾਂ ਲੈ ਲੈਂਦੀ ਆ, ਥੋੜਾ ਪਾਣੀ ਨਾਲ ਲੈ ਲੈਂਦੀ ਆ। ਹੁਣ ਉਹ ਕਹਿੰਦੀ ਮੈਂ 15 ਕਰਤੀਆਂ, ਪਰ ਉਹ ਕਹਿੰਦੀ ਮੈਸੇਜ ਮੈਨੂੰ ਕਹਿੰਦੀ ਹੁਣ ਥੋੜੇ ਮਤਲਬ ਦਾਗ ਜੇ ਉਹ ਲੱਗਦੇ ਹੈਗੇ ਆ ਤੇ ਮਤਲਬ ਵੀ ਆਉਂਦੇ ਨਹੀਂ, ਪੂਰਾ ਖੁੱਲ ਕੇ ਨਹੀਂ ਆਉਂਦੇ। ਬਾਕੀ ਉਹ ਕਹਿੰਦੀ ਮੈਂ ਜੀਰਾ ਤੇ ਉਹ ਮੇਥੇ ਵੀ ਕਲੌਂਜੀ ਦੱਸਿਆ ਸੀ ਪਾਣੀ ਉਹ ਵੀ ਪੀਂਦੀ ਆ। ਤੇ ਉਹ ਕਹਿੰਦੀ ਜੇ ਪੁੱਛ ਕੇ ਦੱਸਣਾ ਵੀ ਕਿੰਨਾ ਚਿਰ ਲੈਣੀ ਆ ਔਰ ਕਿੰਨਾ ਮਤਲਬ ਇਹ ਵੀ ਕਿੰਨਾ ਚਿਰ। ਮੈਂ ਤਾਂ ਉਹਨੂੰ ਆਖਿਆ ਹੋਮੋਪੈਥੀ ਦਾ ਕੋਈ ਨੁਕਸਾਨ ਤਾਂ ਹੈ ਨਹੀਂ, ਤੂੰ ਲੈਂਦੀ ਰਹਿ। ਹਜੇ 2-3 ਹਫ਼ਤੇ ਹੀ ਹੋਏ ਆ ਨੂੰ ਸ਼ੁਰੂ ਕੀਤੀ ਨੂੰ। ਜੇ ਥੋੜਾ ਵਾਲਾ ਵਰਕ ਕਰਨਾ ਸ਼ੁਰੂ ਕਰ ਦਿੱਤਾ ਤਾਂ ਕੱਲ ਫਿਰ ਮੈਂ ਕਿਹਾ ਚਲੋ ਫਿਰ ਵੀ ਮੈਂ ਪੁੱਛ ਦਾਂਗੀ ਤੇ ਮੈਂ ਭੁੱਲ ਗਈ ਸੀ। ਹਾਂਜੀ, ਤੇ ਇਹ ਪੁੱਛਣਾ ਹੈ। ਤੇ ਬਾਕੀ ਜਿਹੜਾ ਜਿਨ੍ਹਾਂ ਦਾ ਸੋਡੀਅਮ ਘਟਦਾ ਵਾ ਤੇ ਬਲੱਡ ਪ੍ਰੈਸ਼ਰ ਵੱਧਦਾ ਵਾ, ਉਹ ਪਿੰਕ ਸਾਲਟ ਯੂਜ਼ ਕਰਿਆ ਕਰਨ। ਉਹਦੇ ਨਾਲ ਉਹਨਾਂ ਦਾ ਜਿਹੜਾ ਸੋਡੀਅਮ ਆ ਉਹ ਠੀਕ ਰਹੂਗਾ ਤੇ ਬਲੱਡ ਪ੍ਰੈਸ਼ਰ ਨਹੀਂ ਵਧੂਗਾ। ਇਹ ਤੇਜ਼ਾਬ ਵਾਲੇ ਵੀ ਚੁੰਡੀ ਲੈ ਸਕਦੇ ਆ ਪਿੰਕ ਸਾਲਟ ਦੀ। ਠੀਕ ਹੈ ਜੀ। ਹਾਂਜੀ, ਤੇ ਬਾਕੀ ਜਿਨ੍ਹਾਂ ਦੇ ਫੈਂਸੀਆਂ ਸੀਗੀਆਂ ਕਹਿੰਦੇ ਸੀਗੇ, ਮੈਂ ਭੁੱਲ ਗਈ ਸੀ ਉਦੋਂ ਦੱਸਣਾ ਕਿਉਂਕਿ ਅੱਜ ਮੇਰੇ ਬਹੁਤ ਬੈਕ ਪੇਨ ਹੁੰਦੀ ਸੀਗੀ, ਇਸ ਕਰਕੇ ਨਾ ਮੈਂ ਥੋੜ੍ਹੀ ਟਾਇਰਡ ਸੀਗੀ। ਤੇ ਉਹ ਦੂਸਰਾ ਉਹ ਜਿਹੜੀ ਪਿਛਲੀ ਵਾਰ ਪੁੱਛਿਆ ਸੀ ਕਿਸੇ ਨੇ ਕੈਲਸ਼ੀਅਮ ਵੱਧਦਾ ਹੈ ਤੇ ਉਹ ਸਟ੍ਰਾਬੇਰੀ ਖਾਇਆ ਕਰਨ, 5-7 ਸਟ੍ਰਾਬੇਰੀ ਜਿੰਨੀ ਵੀ ਖਾ ਸਕਦੇ ਆ ਸਵੇਰੇ ਖਾਲੀ ਪੇਟ ਖਾਇਆ ਕਰਨ। ਕਿਉਂਕਿ ਜਿਹੜੀ ਮੈਂ ਅੱਗੇ ਵੀ ਦੱਸਿਆ ਸੀ ਜਿਹੜੀ ਸਟ੍ਰਾਬੇਰੀ ਆ ਨਾ ਇਹ ਕੈਲਸ਼ੀਅਮ ਨੂੰ ਘੱਟ ਕਰਦੀ ਆ। ਇਹ ਜਿਹੜੇ ਬਲੱਡ ਪ੍ਰੈਸ਼ਰ ਜਿਹਨਾਂ ਦਾ ਹਾਈ ਹੁੰਦਾ ਉਹ ਵੀ ਖਾ ਸਕਦੇ ਆ। ਜਦੋਂ ਕੈਲਸ਼ੀਅਮ ਨਹੀਂ ਵਧੂਗਾ ਤੇ ਬਲੱਡ ਪ੍ਰੈਸ਼ਰ ਸਹੀ ਰਹੂਗਾ। ਸੋਡੀਅਮ ਘਟਦਾ ਹੈ ਤਾਂ ਪਿੰਕ ਸਾਲਟ ਹਾਂਜੀ ਉਹ ਵਰਤ ਲੈਣ। ਤੇ ਇੱਕ ਉਹ ਜਿਨ੍ਹਾਂ ਦੇ ਫੈਂਸੀਆਂ ਹੁੰਦੀਆਂ ਵਾ ਉਹ ਨਾਰੀਅਲ ਦਾ ਤੇਲ ਤੇ ਕਲੌਂਜੀ ਦੇ ਤੇਲ 'ਚ ਨਿੰਬੂ ਨਿਚੋੜ ਕੇ ਲਾ ਲੈਣ ਤੇ ਜਾਂ ਉਹਦੇ 'ਚ ਨਿੰਮ ਦਾ ਤੇਲ ਵੀ ਜਾਨੀ ਵਰਤ ਸਕਦੇ। ਸਿੱਕਰੀ ਆ, ਫੈਂਸੀਆਂ ਵਾ ਤੇ ਉਹ ਵੈਸੇ ਤਾਂ ਨਿੰਬੂ, ਨਾਰੀਅਲ ਦੇ ਤੇਲ ਤੇ ਕਲੌਂਜੀ ਦਾ ਤੇਲ ਦੋਨੋਂ ਮਿਕਸ ਕਰਕੇ ਲਾ ਲੈਣ। ਤੇ ਬਾਕੀ ਜਿਨ੍ਹਾਂ ਦੇ ਹੈਗਾ ਇੱਕ ਹੋਰ ਦੱਸ ਦਿੰਦੇ ਆ, ਜਿਨ੍ਹਾਂ ਦੇ ਆਇਰਨ ਜਿਨ੍ਹਾਂ ਦੀ ਕਮੀ ਆ ਜਾਂ ਹੀਮੋਗਲੋਬਿਨ ਘੱਟ ਆ ਜਾਂ ਸੈੱਲ ਨਹੀਂ ਹੈਗੇ ਪੂਰੇ ਬਣਦੇ, ਖੂਨ ਨਹੀਂ ਬਣਦਾ ਤੇ ਉਹ ਇਹ ਬਾਕੀ ਤਾਂ ਪਾਲ ਚਾਲ ਜੀ ਨੇ ਦੱਸ ਹੀ ਦਿੱਤੇ ਆ। ਖਾਣਾ ਚਾਹੀਦਾ, ਫਰੂਟ ਤਾਜ਼ੇ ਫਰੂਟ ਖਾਣੇ ਚਾਹੀਦੇ ਆ, ਸਬਜ਼ੀਆਂ ਜ਼ਿਆਦਾ ਖਾਣੀਆਂ ਚਾਹੀਦੀਆਂ। ਤੇ ਇਹ ਜਿਹੜਾ ਇੱਕ ਹੈਗੀ ਆ ਇਹ ਦਵਾਈ ਆ ਲਿਕੜ ਆ, ਇੱਥੋਂ ਔਨਲਾਈਨ ਮਿਲ ਜੂਗੀ। ਇਹ ਮਤਲਬ ਜੈਂਟਲ ਆਇਰਨ ਆ, ਇਹ UK ਦੀ ਬਣੀ ਹੋਈ ਆ ਤੇ ਜੈਂਟਲ ਆਇਰਨ ਫੀਰੋਗਲੋਬਨ ਇਹਦਾ ਨਾਮ ਹੈ। ਸਪੈਲਿੰਗ ਬੋਲ ਦਿੰਦੀ ਆ, FERO GLOBIN ਗਲੋਬਨ। ਲਿਕੜ ਜਿਵੇਂ ਲਿਕੜ ਹੁੰਦਾ ਆਪਣਾ ਉਵੇਂ ਲਿਖਿਆ ਹੋਊਗਾ। ਇਹਦਾ ਜੈਂਟਲ ਆਇਰਨ ਆ ਤੇ ਹੋਮੋਗਲੋਬਿਨ ਰੈੱਡ ਸੈੱਲ ਲਈ ਇਹ ਵਧੀਆ ਵਾ। ਇਹ ਵਰਤੀ ਆ ਕਿਸੇ ਨੇ 2-3 ਸ਼ੀਸ਼ੀਆਂ 2 ਵਰਤ ਲਈਆਂ। ਉਹ ਨੀਵੀਆਂ ਸੀ ਉਹਨਾਂ ਨੂੰ ਪਹਿਲਾਂ ਵੀ ਨੀਵੀਆਂ ਹੋਇਆ ਸੀ ਤੇ ਉਹ ਹੁਣ ਵੀ ਉਹ ਲੈਂਦੇ ਹੈਗੇ ਆ। ਇਹ ਔਨਲਾਈਨ ਵੀ ਮਿਲ ਜਾਂਦੀ ਆ
ਤੇ ਓਕੇ ਜੀ, ਥੈਂਕ ਯੂ ਤੁਹਾਡਾ ਟਾਈਮ ਦੇਣ ਲਈ, ਥੈਂਕ ਯੂ ਪੰਜਾਬੀ ਰੇਡੀਓ ਦਾ, ਬਹੁਤ ਧੰਨਵਾਦ। ਥੈਂਕ ਯੂ ਜੀ। ਦਿਲਬਾਗ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਆਪਣੇ ਬੇਟੇ ਤੇ ਹੈ ਨਾ, ਬੇਟਾ ਹੈਗਾ 18 ਸਾਲ ਦਾ, ਤੇ ਉਹਦੀਆਂ ਨਿਗਾਹ ਜਿਹੜੀ ਆ -5 ਆ, ਐਨਕਾਂ ਲੱਗੀ ਆ, ਤੇ ਉਹ ਕਿਸ ਨੂੰ ਪਤਾ ਹੋਵੇ ਦੱਸੇ ਵੀ ਠੀਕ ਹੋ ਜਾਣ। ਨਿਗਾਹ ਕਿਵੇਂ ਇੰਪਰੂਵ ਕਰਨੀ, ਠੀਕ ਹੈ ਜੀ। ਓਕੇ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਸਰੋਤੇ ਆਪਾਂ ਇੱਕ ਬ੍ਰੇਕ ਲੈਣੀ ਆ, ਬ੍ਰੇਕ ਤੋਂ ਬਾਅਦ ਆਣ ਕੇ ਫਿਰ ਤੁਹਾਡੇ ਨਾਲ ਜੁੜਦੇ ਹਾਂ। 4082725200 ਸਟੂਡੀਓ ਦਾ ਫੋਨ ਨੰਬਰ ਹੈ, ਕਾਲ ਕਰਕੇ ਕੋਈ ਵੀ ਇਲਾਜ ਪੁੱਛ ਸਕਦੇ ਹਾਂ, ਦੱਸ ਸਕਦੇ ਹਾਂ। ਇੱਕ ਬ੍ਰੇਕ ਤੋਂ ਬਾਅਦ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KCVR 1570 AM, Stockton, Modesto, KOBO, Yuba City, 1450, KIID, Sacramento, 1470, KWRU, Fresno, 1300 AM, KLHC, Bakersfield, 1350। ਕਾਲ ਕਰਕੇ ਸ਼ੇਅਰ ਜ਼ਰੂਰ ਕਰ ਲਿਆ ਕਰੋ, ਕਿਉਂਕਿ ਇੱਥੇ ਕੋਈ ਡਾਕਟਰ ਨਹੀਂ ਹੈਗਾ, ਪਰ ਜਿਹੜੀਆਂ ਦਵਾਈਆਂ ਦੱਸੀਆਂ ਜਾਂਦੀਆਂ ਆਪਣੀ ਸਿਹਤ ਦੇਖ ਕੇ ਲਿਆ ਕਰੋ। ਅਸੀਂ ਚੱਲਦੇ ਤੁਹਾਡੀਆਂ ਕਾਲਸ ਵੱਲ, ਅਤੇ ਤੁਸੀਂ ਕਾਲ ਕਰ ਸਕਦੇ ਹਾਂ। ਜੁੜੇ ਹੋਏ ਨੇ ਸਾਡੇ ਨਾਲ ਮਨਜੀਤ ਕੌਰ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ, ਬਹੁਤ ਸੋਹਣਾ ਪ੍ਰੋਗਰਾਮ ਚੱਲਦਾ। ਤੇ ਮੈਂ ਦੱਸਣਾ ਸੀਗਾ, ਕਿਸੇ ਵੀਰ ਜੀ ਨੇ ਹੁਣ ਪੁੱਛਿਆ ਸੀਗਾ ਵੀ ਉਹਨਾਂ ਦੇ ਬੇਟੇ ਦੀ ਨਿਗਾਹ ਕਮਜ਼ੋਰ ਹੋਈ ਹੈ ਨਾ। ਹਾਂਜੀ, ਉਹਦੇ ਲਈ ਬਦਾਮ ਦੱਸਦੇ ਹੁੰਦੇ ਭੈਣ ਜੀ, ਪਾਈਆ ਬਦਾਮ ਲੈ ਲੈਣ, ਚਾਹੇ 100 ਗ੍ਰਾਮ ਪਹਿਲਾਂ ਰਲਾ ਲੈਣ, ਚਾਹੇ ਪਾਈਆ ਲੈ ਲੈਣ। ਇਹ ਤਾਂ ਖਾਣ ਵਾਲੀ ਚੀਜ਼ ਆ, ਸਾਰੇ ਖਾ ਸਕਦੇ ਹਾਂ ਆਪਾਂ। ਪਾਈਆ ਹੀ ਬਦਾਮ ਲੈ ਲੈਣ, ਪਾਈਆ ਮਿੱਠੀ ਸੌਂਫ ਲੈਣੀ ਆ, ਪਾਈਆ ਹੀ ਧਾਗੇ ਵਾਲੀ ਮਿਸ਼ਰੀ ਲੈਣੀ ਆ। ਤਿੰਨਾਂ ਚੀਜ਼ਾਂ ਦਾ ਪੀਸ ਕੇ ਪਾਊਡਰ ਬਣਾ ਲਓ, ਵਿੱਚ ਥੋੜ੍ਹੀ ਇਹਦੇ ਛੋਟੀ ਇਲਾਇਚੀ ਵੀ ਆਪਾਂ ਪਾ ਸਕਦੇ ਪਾਊਡਰ ਬਣਾ ਕੇ, ਚਮਚਾ ਕੁ ਕਾਲੀ ਮਿਰਚ ਦਾ ਵੀ ਪਾ ਸਕਦੇ ਆ। ਇਹ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਦੁੱਧ ਨਾਲ ਦੇਣ ਉਸ ਬੱਚੇ ਨੂੰ, ਹੈ ਨਾ। ਉਹ ਆਪਾਂ ਵੀ ਲੈ ਸਕਦੇ ਹਾਂ, ਜਿਹਨੂੰ ਵੀ ਕਿਸੇ ਗੱਲ ਉੱਦਾਂ ਵੀ ਕਮਜ਼ੋਰੀ, ਦਿਮਾਗ ਦੀ ਕਮਜ਼ੋਰੀ ਹੈ ਨਾ, ਦਿਮਾਗ ਦੀ ਕਮਜ਼ੋਰੀ ਕਰਕੇ ਨਿਗਾਹ ਕਮਜ਼ੋਰ ਹੁੰਦੀ, ਅੱਖਾਂ ਦਾ ਜ਼ੋਰ ਲੱਗ ਕੇ ਜੀ। ਹਾਂਜੀ, ਇਹ ਖਾ ਕੇ ਦੇਖਣ, ਉਹਦੇ ਨਾਲ ਫਰਕ ਪੈਣਾ ਹੈ। ਕਈਆਂ ਨੂੰ ਇੱਦਾਂ ਹੋਇਆ ਫਰਕ। ਬਾਕੀ ਉੱਦਾਂ ਕਮਜ਼ੋਰੀ ਲਈ ਆਪਾਂ ਤੇਲਾਂ ਦਾ ਚਮਚਾ ਦੁੱਧ ਨਾਲ ਲੈ ਸਕਦੇ ਹਾਂ। ਹੋਰ ਤਾਕਤ ਲਈ ਆਪਾਂ ਲੈਣੀ ਆ, ਸੌਂਫ ਲੈਣੀ ਆ 100 ਗ੍ਰਾਮ, ਹਰਾ ਪਿਸਤਾ 100 ਗ੍ਰਾਮ, ਅਖਰੋਟ 100 ਗ੍ਰਾਮ, ਹਰੀ ਇਲਾਇਚੀ 25 ਗ੍ਰਾਮ ਪਾਉਣੀ ਆ, ਤੇ ਉਹਦੇ ਵਿੱਚ ਖਸਖਸ ਪਾ ਲੈਣੀ ਆ 100 ਗ੍ਰਾਮ। ਹਾਂਜੀ, ਇਹ ਸਾਰੀਆਂ ਚੀਜ਼ਾਂ ਦਾ ਬਣਾ ਕੇ ਪਾਊਡਰ ਇਹ ਵੀ ਆਪਾਂ ਦੁੱਧ ਦੇ ਨਾਲ ਲੈ ਸਕਦੇ ਹਾਂ। ਰਾਤ ਨੂੰ ਗਰਮ ਦੁੱਧ ਦੇ ਨਾਲ ਲਓ ਤਾਂ ਨਾਲੇ ਨੀਂਦ ਵਧੀਆ ਆ ਜਾਂਦੀ ਹੈ, ਤੇ ਨਾਲੇ ਤਾਕਤ ਬਣਦੀ ਹੈ ਜੀ। ਹਾਂਜੀ, ਬਾਕੀ ਹੱਥ ਪੈਰ ਸੌਂਦੇ ਆ, ਬੀਬੀ ਦਾ ਬਾਂਹ ਕਹਿੰਦੀ ਸੌਂ ਜਾਂਦੀ ਹੈ। ਡਾਕਟਰਾਂ ਨੇ ਤਾਂ ਆਪਰੇਸ਼ਨ ਹੀ ਸੌਖਾ ਕੰਮ ਬਣਾ ਲਿਆ, ਵੀ ਆ ਜਾਓ ਤਾਂ ਤੁਹਾਨੂੰ ਵੱਢ ਡੁੱਕ ਕਰ ਦੇਗੀ ਛੇਤੀ। ਹਾਂਜੀ, ਹੱਥ ਸੌਂਦੇ ਆ, ਇਹਦੇ ਲਈ ਲੈਣੇ ਆਪਾਂ ਫਿੱਗ ਲੈਣੇ ਆ ਜੀ, ਖਰਮਾਨੀ ਲਓ ਤੇ ਖਜੂਰ। ਇਹ ਸਾਰੀਆਂ ਚੀਜ਼ਾਂ ਇਕੱਠੀਆਂ ਰੱਖ ਲਓ ਮਿਕਸ ਕਰਕੇ, ਤਾਂ ਇਹਦੇ 2-2 ਪੀਸ ਤੁਸੀਂ ਦੁੱਧ ਦੇ ਨਾਲ ਰਾਤ ਨੂੰ ਖਾਓ, ਸਵੇਰ ਨੂੰ ਖਾਓ। ਭਾਵੇਂ ਤੁਸੀਂ 3 ਟਾਈਮ ਵੀ ਖਾ ਸਕਦੇ ਆ। ਪਹਿਲਾਂ 2-2 ਕਰ ਲਓ ਸ਼ੁਰੂ, ਫਿਰ 3 ਵੀ ਕਰ ਸਕਦੇ, ਵਧਾ ਸਕਦੇ ਆ। ਹੱਥ ਪੈਰ ਸੌਣੋਂ ਹਟੂਗੇ, ਤੁਹਾਨੂੰ ਜਿੱਦਾਂ ਨਾੜਾਂ ਜਿਹੜੀਆਂ ਬਲੋਕ ਹੋ ਜਾਂਦੀਆਂ ਆ ਉਹ ਖੁੱਲ ਜਾਊਗੀਆਂ। ਬਾਕੀ ਐਕਸਰਸਾਈਜ਼ ਇਹਦੇ ਲਈ ਇੱਦਾਂ ਕਰਨੀ ਆ, ਲੱਤਾਂ ਵਸਾਰ ਕੇ ਬਹਿ ਜਾਣਾ, ਜਿੱਦਾਂ ਆਪਾਂ ਧਾਰ ਰੜਕੀ ਦੀ ਹੈ ਭੈਣ ਜੀ। ਹਾਂਜੀ, ਏਦਾਂ ਕਿਸੇ ਚੁੰਨੀ ਨੂੰ ਬਟਾ ਦੇ ਲੈਣਾ, ਤੇ 2 ਹੱਥਾਂ ਨਾਲ ਫੜ ਕੇ ਤਾਂ ਪੈਰਾਂ ਨੂੰ ਸਿੱਧੇ ਪੈਰ ਉੱਪਰ ਨੂੰ ਕਰਕੇ ਤਾਂ ਘੁਮਾਉਣ। ਜੇ ਹੱਥ ਪੈਰ ਸੌਂਦੇ ਤਾਂ ਤੁਹਾਡੀਆਂ ਨਾੜਾਂ ਦਾ ਖੂਨ ਦੌਰਾ ਕਰੂਗਾ, ਤੇ ਨਾਲੇ ਮਾਲਿਸ਼ ਕਰਨ, ਜ਼ਰੂਰ ਫਰਕ ਪਊਗਾ। ਕਿਸੇ ਨੇ ਕੀਤਾ ਜਿੱਦਾਂ ਇਹ ਐਕਸਰਸਾਈਜ਼, ਜਿਹੜੀ ਚੁੰਨੀ ਨੂੰ ਬਟਾ ਦੇ ਕੇ ਪੈਰਾਂ 'ਚ ਫਸਾ ਕੇ, ਜਿੱਦਾਂ ਮਧਾਣੀ ਰੜਕੀ ਦਾ ਦੁੱਧ ਹੈ ਨਾ। ਹਾਂਜੀ ਹਾਂਜੀ ਹਾਂਜੀ, ਉਹ ਫਰਕ ਪਿਆ ਉਹਨਾਂ ਨੂੰ। ਉਹਨਾਂ ਦੇ ਹੱਥ ਪੈਰ ਸੌਂਦੇ ਸੀਗੇ, ਉਹ ਆਪਣੇ ਪੁਆਇੰਟ ਦੱਬ ਹੋ ਜਾਂਦੇ ਸਾਰੇ, ਆਪਣਾ ਖੂਨ ਦਾ ਸਰਕਲ ਵੱਧ ਜਾਂਦਾ ਹੈ ਨਾ। ਬਿਲਕੁਲ। ਹਾਂਜੀ, ਇਹ ਦੱਸਣਾ ਸੀਗਾ। ਚਲੋ ਠੀਕ ਹੈ ਜੀ, ਓਕੇ ਜੀ, ਟਾਈਮ ਦੇਣ ਦਾ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਆ। ਕਿ ਦਲਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਆਂਟੀ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਦਲਜੀਤ ਬੋਲ ਰਿਹਾ। ਜਿਹੜੇ ਆਪਣੇ ਕਹਿੰਦੇ ਸੋਡੀਅਮ ਘਟਦਾ ਹੈ ਨਾ, ਹਾਂਜੀ, ਅਤੇ ਬਲੱਡ ਪ੍ਰੈਸ਼ਰ ਵੱਧਦਾ, ਇਹ ਜਿੱਦਾਂ ਮੇਰੀ ਨਾਨੀ ਜੀ ਨੂੰ ਹੋ ਕੇ ਹਟਿਆ, ਤੇ ਬਹੁਤ ਔਖਾ ਹੁੰਦਾ ਹੈ ਪਰਿਵਾਰ ਲਈ, ਜੇ ਇੱਦਾਂ ਆਪਣੇ ਬਜ਼ੁਰਗ ਇੱਦਾਂ ਹੋ ਜਾਵੇ, ਹੈ ਨਾ। ਹਾਂਜੀ, ਕਿਉਂਕਿ ਇਹਦੇ ਵਿੱਚ ਇੱਦਾਂ ਹੈ ਕਿ ਆਪਾਂ ਨੂੰ ਸਮਝ ਨਹੀਂ ਲੱਗਦੀ, ਕਿਉਂਕਿ ਬਲੱਡ ਪ੍ਰੈਸ਼ਰ ਲਈ ਕਹਿੰਦੇ ਆ ਲੂਣ ਘੱਟ ਕਰੋ, ਤੇ ਲੂਣ ਬੋਡੀ 'ਚ ਅੱਗੇ ਘਟਿਆ। ਸੋ ਮੇਰੀ ਨਾਨੀ ਜੀ ਨਾਲ ਵੀ ਇੱਦਾਂ ਹੀ ਹੁੰਦਾ ਸੀ। ਇਹਦਾ ਕਾਰਨ ਇਹ ਆ ਕਿ ਜਦੋਂ ਆਪਣੇ ਸੋਡੀਅਮ ਘੱਟ ਜਾਂਦਾ ਬੋਡੀ ਦੇ ਵਿੱਚ, ਆਪਣਾ ਸ਼ੂਗਰ ਲੈਵਲ ਹਾਈ ਹੋ ਜਾਂਦਾ ਹੈ, ਤੇ ਆਪਣੀ ਇੰਗਜ਼ਾਇਟੀ ਲੈਵਲ, ਜਦੋਂ ਆਪਾਂ ਕਹਿੰਦੇ ਘਬਰਾਹਟ ਪੈਂਦੀ, ਉਹ ਵੀ ਵੱਧ ਜਾਂਦੀ ਆ। ਸੋ ਇਹਦਾ ਇਲਾਜ ਇਹੀ ਆ, ਕਿਉਂਕਿ ਮੇਰੀ ਨਾਨੀ ਜੀ ਨਾਲ ਪਹਿਲਾਂ ਅਸੀਂ ਫਿੱਕਾ ਖਾਂਦੇ ਹੁੰਦੇ ਸੀਗੇ ਕਿੰਨਾ ਚਿਰ, ਕਿਉਂਕਿ ਉਹਨੇ ਬਲੱਡ ਪ੍ਰੈਸ਼ਰ ਸੀਗਾ। ਪਰ ਬਾਅਦ ਵਿੱਚ ਡਾਕਟਰ ਨੇ ਹੁਣ ਉਹਨਾਂ ਨੂੰ 3 ਗੋਲੀਆਂ ਉਹ ਖਾਂਦੇ ਆ ਲੂਣ ਦੀਆਂ, ਸੋਡੀਅਮ ਕਲੋਰਾਈਡ ਦੇ 1 ਗ੍ਰਾਮ। ਸੋ ਗੈਟਰੇਟ ਵਿੱਚ ਪਾ ਕੇ ਦਿੰਦੇ ਆ, ਤਾਂ ਹੁਣ ਉਹਨੂੰ ਤਕਰੀਬਨ 4-5 ਮਹੀਨੇ ਹੋ ਗਏ, ਹੈ ਨਾ। ਠੀਕ ਹੈ। ਰੋਜ਼ ਗੈਟੂਰੇਟ ਜਿੱਦਾਂ ਲੈ ਕੇ, ਜਿੱਦਾਂ ਉਹਦੇ ਵਿੱਚ ਪਹਿਲਾਂ ਹੀ ਕਰਦੇ ਆ, ਗੋਲੀਆਂ 3 ਲੈ ਕੇ ਸੋਡੀਅਮ ਕਲੋਰਾਈਡ ਦੀਆਂ, ਉਹਨਾਂ ਨੂੰ ਖੋਰ ਦਿੰਦੇ ਆ ਪਾਣੀ ਦੇ ਵਿੱਚ,
ਕਿਉਂਕਿ ਉਹ ਨਗਾਉਣੀਆਂ ਵੀ ਬਹੁਤ ਔਖੀਆਂ ਆ। ਜੇ ਹੁਣ ਐਸਿਡ ਬਣਦੀ ਹੋਵੇ ਕਿਸੇ ਦੇ, ਉਹ ਫਿਰ ਛਾੜ ਪੈਂਦਾ ਰਹਿੰਦਾ ਕਲੇਜੇ ਵਿੱਚ, ਗਲੇ 'ਚ, ਤਾਂ ਮੁੜ ਕੇ ਉਹਦੇ ਕਰਕੇ ਫਿਰ ਉਹਨੂੰ ਪਹਿਲਾਂ ਖੋਰ ਹੀ ਦਿਓ ਪਾਣੀ 'ਚ, ਫਿਰ ਤੁਸੀਂ ਗੈਟਰੇਟ ਪਾਓ ਰੋਜ਼ ਕਰੋ। ਉਹ 3 ਗੋਲੀਆਂ ਖਾਂਦੇ ਆ। ਸੋ ਤੇ ਨਾਲ ਅਸੀਂ ਲੂਣ ਵੀ ਉਹਨਾਂ ਦਾ ਵਧਾਇਆ, ਚਿੱਟਾ ਲੂਣ ਅਸੀਂ ਜ਼ਿਆਦਾ ਕੀਤਾ ਹੋਇਆ ਸੀ। ਪਹਿਲਾਂ ਪਿੰਕ ਸਾਲਟ ਹੀ ਲੈਂਦੇ ਸੀ। ਪਿੰਕ ਸਾਲਟ ਵਿੱਚ ਸੋਡੀਅਮ ਘੱਟ ਹੁੰਦਾ ਆ। ਠੀਕ ਹੈ। ਸਾਡੇ ਸੱਜਣਾਂ ਨੂੰ ਬਹੁਤਿਆਂ ਨੂੰ ਨਹੀਂ ਪਤਾ। ਜਿਹੜੇ ਚਿੱਟਾ ਲੂਣ ਆ, ਦੇਖੋ, ਕਿਉਂਕਿ ਆਪਾਂ ਬਲੱਡ ਪ੍ਰੈਸ਼ਰ ਦੀਆਂ ਗੋਲੀਆਂ ਖਾਂਦੇ, ਉਹਦੇ ਕਰਕੇ ਵੀ ਆਪਣਾ ਸੋਡੀਅਮ ਲੈਵਲ ਇੱਕ ਘੱਟ ਜਾਂਦਾ ਹੈ। ਕਾਫੀ ਦਵਾਈਆਂ ਬਹੁਤ ਖਾਂਦੇ ਆ ਲੋਕ, ਆਪਣੇ ਸਾਈਡ ਇਫੈਕਟ ਤਾਂ ਹੁੰਦਾ ਹੀ ਆ। ਹਾਂਜੀ ਹਾਂਜੀ, ਉਹ ਨਹੀਂ ਪੜ੍ਹਦੇ ਨਾ। ਤੇ ਹਾਂਜੀ, ਉਹ ਪ੍ਰੋਬਲਮ ਪੈ ਜਾਂਦੀ ਹੈ ਕਿਉਂਕਿ ਕਈ ਸਾਲ ਹੀ ਖਾਂਦੇ ਆ। ਮੈਂ ਨਾਨੀ ਜੀ ਮੇਰੇ ਕਿੰਨੇ ਸਾਲਾਂ ਤੋਂ ਖਾਂਦੇ ਸੀ। ਇੱਕ ਇਹ ਵੀ ਕਾਰਨ ਹੁੰਦਾ ਕਿ ਟੈਨਸ਼ਨ ਹੁੰਦੀ ਹੈ ਬੰਦੇ ਨੂੰ, ਟੈਨਸ਼ਨ ਦੇ ਨਾਲ ਵੀ ਇਹ ਕਈ ਚੀਜ਼ਾਂ ਹੋ ਜਾਂਦੀਆਂ ਆ। ਹਾਂਜੀ ਹਾਂਜੀ ਹਾਂਜੀ। ਸੋ ਮੇਰੀ ਨਾਨੀ ਹੈ, ਉਹ ਡਾਕਟਰ ਨੇ ਟੈਨਸ਼ਨ ਦੀ ਵੀ ਦਵਾਈ ਦਿੱਤੀ ਆ ਤੇ ਨਾਲੇ ਸੋਡੀਅਮ ਕਲੋਰਾਈਡ। ਹੁਣ ਕਿੰਨੇ ਉਹਨਾਂ ਨੂੰ ਤਕਰੀਬਨ 3-4 ਮਹੀਨੇ ਹੋ ਗਏ ਆ, ਤਾਂ ਹੁਣ ਬਹੁਤ ਬੜਾ ਸੋਹਣਾ ਤੁਰਦੇ ਫਿਰਦੇ ਨਹੀਂ, ਮੰਜੇ ਤੇ ਪਏ ਸੀਗੇ, ਬੁਰਾ ਹਾਲ ਸੀਗਾ। ਠੀਕ ਹੈ। ਹਸਪੀਟਲ ਜਾਂਦੇ ਸੀ, ਲੂਣ ਚੜਾ ਦਿੰਦੇ ਸੀਗੇ, ਸੋਡੀਅਮ ਕਲੋਰਾਈਡ ਆਪਣੇ ਗਲੂਕੋਜ਼ ਦਾ ਆਪਾਂ ਕਹਿੰਦੇ ਹੁੰਦੇ ਨਾ, ਲਗਾ ਕੇ ਬਾਂਹ ਦੇ ਵਿੱਚ, ਤੇ ਤਾਂ ਕਰਕੇ ਇਹ ਦੁਬਦਾ ਪੈ ਜਾਂਦੀ। ਸੋ ਇਹਦਾ ਇਹੀ ਕਾਰਨ, ਜਿਹੜਾ ਬਲੱਡ ਪ੍ਰੈਸ਼ਰ ਉਹਨਾਂ ਦਾ ਤਾਂ ਵੱਧਦਾ ਆ ਵੀ ਉਹ ਘਬਰਾ ਜਾਂਦੇ। ਬਿਮਾਰ ਬੰਦਾ ਉਦਾਂ ਹੀ ਘਬਰਾ ਜਾਂਦਾ ਆ। ਜੀ ਜੀ ਜੀ। ਤਾਂ ਕਰਕੇ ਉਹਨਾਂ ਨੂੰ ਚਾਹੀਦਾ ਹੈ ਕਿ ਆਪਣੇ ਡਾਕਟਰ ਕੋਲ ਜਾਣ ਤਾਂ ਮਹੀਨੇ ਬਾਅਦ 'ਚ ਆਪਣਾ ਬਲੱਡ ਟੈਸਟ ਕਰਵਾ ਕੇ ਲੂਣ ਕਰਨ, ਕਿਉਂਕਿ ਉਹਨਾਂ ਦਾ ਲੂਣ 135 ਤੋਂ ਉੱਤੇ ਹੋਣਾ ਚਾਹੀਦਾ ਆ। ਠੀਕ ਹੈ। ਹਾਂਜੀ, ਠੀਕ ਹੈ ਜੀ। ਥੈਂਕ ਯੂ ਜੀ, ਥੈਂਕ ਯੂ। ਜਿਹੜੇ ਠੀਕ ਤਰ੍ਹਾਂ ਟੇਕ ਕੇਅਰ ਕਰਦੇ ਘਰ ਦੇ ਵਿੱਚ ਕਿਸੇ ਬਿਮਾਰ ਦੀ, ਉਹ ਵੀ ਅੱਧੇ ਡਾਕਟਰ ਬਣ ਜਾਂਦੇ, ਕਿਉਂਕਿ ਉਹ ਬੜੀ ਬਰੀਕੀ ਦੇ ਨਾਲ ਚੀਜ਼ ਦੇਖਦੇ। ਕੀ ਹੋਇਆ ਰਾਜਵਿੰਦਰ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਇੱਕ ਕੁਐਸਚਨ ਪੁੱਛਣਾ ਸੀ, ਭੁੱਲ ਗਈ ਸੀ ਪਹਿਲਾਂ। ਮੈਂ ਆਪਣੇ ਪਾਪਾ ਲਈ ਪੁੱਛਣਾ ਸੀ। ਉਹਨਾਂ ਨੂੰ ਵੈਰੀਕੋਸ ਵੇਨ ਦੀ ਪ੍ਰੋਬਲਮ ਦੱਸੀ ਹੈ ਡਾਕਟਰ ਨੇ। ਉਹਨਾਂ ਦੀ ਨਾ ਲੱਤਾਂ ਬਹੁਤ ਹੋ ਗਈਆਂ, ਗੋਡੇ ਤੋਂ ਲੈ ਕੇ ਪੈਰਾਂ ਤੱਕ, ਤੇ ਡਾਕਟਰ ਨੇ ਸਪੈਸ਼ਲ ਕੋਈ ਅਲਟਰਾਸਾਊਂਡ ਕੀਤੀ ਸੀ, ਤੇ ਉਹਦੇ 'ਚ ਪਤਾ ਲੱਗਿਆ ਉਹਨਾਂ ਦੀ ਜਿਹੜੀਆਂ ਨਾੜਾਂ ਹੈਗੀਆਂ ਆ, ਜਿਹੜਾ ਬਲੱਡ ਦਾ ਸਰਕਲ ਹੈਗਾ ਆ, ਥੱਲਿਓ ਪੈਰਾਂ ਤੋਂ ਦਿਲ ਤੱਕ ਜਾਂਦਾ ਨਹੀਂ ਹੈਗਾ ਪ੍ਰੋਪਰ। ਸੋ ਉਹ ਕਹਿੰਦੇ ਕਿ ਸਰਜਰੀ ਕਰਕੇ ਅਸੀਂ ਉਹ ਨਾੜਾਂ ਨੂੰ ਬਲੌਕ ਕਰ ਦਿੰਦੇ ਹਾਂ। ਹਾਂਜੀ, ਤੇ ਲੱਤਾਂ 'ਚ ਦਰਦ ਬਹੁਤ ਜ਼ਿਆਦਾ ਹੁੰਦੀ ਹੈ, ਤੇ ਇਹਦਾ 'ਚ ਕੋਈ ਦੇਸੀ ਇਲਾਜ ਹੋਵੇ ਤਾਂ ਜ਼ਰੂਰ ਦੱਸਿਓ। ਜ਼ਰੂਰ ਪੁੱਛਦੇ ਆਪਾਂ। ਹਾਂਜੀ, ਥੈਂਕ ਯੂ ਜੀ। ਥੈਂਕ ਯੂ ਰਾਜਵਿੰਦਰ, ਥੈਂਕ ਯੂ ਜੀ। ਹਰਜਿੰਦਰ? ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। 70 ਸਾਲ ਦੀ ਉਮਰ ਆ ਤੇ 20 ਸਾਲ ਹੋ ਗਏ ਸ਼ੂਗਰ ਨੂੰ, ਤੇ ਡਿੱਗ ਪਏ ਸੀ ਆਪਣੇ ਮਾਰਚ ਦੇ ਮਹੀਨੇ ਵਿੱਚ, ਤੇ ਬਾਅਦ 'ਚ ਦਰਦ ਹੁੰਦੀ ਆ। ਉਹ ਅਸੀਂ ਬਹੁਤ ਤੇ ਦਵਾਈਆਂ ਮਾਲਿਸ਼ ਕਰਦੇ ਰਹੇ, ਜਿਹੜੇ ਟੂਪਾਂ ਹੁੰਦੀਆਂ ਦਰਦ ਵਾਲੀਆਂ, ਬੈਂਡੇਜ ਵੀ ਲਾਉਂਦੇ ਨੇ, ਠੀਕ ਨਹੀਂ ਹੋਈ। ਡਾਕਟਰ ਨੇ ਕਿਹਾ ਵੀ ਐਕਸਰੇ ਕਰੋ। ਐਕਸਰੇ ਕੀਤੇ, ਉਹਦੇ 'ਚ ਹੱਡੀ ਘਸੀ ਆ। ਅੱਛਾ। ਤੇ ਉਹ ਦੱਸਿਓ ਕੋਈ ਇਲਾਜ? ਦਰਦ ਬਹੁਤ ਹੁੰਦੀ, ਬਾਂਹ ਹੀਟ ਪੈਡ ਵੀ ਦਿੰਦੇ, ਬਹੁਤ ਸੇਕ ਦਿੰਦੇ ਆ। ਠੀਕ ਹੈ ਜੀ। ਦੱਸਿਓ ਕੁਛ, ਕੋਈ ਇਲਾਜ ਹੈ? ਥੈਂਕ ਯੂ। ਆਪਾਂ ਜ਼ਰੂਰ ਪੁੱਛ ਲੈਂਦੇ ਹਾਂ, ਜੇ ਕਿਸੇ ਕੋਲ ਹੁੰਦਾ ਤੇ ਜ਼ਰੂਰ ਦੱਸ ਵੀ ਦਿੰਦਾ ਆ। ਪੌਲ ਚਾਲ? ਹਾਂਜੀ, ਸਾਧ ਸੰਗਤ ਜੀ, ਆਪਣੇ ਕੋਲ ਉਹ ਕਾਲ ਆਈ ਸੀਗੀ ਐਂਗਜ਼ਾਇਟੀ ਬਾਰੇ। ਐਂਗਜ਼ਾਇਟੀ ਹੈ ਜਾਂ ਇਨਸੋਮਨੀਆ ਹੈ ਜਾਂ ਨੀਂਦ ਨਹੀਂ ਆਉਂਦੀ ਹੈਗੀ, ਉਹਦਾ ਪਹਿਲਾਂ ਤਾਂ ਹੈਗਾ ਗਾ ਬਣੀ ਬਣਾਈ ਉਹ ਟੀ ਮਿਲ ਜਾਂਦੀ ਹੈ, ਉਹਨੂੰ ਨਾਈਟ ਟੀ ਕਹਿੰਦੇ ਹੈਗੇ ਨੇ, ਵਿਦ ਵਲੇਰੀਅਨ। ਦੇਖਣਾ ਉਹਦੇ 'ਚ ਵਲੇਰੀਅਨ ਹੋਵੇ ਤਾਂ ਬਹੁਤ ਹੀ ਅਲੀਸ਼ਾਨ ਹੈ, ਉਹ ਨਾਲ ਬਹੁਤ ਜ਼ਿਆਦਾ ਸੁਪਨੇ ਆਉਣਗੇ ਤੇ ਡੂੰਘੀ ਨੀਂਦ ਆਏਗੀ। ਜੇ ਉਹ ਨਹੀਂ ਹੋਈ ਤਾਂ ਕਈ ਵਾਰ ਨਾਈਟ ਵਿਦ ਪੈਸ਼ਨ ਫਲਾਵਰ ਮਿਲ ਜਾਂਦੀ ਹੈ, ਤੇ ਉਹ ਵੀ ਇਕੁਅਲੀ ਗੁੱਡ ਹੈਗੀ ਹੈ। ਅੱਛਾ, ਤੇ ਤੀਸਰਾ ਜਿਹੜਾ ਹੈਗਾ ਵੀ ਉਹ ਮਲੱਠੀ ਲਿਕੁਰਿਸ਼ ਜਿਹੜਾ ਹੈ ਨਾ, ਉਹਦਾ ਪਾਊਡਰ ਚਾਹ ਜਾਂ ਦੁੱਧ 'ਚ ਪਾ ਕੇ ਪੀਣਾ ਸ਼ੁਰੂ ਕਰਨ। ਚੌਥਾ ਹੈਗਾ ਕਿ ਕੈਮੋਮਿਲ ਟੀ, ਜਿਸ ਤਰ੍ਹਾਂ ਕਿ ਪਹਿਲਾਂ ਆਲਰੇਡੀ ਕਹਿ ਚੁੱਕੇ ਹੈਗੇ ਨੇ, ਉਹ ਰਿਲੈਕਸ ਕਰਨ ਵਾਸਤੇ ਬਹੁਤ ਗੁੱਡ ਹੈਗੀ ਹੈ, ਉਹਦੇ ਨਾਲ ਨੀਂਦ ਆਉਂਦੀ ਹੈ। ਪੰਜਵਾਂ ਬਹੁਤ ਜ਼ਿਆਦਾ ਜ਼ਰੂਰੀ ਹੈ, ਅਗਰ ਉਹ ਸੇਂਟ ਜੌਨਸ ਵਾਰਟ ਦੀ ਟੀ ਪੀਣ, ਸੇਂਟ ਜੌਨ JOHAN ਵਾਰਟ ਮੀਨਸ ਪਲਾਂਟ, ਉਹ ਜਿਹੜਾ ਨਰਵ ਰਿਪੇਅਰ ਕਰਨ ਦੇ ਵਾਸਤੇ ਜਿਹੜਾ ਹੈਗਾ, ਨਰਵਸ ਸਿਸਟਮ ਦੀ ਜੋ ਕੁਛ ਵੀ ਟਰਬਲ ਹੈਗੀ ਨਾ ਅੰਦਰੋਂ, ਉਹਨੂੰ ਠੀਕ ਕਰਨ ਦੀ ਹੈ। ਬਾਕੀ ਜ਼ਿਆਦਾ ਖਾਣ, ਰੋਜ਼ਮੇਰੀ ਖਾਣ, ਸੇਜ, ਇਹਨਾਂ ਦੇ ਪੱਤੇ ਜਿਹੜਾ ਹੈ ਨਾ, ਜਿੰਨੇ ਵੀ ਹੈਗੇ ਨੇ, ਮਿੰਟਸ ਹੈਗੇ ਨੇ, ਧਨੀਆ ਜ਼ਿਆਦਾ ਖਾਣ ਕੱਚਾ ਜਿਹੜਾ ਹੈਗਾ, ਹਾਂਜੀ, ਅਨਕੁਕਡ, ਤੇ ਕੈਲੀਫੋਰਨੀਆ ਪੋਪੀ ਸੀਡਸ ਉਹ ਵੀ ਲੈ ਸਕਦੇ ਹੈਗੇ ਨੇ। ਇਹ ਔਰ ਦੂਸਰੇ ਪੋਪੀ ਸੀਡ ਨਾਲ ਥੋੜ੍ਹਾ ਡਿਫਰ ਕਰਦਾ। ਪੋਪੀ ਸੀਡਸ ਵੀ ਲੈ ਸਕਦੇ ਨੇ, ਉਹ ਵੀ ਦੁੱਧ 'ਚ ਪਾ ਕੇ ਪੀ ਸਕਦੇ ਨੇ, ਉਹਦੇ ਨਾਲ ਵੀ ਜਿਹੜੀ ਨੀਂਦ ਜ਼ਿਆਦਾ ਆਏਗੀ। ਪਰ ਘਰ ਦੇ ਵਿੱਚ ਜਿਹੜਾ ਨਾ ਲਵੈਂਡਰ ਦਾ ਪਲਾਂਟ ਜ਼ਰੂਰ ਲਵਾਉਣ, ਜਿਵੇਂ ਕਿ ਮੇਲ ਬਾਕਸ ਦੇ ਨਾਲ ਜਿਹੜਾ ਨਾ, ਜਿੱਥੇ ਮੇਲ ਲੈਣ ਜਾਂਦੇ ਹੈਗੇ ਆ, ਤਾਂ ਲਵੈਂਡਰ ਵੀ ਜਿਹੜਾ ਨਾ ਉਹ ਰਿਲੈਕਸ ਕਰਾਉਂਦਾ ਹੈਗਾ, ਤੇ ਉਹਦਾ ਤੇਲ ਵੀ ਹੱਥਾਂ ਦੇ 'ਤੇ ਲਗਾਇਆ ਜਾ ਸਕਦਾ, ਮੱਥੇ 'ਤੇ ਲਗਾਇਆ ਜਾ ਸਕਦਾ ਹੈਗਾ। ਤੇ ਬਾਕੀ ਇੱਕ ਹੌਪਸ ਦੀ ਟੀ ਮਿਲ ਜਾਂਦੀ ਹੈ, HOPS, ਹੌਪਸ, ਉਹਦੀ ਟੀ ਮਿਲ ਜਾਂਦੀ ਹੈ। ਇੱਥੋਂ ਤੱਕ ਕਿ ਨਾ ਹੌਪਸ ਦੇ ਤਾਂ ਉਹਦੇ ਜਿਹੜਾ ਹੈ ਨਾ ਫਲਾਵਰ ਦੇ ਪਿੱਲੋ ਮਿਲ ਜਾਂਦੇ ਨੇ, ਉਹ ਜਿਹੜਾ ਜਦੋਂ ਬੰਦਾ ਸੌਂਦਾ ਨਾ, ਉਹਦੇ ਨਾਲ ਉਹਦੀ ਖੁਸ਼ਬੂ ਦੇ ਨਾਲ ਫਿਰ ਨੀਂਦ ਵਧੀਆ ਆਉਂਦੀ ਹੈ। ਅੱਛਾ, ਜਿਹੜਾ ਹੈਗਾ ਜੀ ਬਹੁਤ ਹੀ ਜ਼ਬਰਦਸਤ ਹੈਗੀ ਹੈ ਸਕਲ ਕੈਪ, ਇਹ ਤਾਂ ਮਾਈਗ੍ਰੇਨ ਵਗੈਰਾ ਤੇ ਬਿਲਕੁਲ ਤਾਂ ਜੜੋਂ ਖਾੜ ਦਿੰਦੀ ਹੈ, ਇੰਨੀ ਪਾਵਰਫੁਲ ਹੈ। SKULL ਕੈਪ, CAP, ਹਾਂਜੀ। ਤੇ ਆਪਣਾ ਹੈਗਾ ਅਸ਼ਵਾਗੰਧਾ ਜਿਹੜੀ ਹੈਗੀ, ਉਹ ਵੀ ਉਹਦਾ ਜਿਹੜਾ ਪਾਊਡਰ ਵੀ ਲਿਆ ਜਾ ਸਕਦਾ ਹੈਗਾ। ਅਖੀਰਲਾ ਜਿਹੜਾ ਹੈਗਾ ਨੰਬਰ 12 ਜਿਹੜਾ ਹੈ ਨਾ, ਕਾਵਾ, ਇਹ ਕਾਵਾ ਜਿਹਨੂੰ ਕਹਿੰਦੇ ਹੁੰਦੇ ਸੀਗੇ, ਇਹ ਕਾਵਾ ਵੀ ਜਿਹੜਾ ਹੈ ਨਾ ਜੀ, ਇਹ ਨੀਂਦ ਲਿਆਉਣ ਦੇ ਵਾਸਤੇ, ਰਿਲੈਕਸੇਸ਼ਨ ਦੇ ਵਾਸਤੇ ਬਹੁਤ ਗੁੱਡ ਹੈਗੀ ਹੈ।
ਅੱਛਾ ਜੀ। ਤੇ ਉਹ ਜਿਹੜਾ ਭੈਣ ਨੂੰ ਆਪਾਂ ਕਿਆ ਦੱਸਿਆ ਸੀ ਨਾ ਉਹਦੇ ਬਾਰੇ, ਟੂਬਰਕਲੋਸਿਸ ਬਾਰੇ, ਇੱਕ ਦੋ ਚੀਜ਼ਾਂ ਮੈਂ ਹੋਰ ਉਹਦੇ 'ਚ ਐਡ ਕਰਨਾ ਮੰਗਦਾ, ਮੈਨੂੰ ਬਲਕਿ ਪੂਰਾ ਟਾਈਮ ਤਾਂ ਨਹੀਂ ਮਿਲਿਆ। ਇੱਕ ਤਾਂ ਉਹ ਨਾ ਗਾਰਲਿਕ ਬਹੁਤ ਜ਼ਿਆਦਾ ਖਾਣਾ ਸ਼ੁਰੂ ਕਰ ਦੇਣ, ਉਹਦੇ ਜਿਹੜੇ ਛੋਟੇ ਛੋਟੇ ਪੀਸ ਬਣਾ ਕੇ ਉਹਦੇ 'ਚ ਹਨੀ ਪਾ ਕੇ ਨਾ ਕੱਚੀ ਗਾਰਲਿਕ ਜਿਹੜਾ ਉਹ ਖਾਣਾ ਹੈਗਾ ਹੈ ਜੀ, ਲਸਣ। ਤੇ ਦੂਸਰਾ ਜਿਹੜਾ ਹੈਗਾ ਜੀ ਸਫੈਦੇ ਦੇ ਪੱਤੇ ਜਿਹੜੇ ਹੈ ਨਾ ਔਰਡੀਨਰੀ, ਜਿਹੜੇ ਆਪਣੇ ਕਤਾਨਾਂ 'ਚ ਖੜੇ ਹੁੰਦੇ ਨੇ, ਤਿੰਨ ਸੜਕ ਦੇ ਨਾਲ ਖੜੇ ਹੁੰਦੇ ਨੇ, ਉਹਨਾਂ ਦੇ ਤੋੜ ਕੇ ਉਹਨਾਂ ਨੂੰ ਜਿਹੜਾ ਹੈ ਨਾ ਚਾਹ ਦੇ ਵਿੱਚ, ਬਣੀ ਬਣਾਈ ਚਾਹ ਦੇ ਵਿੱਚ ਇੱਕ ਪੱਤਾ ਪਾ ਲੈਣਾ ਤੇ ਉਹ 10 ਮਿੰਟਾਂ ਬਾਅਦ ਫਿਲਟਰ ਕਰਕੇ ਪੀ ਲੈਣਾ ਹੈਗਾ। ਤੇ ਉਸੇ ਤਰ੍ਹਾਂ ਜਿਹੜਾ ਹੈਗਾ ਨਾ ਉਹ ਮਲੱਠੀ ਵੀ ਜਿਹੜੀ ਹੈਗੀ ਆ ਵਰਤ ਸਕਦੇ ਹੈਗੇ ਨੇ, ਦੈਟ ਵਿਲ ਹੈਲਪ ਟੂ। ਤੇ ਇੱਕ ਮੈਂ ਕੋਈ ਹੋਰ CTS ਤਾਂ ਆਪਾਂ ਆਲਰੇਡੀ ਕਰ ਚੁੱਕੇ ਸੀਗੇ, ਇੱਕ ਮੈਂ ਐਂਗਜ਼ਾਇਟੀ ਦਾ ਆਪਣਾ ਹੋ ਗਿਆ। ਚਲੋ ਠੀਕ ਹੈ ਜੀ, ਚਲੋ ਪ੍ਰਮਾਤਮਾ ਭਲੀ ਕਰੇ, ਵਿਸ਼ਿੰਗ ਯੂ ਆਲ ਦਾ ਬੈਸਟ। ਪਾਲ ਜੀ ਜਿਹੜਾ ਲੈਵੈਂਡਰ ਦਾ ਹੈ ਉਹ ਵੱਡਾ ਬੂਟਾ ਬਣ ਜਾਂਦਾ ਹੈ ਜਾਂ ਛੋਟਾ ਹੀ ਰਹਿੰਦਾ? ਭੈਣ ਜੀ ਇਹਦਾ ਤਕਰੀਬਨ ਮੇਰੇ ਆਪਣੇ ਬਲਕਿ ਨਾ ਮੇਲ ਬਾਕਸ ਦੇ ਨਾਲ ਲੱਗਿਆ ਹੈਗਾ, ਇਹ ਤਕਰੀਬਨ 3 ਫੁੱਟ ਤੱਕ ਜਾਂਦਾ ਹੈ। ਠੀਕ ਹੈ ਹਾਂਜੀ, ਹਾਂ। ਮੈਂ ਤਾਂ ਬੱਚਿਆਂ ਨੂੰ ਜਿਹੜੇ ਆਉਂਦੇ ਜਾਂਦੇ ਲੰਘਦੇ ਨਾ, ਮੈਂ ਬੱਚਿਆਂ ਨੂੰ ਮੈਂ ਜ਼ਰੂਰ ਗਿਫਟ ਕਰਦਾ ਹੁੰਦਾ ਜਸਟ ਐਜ਼ ਏ ਟੋਕਨ ਆਫ ਲਵ। ਛੋਟੇ ਛੋਟੇ ਬੱਚੇ ਜੋ ਲੰਘਦੇ ਨਾ ਪੇਰੈਂਟਸ ਨਾਲ, ਹਾਂਜੀ ਹਾਂ। ਓਕੇ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਕਿਰਨ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸੌਰੀ ਜੀ, ਮੇਰੇ ਕੋਲ ਆਇਆ ਨਹੀਂ ਜਾਂਦਾ ਸੀ। ਅੱਜ ਆ ਗਏ ਜੀ। ਅੱਛਾ, ਜਨੇਊ ਦੇ ਲਈ ਮੈਂ ਦੱਸਣ ਲੱਗੀ, ਅਗਰਬੱਤੀ ਦੀ ਰਾਖ ਦੱਸੀ ਸੀਗੀ, ਕਹਿੰਦੇ ਘਿਓ ਦੇ ਵਿੱਚ ਮਿਕਸ ਕਰਕੇ ਜ਼ਖਮਾਂ ਦੇ ਲਗਾਉਣ ਲਈ, ਉਹਦੇ ਨਾਲ ਕਹਿੰਦੇ ਠੀਕ ਹੋ ਜਾਂਦਾ। ਸਬਜ਼ੀਆਂ ਕਹਿੰਦੇ ਸੀਗੇ ਤੜਕੇ ਤੋਂ ਬਿਨਾਂ ਖਾਣੀਆਂ, ਹਨਾ, ਤੜਕੇ ਤੋਂ ਦੂਰ ਹੀ ਰਹਿਣਾ, ਹਨਾ। ਤੇ ਇਹ 2 ਦੱਸੇ ਸੀਗੇ ਤੇ ਮੈਂ ਜਲਦੀ ਦੱਸ ਦਿੰਦੀ ਹਾਂ। ਤੇ ਇੱਕ ਡਿਪਰੈਸ਼ਨ ਦੇ ਲਈ ਦੱਸਿਆ ਸੀ, ਜਲੇਬੀ ਨੂੰ ਹਨਾ ਰਾਤ ਨੂੰ ਸੌਣ ਲੱਗੇ ਦੁੱਧ ਦੇ ਵਿੱਚ ਉਬਾਲ ਕੇ ਉਹ ਪੀਣ, ਉਹਦੇ ਨਾਲ ਕਹਿੰਦੇ ਨੀਂਦ ਵੀ ਬਹੁਤ ਸੋਹਣੀ ਹੈ ਤੇ ਡਿਪਰੈਸ਼ਨ ਵੀ ਠੀਕ ਹੋ ਜਾਂਦਾ। 15 ਦਿਨ ਲਗਾਤਾਰ ਪੀਣੀ ਹੈ ਇਹ। ਤੇ ਨੀਂਦ ਦੇ ਲਈ ਸਰਾਣੇ ਤੋਂ ਬਿਨਾਂ ਦੱਸਿਆ ਸੀਗਾ, ਕਹਿੰਦੇ ਸਰਾਣੇ ਤੋਂ ਬਿਨਾਂ ਸੌਣ ਦੇ ਨਾਲ ਹੱਥ ਵੀ ਜਿਹੜੇ ਸੌਂਦੇ ਆ ਉਹ ਵੀ ਠੀਕ ਹੋ ਜਾਂਦੇ ਆ, ਤੇ ਜਿੱਦਾਂ ਨੀਂਦ ਵੀ ਬਹੁਤ ਸੋਹਣੀ ਆਉਂਦੀ ਆ। ਤੇ ਸਰੋਂ ਦੇ ਤੇਲ ਦੀ ਜਾਂ ਘਿਓ ਦੀ ਮਸਾਜ ਕਰਨੀ ਆ ਪੈਰਾਂ ਤੇ ਜਾਂ ਸਿਰ ਤੇ, ਜੇ ਉਹ ਸਿਰ ਤੇ ਕਰਨਾ ਮੰਗਦੇ ਤਾਂ ਵੀ ਠੀਕ ਆ। ਤੇ ਸਰੋਂ ਦੇ ਤੇਲ ਦੀ ਮਸਾਜ ਕਰਨੀ, ਉਹ ਵੀ ਪੀਲੇ ਰੰਗ ਦਾ ਹੋਣਾ ਚਾਹੀਦਾ, ਜਿਹੜਾ ਇੱਕ ਹੁੰਦਾ ਕਾਲੇ ਰੰਗ ਦਾ, ਤੇ ਉਹ ਨਹੀਂ ਲਗਾਉਣਾ ਸਿਰ ਦੇ ਉੱਤੇ। ਤੇ ਪੀਲੇ ਰੰਗ ਦੀ ਸਰੋਂ ਦੇ ਤੇਲ ਦੀ ਮਸਾਜ ਕਰਨੀ ਆ, ਜੇ ਉਹ ਸਿਰ ਤੇ ਲਗਾਉਂਦੇ ਆ ਤੇ ਉਹਨੂੰ ਖਾਰਿਸ਼ ਹੋਊਗੀ, ਹਨਾ, ਤੇ ਉਹ ਠੀਕ ਨਹੀਂ ਹੈਗਾ ਉਹਦੇ ਲਈ। ਤੇ ਉਹ ਜ਼ਰੂਰ ਕਰਨ, ਇਹਦੇ ਨਾਲ ਨੀਂਦ ਨੂੰ ਵੀ ਠੀਕ ਹੋਊਗਾ ਤੇ ਆਪਣੇ ਜਿਹੜੇ ਹੱਥ ਹੁੱਥ ਸੌਂਦੇ ਆ ਉਹ ਵੀ ਠੀਕ ਹੋਣਗੇ। ਤੇ ਹੱਥਾਂ ਦੇ ਲਈ ਮੈਂ ਇੱਕ ਹੋਰ ਦੱਸਣ ਲੱਗੀ, ਦੁੱਧ ਦੇ ਵਿੱਚ ਗਾਜਰਾਂ, ਅੱਗੇ ਮੈਂ ਦੱਸਦੀ ਹੁੰਦੀ ਹਾਂ, ਦੁੱਧ ਦੇ ਵਿੱਚ ਗਾਜਰਾਂ ਕਾੜ ਕੇ ਪੀਣ ਦੇ ਨਾਲ, ਚਾਹੇ ਉਹ ਆਪਣੀ ਖੀਰ ਬਣਾ ਲੈਣ ਚਾਹੇ ਉੱਦਾਂ ਪੀ ਲੈਣ, ਇਹ ਮੇਰੇ ਕੀਤੇ ਹੋਏ ਆ ਸਾਰੇ, ਤੇ ਉਹ ਕਰਕੇ ਦੇਖਣ ਤੇ ਉਹਦੇ ਨਾਲ ਬਹੁਤ ਫਰਕ ਪੈਂਦਾ। ਠੀਕ ਹੈ ਜੀ। ਤੇਲਾਂ ਦੇ ਤੇਲ ਦੀ ਮਾਲਿਸ਼ ਕਰਨੀ ਆ। ਤੇ ਹੋਰ ਕੌਲੀ ਉੱਤੇ ਬੈਠਣਾ ਪੁੱਛਦੇ ਸੀਗੇ, ਹਨਾ, ਉਹ ਕੁਰਸੀ ਦੇ ਉੱਤੇ ਜਿੱਥੇ ਵੀ ਰੱਖਣੀ ਮੰਗਦੇ ਆ, ਜੇ ਉਹ ਕਾਰਪਟ ਤੇ ਰੱਖਣੀ ਮੰਗਦੇ, ਰਗ ਤੇ ਰੱਖਣੀ ਮੰਗਦੇ, ਜਿੱਥੇ ਮਰਜ਼ੀ ਰੱਖ ਸਕਦੇ ਆ। ਪਰ ਕੌਲੀ ਜਿਹੜੀ ਲੱਕੜੀ ਦੀ ਕੁਰਸੀ ਹੋਣੀ ਚਾਹੀਦੀ, ਜੇ ਨਹੀਂ ਹੈਗੀ ਤਾਂ ਉਹ ਫੱਟਾ ਜ਼ਰੂਰ ਰੱਖ ਲੈਣ ਉੱਤੇ, ਹਨਾ, ਸੋਫੇ ਦੇ ਉੱਤੇ ਵੀ ਰੱਖ ਸਕਦੇ ਆ ਤੇ ਆਪਣੀ ਲੱਕੜੀ ਦੀ ਕੁਰਸੀ ਦੇ ਨੂੰ ਵੀ ਰੱਖ ਸਕਦੇ ਆ, ਰਗ ਤੇ ਰੱਖ। ਪਰ ਕੌਲੀ ਨੂੰ ਮੁੰਦਾ ਮਾਰਨਾ ਆ, ਪੁੱਠਾ ਮਾਰ ਕੇ, ਤੇ ਰੀੜ੍ਹ ਦੀ ਹੱਡੀ ਦੀ ਜਿਹੜੀ ਪੂਛ ਹੋਣੀ ਆ ਉਹ ਉਹਦੇ ਤੇ ਹੋਣੀ ਆ, ਤੇ ਪੈਰ ਜੋੜਨੇ ਆ, ਥੱਲੇ ਰੱਖ ਕੇ ਜ਼ਮੀਨ ਤੇ ਲੱਗੇ ਹੋਣੇ ਚਾਹੀਦੇ ਆ। ਤੇ 1 ਗਲਾਸ ਪਾਣੀ ਦਾ ਲੈ ਕੇ ਤੇ ਘੁੱਟ ਕਰਕੇ ਪੀਣਾ, ਉਹਦੇ ਨਾਲ ਜਿਹੜੀ ਬੈਕ ਪੇਨ ਠੀਕ ਹੋਊਗੀ ਤੇ ਇਹ ਸ਼ੂਗਰ ਵੀ ਠੀਕ ਹੋਊਗੀ, ਤੇ ਹੋਰ ਕਈ ਚੀਜ਼ਾਂ ਇਹਨਾਂ ਦੇ ਨਾਲ ਆਪਣੀ ਜਿਹੜੀ ਬੋਡੀ ਦੀ ਲਾਈਵ ਉਹ ਠੀਕ ਹੋ ਜਾਊਗੀ। ਠੀਕ ਹੈ ਜੀ। ਹਾਂਜੀ ਜੀ, ਓਕੇ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ ਸਾਡਾ ਟਾਈਮ ਦੇਣ ਦਾ। ਥੈਂਕ ਯੂ ਜੀ, ਥੈਂਕ ਯੂ। ਸ਼ੁਭ ਸ਼ਰਮਾ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਜਿੱਦਾਂ ਮੈਂ ਅੱਗੇ ਵੀ ਪੁੱਛਿਆ ਸੀ, ਮੇਰੇ ਜਿੱਦਾਂ ਫਰੈਂਡ ਦਾ ਨਾ ਉਹਦੇ ਗਲੇ 'ਚ ਗਿਲਟੀ ਸੀਗੀ, ਤੇ ਉਹ ਡਾਕਟਰਾਂ ਨੇ ਕਿਹਾ ਵੀ ਤੁਸੀਂ ਚੈੱਕ ਕਰਾਓ ਕਿਤੇ ਕੈਂਸਰ ਨਾ ਹੋਏ। ਉਹਨਾਂ ਨੇ ਬਾਇਓਪਸੀ ਕੀਤੀ ਸੀ ਤਾਂ ਕੋਈ ਕੈਂਸਰ ਨਹੀਂ ਸੀ ਨਿਕਲਿਆ। ਤੇ ਉੱਦਾਂ ਉਹ ਕਹਿੰਦੇ ਮੈਨੂੰ ਕੋਈ ਪ੍ਰੋਬਲਮ ਨਹੀਂ ਆ। ਉਹ ਕਹਿੰਦੇ ਵੀ ਜਦੋਂ ਤੁਹਾਨੂੰ ਕੋਈ ਪ੍ਰੋਬਲਮ ਹੋਈ ਜਾਂ ਕੋਈ ਦਰਦ ਜਾਂ ਵਧੀ ਤਾਂ ਫਿਰ ਤੁਸੀਂ ਇਹਦਾ ਆਪਰੇਟ ਕਰਾ ਲਿਓ। ਹੁਣ ਉਹ ਜਿੱਦਾਂ ਜਿਹੜੀ ਉੱਚੀ ਬੋਲਦੀ ਆ ਜਾਂ ਇੱਦਾਂ ਨਾ, ਕਈ ਵਾਰ ਗਲੇ 'ਚ ਦਰਦ ਹੁੰਦਾ ਆ। ਅੱਛਾ, ਉਹਦੀ ਕੋਈ ਜੇ ਹੈਗੀ ਆ ਰੈਮਡੀ ਤਾਂ ਜ਼ਰੂਰ ਦੱਸਿਓ, ਹਨਾ। ਨਾਰਮਲੀ ਉਹਨੂੰ ਕੋਈ ਪ੍ਰੋਬਲਮ ਨਹੀਂ। ਹਾਂ, ਉੱਦਾਂ ਹਰ ਵੇਲੇ ਕੋਈ ਪ੍ਰੋਬਲਮ ਨਹੀਂ, ਜਿੱਦਾਂ ਕਦੀ ਉੱਚੀ ਬੋਲੇ ਜਾਂ ਕਦੀ ਗਲੇ 'ਚ ਦਰਦ ਹੁੰਦੀ ਆ। ਤੇ ਗਿਲਟੀ ਦਾ ਤਾਂ ਪਤਾ ਨਹੀਂ ਵਧੀ ਆ ਕਿ ਘਟੀ ਆ, ਕੁਛ ਨਹੀਂ। ਉਹਦਾ ਦੁਬਾਰਾ ਜਿੱਦਾਂ RMI ਕਰਾਊ ਤਾਂ ਪਤਾ ਲੱਗੂਗਾ। ਠੀਕ ਹੈ ਜੀ। ਹਾਂਜੀ, ਥੈਂਕ ਯੂ ਜੀ। ਆਪਾਂ ਹੁਣ ਨੈਕਸਟ ਵੀਕ ਦੱਸੋ ਕੋਈ। ਹਾਂਜੀ, ਥੈਂਕ ਯੂ, ਧੰਨਵਾਦ ਜੀ। ਤਾਂ ਇਹ ਪ੍ਰੋਗਰਾਮ ਐਤਵਾਰ ਨੂੰ ਤੁਸੀਂ ਸੁਣਦੇ ਪਏ ਹੋਵੋਗੇ 4 ਤੋਂ 6 ਵਜੇ ਦੇ ਵਿੱਚ। ਜਗਵੀਰ ਸਿੰਘ ਹੁੰਦੇ ਨੇ ਵੀਰਵਾਰ ਨੂੰ 3:30 ਵਜੇ।
ਤੇ ਹੁਣ ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਹੈ ਜੀ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ